ਕਹਿੰਦਾ ਸਾਡੇ ਘਰ ਇਨਸਾਨੀ ਥਾਪੀ ਆ, ਥਾਪੀ ਮਾਰਨ ਵਾਲੀ। ਮੈਂ ਕਿਹਾ ਤਾਂ ਇੱਕ ਟੁੰਡਾ ਭਰਾ ਕੱਪੜੇ ਧੋਣ ਡਿਆ ਹੈ। ਇਨਸਾਨੀ ਥਾਪੀ ਯਾਰ ਏਦਾਂ ਦਾ ਮਸਤ ਨਾ ਯਕਦਮ ਖੱਟਾ ਪੀ ਕੇ ਨਾ ਗੋਲ ਗੱਪੇ ਲਾਉਂਦਾ ਏਦਾਂ ਦਾ ਮੂੰਹ ਬਣਾਉਂਦਾ ਖੱਟਾ ਵਾ ਇਹ ਤਾਂ ਪਹਿਲੇ ਨਾ ਪੀ ਟੁੱਟੀ ਭੱਜੀ ਪੀੜੀ ਦਿਖਾਉਂਦਾ, ਕਹਿੰਦਾ ਸਾਡੀ 7ਵੀਂ ਪੀੜੀ ਹੈ। ਐਦਾਂ ਦੇ ਬਾਲੂ ਚਿੜੀਆ ਘਰ ਚ ਚੌਕੀ ਤੁਹਾਨੂੰ ਕਹਿੰਦੇ ਮੇਰਾ ਮਨ ਕਰ ਓਏ ਇੰਜ ਦੀਆਂ ਗੱਲਾਂ ਫੇਮ ਚੋਂ ਗੁਰਬਤ ਕੱਢੋ। ਖੁਸਰਾ ਸਿੰਘ ਤੇ ਕੰਡਕਟਰ ਜੀ ਤੇ ਹਰ ਸਵਾਰੀ ਲਾਉਣ ਤੋਂ ਪਹਿਲੇ ਕਹਤਾ ਰੋਕ अस्सलाम वालेकुम नाजरीन, अस्सलाम वालेकुम। थोड़ी थोड़ी अगर आपको आवाज़ बीच में आ रही है, बाहर बाट ढोलक वाला अपना गाना रिकॉर्ड कर रहा है। नईम अब्बास ढोलक वाला ऑफिशियल के लिए ढोलक वाला रिकॉर्ड कर रहा है। ओके। शामदीद अभी तक नींद की आगोश से निकले ही नहीं। ਉਸਤਾਦ ਜੀ ਉਹ ਕਾਰਟੂਨ ਲੱਗਣ ਦੇ ਨੀਂਦ ਨਹੀਂ ਆਉਂਦੀ। मेरे अंदर दादी आई है। ਸਾਜੀ ਮੈਂ ਤੁਹਾਨੂੰ ਇੱਕ ਜੁਗਤ ਮਾਰਨੀ ਮੈਨੂੰ ਇਦਾਂ ਲੱਗਣ ਡਿਆ ਡੋਰੀਮੋਨ ਬੁੱਢਾ ਹੋ ਗਿਆ। ਸਾਜੀ ਮੌਸਮ ਹੀ ਇਸ ਤਰ੍ਹਾਂ ਦਾ ਹੋਇਆ, ਮੌਸਮ ਮੰਚਲਾ ਜਿਹਾ ਹੋਇਆ ਵਾ, ਹਵਾਵਾਂ ਜਰਾ ਥੋੜੀਆਂ ਸਰਦ ਪੈ ਗਈਆਂ ਵਾ। अंडे खा बैठा यार, फ्राई घ्यो च परे नुचड़े। और फिर ਆਪਣੀ ਏਜ ਵੇਖੋ ਤੇ ਆਪਣੇ ਸ਼ੌਕ ਵੇਖੋ ਉਸਤਾਦ ਜੀ। अंडे शौकत शौकीन शौकीन लोग खांदे अंडे। ਤੁਹਾਨੂੰ ਪਤਾ ਲੋਲ ਜਿਹੜਾ ਹੁੰਦਾ ਉਹ ਜਿਹੜਾ ਕੋਲੇਸਟ੍ਰੋਲ कोलेस्ट्रॉल ਉਹਦਾ ਮਸਲਾ ਹੈ ਤੇ ਤੁਸੀਂ ਕਿਉਂ ਇਹ ਨਹੀਂ ਕਰ ਸਕਦੇ? ਨਹੀਂ ਕਦੀ ਕਦਾਰ ਵੱਧ ਪਰਹੇਜ਼ ਕਰ ਲੈਣੀ ਚਾਹੀਦੀ ਹੈ। ਉਹਨੇ ਨਹੀਂ ਕਦੀ ਕਦਾਰ ਵਾਲਾ ਰੌਲਾ ਨਹੀਂ, ਹਰ ਵਾਰੀ ਮਤਲਬ ਖਾ ਕੇ ਤੇ ਮੁੜ ਕੇ ਆਏ ਓਏ ਉਹ ਮੇਰੇ ਲੱਕ ਉਹ ਮੇਰਾ ਲੱਕ अंडे खा बैठਾ। ਜਿਹੜੀ ਚੈੱਕ ਕਰਦੇ ਉਹਦਾ ਰਿਪੀਟ ਬੋਲ ਕੇ ਦੱਸਦੇ ਮੈਂ ਨਾ ਹੀ ਖਾਂਦਾ ਉਹ ਤੇ ਚੰਗਾ ਸੀ। ਖਾ ਕੇ ਦੱਸਦੇ ਆ, ਖਾ ਕੇ ਦੱਸਦੇ। ਇੱਟ ਨਹੀਂ ਚੁੱਕੀ ਜਾਂਦੀ ਤੇ ਆਪਣੇ ਵੱਲੋਂ ਮਾਈਂਡ ਜੌਨ ਸੀਨਾ ਦਾ ਹੋ ਗਿਆ ਉਸਤਾਦ। चलो मैनू हसाओ। ਅੱਛਾ ਸਹੀ ਮਤਲਬ मुझे आज हसाओ, मेरा मैं उदास हूँ। ਉਸਤਾਦ ਜੀ ਜੌਨ ਸੀਨਾ ਨੇ ਹਾਂ ਨਾਲ ਹੀ ਟਰੈਕ ਪਾਤਾ। ਉਸਤਾਦ ਜੀ ਜੋਨ ਦਿਨਾਂ ਨੇ ਤੇ ਛੱਲੀਆਂ ਵੀ ਭੁੰਦੇ ਨੇ। ਨਹੀਂ ਉਸਤਾਦ ਜੀ ਜੌਨ ਸੀਨਾ ਨੇ ਘਰ ਦੇ ਵਿੱਚ ਗਲੇ ਦੇ ਵਿੱਚ ਘਰ ਦਾ ਤਾਲਾ ਹੀ ਪਾ ਕੇ ਫਿਰਨੇ, ਸਾਰਿਆਂ ਨੂੰ ਕੰਮ ਖੁੱਲਾ ਛੱਡਿਆ। ਸਾਜੀ ਜੌਨ ਸੀ ਨਾ ਸੀਗੇ ਤੇ ਇਦਾਂ ਆਂਡੇ ਮੈਂ ਕਹੇ ਕਿ ਕਹਿੰਦਾ ਤਾਲਾ ਭਾਰਾ ਪਾ ਬੈਠਾ। ਜੌਨ ਸੀਨਾ ਨੇ ਤਾਂ ਕਹਿੰਦੇ ਚਲੋ ਟੀ ਟਾਈਮ ਵਾਲੇ ਟੀ ਟਾਈਮ ਵਾਲੇ। ਉਸਤਾਦ ਜੀ ਜੋਨ ਦਿਨਾਂ ਨੇ 100 ਦੇ 90 ਕਾਪੀਆਂ ਦਿੰਦੇ। 100 ਦੀ 90 ਕਾਪੀਆਂ। ਜੌਨ ਸੀਨਾ ਬੱਚੇ ਨੂੰ ਗੁੜਤੀ ਦੇਣਗੇ। ਉਹਨੇ ਗੱਲ ਬੇਲਿੰਗ ਕੀ ਕੀਤੀ, ਉਹਨੇ ਲਾਫਟਰ ਵੀ। ਉਸਤਾਦ ਜੀ ਜਿਹੜੇ ਖਾਨ ਸਾਹਿਬ ਦਿੰਦੇ ਆ। ਮੈਂ ਤੈਨੂੰ ਕਿਹਾ ਮੈਨੂੰ ਸੌਣਾ ਆਪਸ ਚ ਨਹੀਂ ਸੀ, ਇਹ ਅਸੀਂ ਜਾਂਦੇ ਮੈਨੂੰ ਸੌਣਾ ਵਾ। ਅੱਛਾ ਭਾਈ ਫੈਸਲ ਵਰਗਾ ਪਰਾਉਣਾ ਨਾ ਮਹਿੰਦੀ ਦੇ ਵਿੱਚ ਬਾਹਰੋਂ ਆਇਆ ਹੁੰਦਾ ਤੇ ਆ ਕੇ ਨਾ ਸਾਰੇ ਫੋਰਸ ਕਰਨ ਆਪ ਹੀ ਨੱਚ, ਨਹੀਂ ਨਹੀਂ ਤੇ ਫਿਰ ਉੱਠਦਾ ਕਿਉਂ ਮੈਂ ਸੇ ਬਿਨਾ ਚਿੰਤਾ। ਉਸਤਾਦ ਜੀ ਜੋਨ ਸਿਨੇਮਾ ਟੀਰੇ ਐ ਇੰਜ ਕਰਦੇ ਸਾਜੀ ਜੌਨ ਸੀ ਨਾ ਸੀਗੇ ਤੇ ਰੋਕ ਨਾ ਗੱਡੀਆਂ ਨਾ ਆਉਂਦੇ। चल ਚਲੋ ਹੋਰ ਸੋਚ, ਮੈਂ ਜਦੋਂ ਮੈਂ ਹੱਸੂਗਾ ਉਦੋਂ। ਨਹੀਂ ਉਸਤਾਦ ਜੀ ਗੱਲ ਉਹਦੀ ਅੱਛੀ ਸੀ ਕਹਿੰਦੇ ਉਹ ਅੱਛੀ ਤੇਰੇ ਲਈ ਸੀ, ਮੇਰੇ ਲਈ ਨਹੀਂ। ਜੋਨ ਸਿਨਾ ਤੇ ਗੇਮਾਂ ਵਾਲਿਆਂ ਨੇ ਭਾਇਆ ਪੈਸੇ। ਜੌਨ ਸੀ ਨਾ ਸੀਗੇ ਤੇ ਇੰਜ ਫਿਰੰਡੇ ਮੈਂ ਕਹਾਂ ਇਹ ਕੀ ਕਹਿੰਦਾ ਸੰਗਲੀ ਛੋਟੀ ਸੀ ਤੇ ਕੁੱਟ ਕੇ ਤਾਂ ਲਾ ਬੈਠੇ। जोन सी ना सके उस्ताद जी। ਮੇਰਾ ਕੋਈ ਗੁੱਸਾ ਨਹੀਂ ਚਾਹੀਦਾ। उस्ताद जी जोन सी ना सके जो ताला ते चैन नहीं लभी ते गल च वायर लाग पा के बंदूक ला। ਜੌਨ ਸੀਨਾ ਨੇ ਤਾਂ ਰਾਤ ਨੂੰ 2 ਵਜੇ ਬੱਚਿਆਂ ਨਾਲ ਲੜਨ ਦੇ। ਆਹੋ ਕਹਿੰਦੇ ਮੈਂ ਸੋਨਾ ਤਾਲਾ ਖੋਲਣ ਤੋਂ ਬੈਠਾ ਚਾਬੀ ਪਤਾ ਨਹੀਂ ਤੁਲਾ ਲੈ ਗਿਆ। ਸਾਜੀ ਜੌਨ ਸੀ ਨਾ ਸੀ ਤੇ ਇੱਕ ਬੰਦਾ ਪੁਰਾਣਾ ਵਾਕਰ ਸੀ ਕਹਿੰਦਾ ਤੂੰ ਪਹਿਲੇ ਜਾਨੀ ਸੀ ਨਾ ਨਹੀਂ ਸੀ। ਜੌਨ ਸਿਨਾ ਸੀਗੇ ਤੇ ਮਹੱਲੇ ਦੇ ਮਾਈਕ ਕਹਿੰਦੇ ਵੇ ਜੌਨ ਸਿਨਾ ਹਾਂ ਸ਼ਾਮਪੁਰ ਪੁੱਤ ਤੂੰ ਸੁੱਟਿਆ ਵਾ। ਜੋਨ ਸਿਨੇਮਾ ਸੀਗੇ ਤੇ ਖੁਸਰੇ ਪਿੱਛੇ ਇੱਕ ਨੂੰ ਦੇ ਗਾਣੇ ਸੁਣਨ ਦੇ। ਸਾਰੇ ਅੱਲਾ ਦੀ ਕਸਮ ਹੈ ਘਬਰਾ ਜੁਗਤਾਂ ਕਰਨੇ ਜੁਗਤ ਕਰਕੇ ਤੁਹਾਡੇ ਹਾਲ ਤੀਰੀਆਂ ਕੀ ਵੇਖਦੇ दोस्त कितना दा होना। ਨਹੀਂ ਨਹੀਂ, ਤੁਸੀਂ ਟਰੈਕ ਚੇਂਜ ਕਰ ਲਓ ਅਗਰ ਨਹੀਂ ਚੱਲਦਾ ਵੇ, ਮੈਨੂੰ ਚਾਹੀਦੀ ਆ। ਲੇਕਿਨ ਮੈਨੂੰ ਸਾਲ ਉਸਤਾਦ ਜੀ ਨੂੰ ਨਹੀਂ ਲੱਗਦਾ ਕਿ ਨਕਾਬ ਵਾਲਾ ਖੁਸਰਾ ਨੇ ਕਹਿੰਦਾ ਕੁਰਤਲੈਨ ਕਹਾਂ ਜਾ ਰਹੀ ਹੈ। ਕੀ ਕਹਿੰਦਾ? ਕੁਰਤਲੈਨ ਉਹ ਕਹਿੰਦਾ ਮੈਂ ਬਸ਼ੀਰ ਹਾਂ। ਭਾਈ ਫੈਸਲ ਦੂਸਰੇ ਨੂੰ ਕਹਿੰਦੇ ਰੁਖਸਾਰ ਮੇਰੀ ਤਰਫ ਕਰੋ ਰੁਖਸਾਰ ਮੂੰਹ ਨੂੰ ਕਹਿੰਦੇ। ਤੇ ਫਿਰ ਮੈਂ ਮੂੰਹ ਹੀ ਕਿਹਾ ਹੋਰ ਅੱਲਾ ਰਹਿਮ ਕਰੇ। ਨੋਣੀ ਨੇ ਬੂਟੀ ਪੀ ਤੇ ਇੱਕ ਖੋਤੇ ਨੂੰ ਵੇਖ ਕੇ ਆਂਦੇ ਆਓ ਪਿਆਰ ਕਰੇ। ਸਾਜੀ ਟਿਕਟੋਕਾਂ ਸੁਣਾਈ ਜਾ ਰਿਹਾ ਉਹ ਟਿਕਟੋਕਾਂ ਨੇ ਤਲਾਈ ਜਾ ਰਿਹਾ ਲੈ। ਭਾਈ ਫੈਸਲ ਲੜਕੇ ਬੰਦੇ ਨਾ ਪਿੰਡ ਚ ਅੱਧਾ ਰਸਤਾ ਮੱਝ ਨੇ ਗੱਲਾਂ ਕਰਦੇ ਚੱਲਦੇ ਉਹ ਆ ਜਾ ਹੁਣ ਕਿਹੜਾ ਰਹਿ ਗਿਆ ਉੱਥੇ ਮਾਹੌਲ। ਆਪਾਂ ਹੀ ਵਿਚਾਰੇ ਆਪਣੇ ਲੌਜ। ਅੱਬੇ ਦਾ ਏਦਾਂ ਦੇ ਬੰਦੇ ਅੱਬੇ ਦਾ ਖੱਤ ਪੜ ਕੇ ਉਹਨੂੰ ਬੁਲਾਉਣਾ ਛੱਡ ਦਿੰਦੇ। ਉਹਨੂੰ ਦੱਸ ਵੀ ਹਾਂ ਕੁਝ ਲਿਖਿਆ ਵਿੱਚ। ਇੱਕ ਖੋਤਾ ਲਿਟਣ ਡਿਆ ਤੇ ਉਹਦੇ ਅੱਗੇ ਭਾਈ ਫੈਸਲ ਰੋ ਪਾਂਡੇ ਤੂੰ ਕੱਲ ਪੀਤੀ ਨਾ ਮੈਂ ਫੇਰ ਤੇ ਦੱਸੂਗਾ। ਖੋਤਾ ਲਟਣ ਡਿਆ ਉਹਨੂੰ ਵੇਖ ਕੇ ਉਸਤਾਦ ਜੀ ਕਹਿੰਦੇ ਲੱਗਦਾ ਦਿਲ ਟੂਟਾ ਹੋਇਆ।
ਸੋਰੇ ਦਾ ਮੂੰਹ ਖੋਲ ਕੇ ਟਾਰਚ ਮਾਰਨ ਦਿਆ, ਕਹਿੰਦਾ ਗੈਰਤ ਗਈ ਕਿਤੇ ਦੀ ਆ। ਬੱਕਰੀ ਕਹਿੰਦਾ ਪੁੱਠੀ ਖੋਪੜੀ ਵਾਲਾ, ਜਿਹੜੀ ਉਹਦੀ ਗੱਲ ਨਾਰਮਲ ਜਿਹੜੀ ਇਦਾਂ ਦਾ 80 ਦੀਆਂ 20 ਕਾਪੀਆਂ ਦਿੰਦਾ, ਉੱਤੇ ਹੱਸੀ ਗਿਆ, ਜਿਹੜੀ ਅੱਛੀ ਤੇ ਜਿਹੜੀ ਅੱਛੀ ਸੀ ਉੱਤੇ ਚੁੱਪ ਕੀਤਾ। ਭਾਈ ਫੈਸਲ ਨੂੰ ਆਦਤ ਸੀਗੀ ਹਰ ਗੱਲ ਤੋਂ ਬਾਅਦ ਨਾ, ਹਰ ਚੀਜ਼ ਖਾਣ ਤੋਂ ਬਾਅਦ ਪੈਦਲ ਚੱਲਣਾ, ਤੇ ਜਹਾਜ਼ 'ਚ ਥੋੜੀ ਜਿਹੀ ਸ਼ਾਇਦ ਆ ਬੈਠੇ ਤੇ ਬਾਹਰ ਨਿਕਲ ਕੇ ਵਾਕ ਕਰਨ ਗਿਆ ਤੇ ਵਾਪਸ ਹੀ ਨਹੀਂ ਆਇਆ। ਜੈਦ ਵਾਲੇ बकरी वाले देख के उस्ताद जी कहते मैं तुम्हारा सहारा बन सकता हूँ। ਜੈਦ ਵਾਲੇ ਕੋ ਐਡਵਾਂਸ ਲੈ ਲਿਆ ਤੇ ਉਹਨਾਂ ਦੇ ਦਫ਼ਤਰ ਅੱਗੋਂ ਨਹੀਂ ਸੀ ਲੱਗਦੇ। ਯਾਰ ਵਾਰਡਨ ਵਾਲੇ ਸੀਗੇ ਬੰਦ ਸ਼ਹਿਰ ਦੇ ਵਿੱਚੋਂ ਅਜ਼ੀਜ਼ ਪੈਸੇ ਨਿਕਾਉਂਦੇ ਆਏ ਤੁਸੀਂ ਲੰਘ ਜਾਓ। ਦਾਦੇ ਦੇ ਜੁਰਨ ਪਿਆ ਨਾ ਰਗਵੀ ਖੇਡਣ ਦੇ ਟੁੱਟ ਗਿਆ ਮਗਰ ਮਗਰ ਤੇ ਉਹ ਮਗਰ ਤੋਂ ਜਦੇ ਕੁੱਤੇ ਨੂੰ ਕਹਿੰਦੇ ਦੇ 2000 ਤੇਰਾ ਰਿਸ਼ਤਾ ਕਰਾਵਾ ਲੈ ਤੇ ਕਰਾ ਲਿਆ ਕਿ ਨਹੀਂ? ओए ਤੈਨੂੰ ਪਤਾ ਹੀ ਦੇਖਦੇ ਕੀ ਕੀਤਾ। ਭਾਈ खुसरे नु कहते पार्टनरशिप करनी है। ਭਾਈ ਮਿੱਠਾ ਨੇ ਇੱਕ ਖੁਸਰੇ ਨੂੰ 2000 ਰੁਪਇਆ ਦੇ ਕੇ ਕਹਿੰਦਾ ਸਾਡੇ ਚ ਰਲਣਾ ਹੀ। ਇੱਕ ਮੇਲੇ ਤੋਂ 1000 ਰੁਪਏ ਦੇ ਠੱਪੇ ਹੀ ਲਵਾ ਲੇ ਪੂਰੇ ਜਿਸਮ ਤੇ ਫੁੱਲ ਸਾਰੇ ਗੱਲ ਨੂੰ ਕਹਿੰਦਾ 1000 ਦੀ ਲਾ ਦੇ। ਇਹਨੂੰ 1000 ਰੁਪਏ ਆਈ ਦਿੱਤੀ 900 ਦੀ ਪਿੰਗ ਝੂਟ ਗਿਆ। ਭਾਈ ਫੈਸਲੇ ਇੰਨੀ ਗਰਮੀ ਲੱਗਦੀ ਸੀ, ਇੱਕ ਮੇਲੇ ਤੇ ਨਾ ਕਤਲਮੇ ਚ ਡੰਡਾ ਫਸਾ ਕੇ ਵਾ ਲੈਣੇ। ਲੰਮੇ ਯਾਰ ਇਹਨੂੰ ਇਹਨੇ ਸਿੰਗਿੰਗ ਅੱਛੀ ਸੀ। ਗਾਣਾ ਸਿੱਖਣਾ ਸੀ ਤਾਂ ਉਸਤਾਦ ਨੇ ਕਿਹਾ ਪੱਖੇ ਕੀ ਰਿਆਜ਼ ਕਰ ਚਵਲ ਛੱਤ ਵਾਲੇ ਕੀ ਕਰਨ ਡਿਆ ਮੰਮਾ ਮਸ਼ੀਨ ਆਪਾਂ ਸੋਰੇ ਦੇ ਸਿਰ ਚਿੱਟ ਮਾਰ ਕਹਿੰਦਾ ਝੀਜੂ ਮਿੱਜੂ ਕੱਢਣ ਦੇ ਤੂੰ ਬੜਾ ਬੋਲਦਾ ਪ੍ਰੋਡਿਊਸਰ ਕੋਲੋਂ ਨਾ ਵੱਡੀ ਛਤਰੀ ਨਹੀਂ ਹੁੰਦੀ, ਵੱਡੀ ਆਹੋ ਛਤਰੀ ਉਹ ਬਣਵਾ ਕੇ ਕਹਿੰਦੇ ਮੈਂ ਪੂਰੇ ਸ਼ਹਿਰ ਦਾ ਇੰਟਰਵਿਊ ਕਰਨਾ। ਜ਼ਿੰਦਾ ਦਾਦੇ ਦੇ ਆਲੇ ਦੁਆਲੇ ਬਰਫ। ਡਰਦੇ ਆ ਇਹਦਾ ਕੀ ਸੀ, ਪ੍ਰੋਡਿਊਸਰ ਕੋਲੋਂ ਵੱਡੀ ਛਤਰੀ ਬਣਵਾ ਕੇ ਕਹਿੰਦੇ ਮੈਂ ਸ਼ਹਿਰ ਦਾ ਇੰਟਰਵਿਊ ਕਰਨਾ, ਧੁੱਪੇ ਕਰਨਾ ਸੀਗਾ। ਉਹ ਛਤਰੀ ਬਣਵਾਈ। ਹਾਂਜੀ ਜ਼ਿੰਦਾ ਦਾਦੇ ਦੇ ਆਲੇ ਦੁਆਲੇ ਬਰਫ ਲਾ ਕੇ ਕਹਿੰਦਾ ਮੈਂ ਤਾਂ ਐਂਡ ਕਰਨਾ। ਭਾਈ ਯਾਰ ਆਹੋ ਬਾਕੀ ਇਹਦੇ ਤਾਏ ਨੇ ਹਿਚਕੀ ਮਾਰੀ, ਕਹਿੰਦਾ ਅੱਜ ਫੇਰ ਹਰਾਮ ਖਾ ਕੇ ਆਇਆ ਨਾ। ਖੁਸਰੇ ਵਾਲੇ ਵੇਖ ਕੇ ਗਾਣਾ ਗਾਉਂਦੇ ਮੇਰੇ ਹਮ ਸਫਰ ਮੇਰੇ ਕਹਿੰਦਾ ਅਸੀਂ ਬਦਲਾ ਸਫਰ ਹੋ ਸਕਦਾ ਕਿੱਦਾਂ ਹੋ ਸਕਦਾ ਹੈ? ਕਿੱਦਾਂ ਸਾਜ ਫੈਸਲਾਬਾਦ ਦੀ ਲਾਹੌਰ ਬੱਸ ਚ ਖਵਾਜਾ ਸਰਾ ਬਹਿ ਜੇ, ਸਾਰੇ ਬੱਸ ਵਾਲੇ ਉਹਦੇ ਹਮਸਫਰ ਨੇ। ਕੱਲ ਹਸਾ ਮੈਨੂੰ ਕਿ ਇੱਕ ਉਹਨਾਂ ਦਾ ਘਰ ਬਾਹੂਬਲੀ ਦਾ ਭਾਈ ਨਹੀਂ ਬਲਦਾਲ ਦੇਵ, ਹਾਂ ਉਹ ਜਿਹੜਾ ਮਸ਼ੀਨ ਤੇ ਜਾਂਦਾ, ਆਹੋ ਉਹ ਮਸ਼ੀਨ ਤੇ ਜਾ ਰਿਹਾ ਤੇ ਪਿਆਜ਼ ਲੈ ਕੇ ਉਹਨੂੰ ਕਹਿੰਦੇ ਆ ਪਿਆਜ਼ ਕਰ। ਸਲਾਦ ਕਰਦੇ ਮੈਨੂੰ ਟੁੱਟੀ ਭੱਜੀ ਪੀੜੀ ਦਿਖਾਉਂਦਾ, ਕਹਿੰਦਾ ਸਾਡੀ 7ਵੀਂ ਪੀੜੀ ਹੈ। ਲੈ ਖੁਸਰਾ ਸੀ ਤੇ ਨਾਲ ਡਰਾਈਵਰ ਵੀ ਸੀ, ਉੱਤੇ ਮੁੱਛਾਂ ਨੂੰ ਵੱਟ ਦੇ ਰਿਹਾ ਤੇ ਥੱਲੇ ਅੱਡੀ ਵਾਲੀ ਜੁੱਤੀ ਪਾਈ ਆ। ਪਾਵੇ ਦੇ ਆਰ ਪਾਰ ਸੁਰਾਖ ਕਰ ਕਹਿੰਦਾ ਮੈਨੂੰ ਗੰਬਲ ਆ। ਯਾਰ ਕਾਲੂ ਬਹਿਰਾ ਚ ਖੁਸਰਾ ਸੀ ਤੇ ਕਲੀਡਰ ਵੀ ਸੀ, ਆਹੋ ਤੇ ਸਵਾਰੀ ਨੂੰ ਕਹਿ ਰਿਹਾ ਸਾਰੇ ਆਪਣੇ ਆਪਣੇ ਨੋਟ ਹੱਥ 'ਚ ਫੜ ਕੇ ਰੱਖੋ, ਮੈਂ ਐ ਕਰਦੀ ਹੁੰਦਾ। ਗੁਰਦੁਆਰਾ ਸੀ ਤੇ ਕਲੀਨਰ ਸੀਗਾ, ਜਿੰਨਾ ਸਾਰਾ ਸਵਾਰੀਆਂ ਦਾ ਕਿਰਾਇਆ ਸੀ ਨਾ ਇੱਥੇ ਆਪਸ ਆ ਕੇ ਫਿਰਨ ਡਿਆ ਚਲੇ। ਖੁਸਰਾ ਸੀ ਕੰਡਕਟਰ ਵੀ ਸੀ ਤੇ ਇਥੋਂ ਕਿਰਾਇਆ ਪੜਦਾ ਸੀ। ਖੁਸਰਾ ਸੀ ਤੇ ਕੰਡਕਟਰ ਸੀਗਾ, ਠੀਕ ਆ, ਤੇ ਉਹ ਹਰ ਸਵਾਰੀ ਕੋ ਜਾਂਦਾ ਸੀ, ਲਿਆਓ ਕਿੱਥੇ ਜਾਂਦੇ। ਦੂਸਰਾ ਸੀ ਤੇ ਕਲੀਨਰ ਸੀਗਾ, ਇੰਜ ਕਰਕੇ ਬੱਸ ਤੋਰਨ ਲੱਗਾ ਤੇ ਡਰਾਈਵਰ ਨੂੰ ਕਹਿਣਾ ਗੁਰੂ ਜਾਣ ਦਿਓ। ਗੁਰੂ ਡਰਾਈਵਰ ਬਣਾਉਂਦੇ ਨੇ ਦਾਦੀ ਦੇ ਲੱਕ ਤੇ ਉੱਲੀ ਵਾਲੀ ਰੋਟੀ ਰੱਖ ਕਹਿੰਦਾ ਟੈਟੂ ਚੈੱਕ ਕਰ ਲੈ। ਇਹ ਕਹਿੰਦਾ ਟੈਟੂ ਖੁਸਰਾ ਸੀ ਤੇ ਕੰਡਕਟਰ ਸੀ ਤੇ ਹਰ ਸਵਾਰੀ ਲਾਉਣ ਤੋਂ ਪਹਿਲੇ ਕਹਿੰਦਾ ਰੋਕ ਲਾ ਕੇ ਖੁਸਰਾ ਸੀ ਕੰਡਕਟਰ ਬਣ ਗਿਆ, ਸਵਾਰੀਆਂ ਸਾਰੀਆਂ ਲਾਉਣੇ ਸੀ, ਉਹਨਾਂ ਛੋਟੀ ਵੱਡੀ ਮੰਗੇ ਥੱਲੇ ਆਇਓ। ਖੁਸਰਾ ਸੀ ਤੇ ਕੰਡਕਟਰ ਸੀ ਤੇ ਯਕਦਮ ਬ੍ਰੇਕ ਵੱਜੀ, ਕਹਿੰਦੀ ਹਾਏ ਮੈਂ ਮਰ ਗਈ। ਖੁਸਰਾ ਸੀ ਤੇ ਕੰਡਕਟਰ ਸੀ, ਬੜਿਆ ਨਹੀਂ ਹੈ ਸੀ। ਇੱਕ ਸਵਾਰੀ ਕੋ ਕਿਰਾਇਆ ਮੰਗਣ ਲੱਗਾ ਤੇ ਦੇਖਿਓ ਬਾਡੀ ਬਿਲਡਰ ਹੈ, ਕਹਿੰਦੇ ਤੁਸੀਂ ਰਹਿਣ ਦਿਓ। ਯਾਰ ਖੁਸਰਾ ਸੀ ਕੰਡਕਟਰ ਬਣ ਗਿਆ। ਇੱਕ ਹੋਰ ਮੈਂ ਨਵਾਂ ਨੋਟ ਦੇਵਾ, ਨਵਾਂ ਨੋਟ ਦੇ ਚੜੀ ਕੱਢਾ ਭਾਈ। ਉਹ ਭਾਈ ਵਾਹ ਵਾਹ ਗਿਆ ਵੱਡੀ ਗੱਲ ਸੀ ਖੁਸਰਾ ਸੀ ਕੰਡਕਟਰ ਬਣ ਗਿਆ, ਅੱਗੋਂ ਇੱਕ ਹੋਰ ਮੂਰਤ ਚੜ ਗਈ ਤੇ ਉਹਨੇ ਕੋਈ ਪੁੱਛੀ ਜਾਣਾ ਸਹੇਲੀ ਤੂੰ ਕਿੱਥੇ ਜਾਣਾ ਵਾ। ਇੱਕ ਬੰਦੇ ਨੂੰ ਕਿਰਾਇਆ ਨਾ ਦੇਵੇ ਤੇ ਉਹਨੂੰ ਗੁੱਸੇ 'ਚ ਕਹੀ ਜਾਵੇ ਮੈਂ ਤੇਰਾ ਹੁੱਕਾ ਪਾਣੀ ਬੰਦ ਕਰਾਉਣਾ ਹੀ ਥੱਲੇ। ਯਾਰ ਕੰਡਕਟਰ ਸੀ, ਖੁਸਰਾ ਸੀ ਕੰਡਕਟਰ ਬਣ ਗਿਆ, ਉਹਨੇ ਕਿਤੇ ਕਿਹਾ ਵੀ ਬੱਸ ਦੇ ਥੱਲੇ ਵੜ ਕੇ ਬੱਸ ਚੈੱਕ ਕਰ, ਥੱਲੇ ਲੰਮੇ ਪੈ ਸਟਾਰ ਮਾਰੀ ਜਾਣਾ, ਠੀਕ ਹੋ ਗਈ ਆ। ਹਾਂ ਖੁਸਰਾ ਸੀ ਤੇ ਕੰਡਕਟਰ ਬਣ ਗਿਆ, ਤੇ ਨਾਲ ਇੱਕ ਸਿਕਿਉਰਿਟੀ ਰੱਖਿਆ ਤੇ ਉਹਨੂੰ ਕਹਿੰਦਾ ਚੱਲ ਚੇਲਾ ਕਰਾ ਫੜ ਲਾ। ਇਹ ਵੇਖੋ ਕੀ ਸਿਸਟਮ ਹੈਗਾ ਹੈ।
ਕਿ ਜਿਹਦੇ ਖੁਦਾ ਨਾ ਹਾਸਾ ਜਿਹਦੇ ਬਾਜ਼ੂ ਨਹੀਂ ਹੁੰਦੇ ਉਹ ਵਿਚਾਰਾ ਕਿਸੇ ਨੂੰ ਦੱਸ ਨਹੀਂ ਸਕਦਾ ਖਾਰਿਸ਼ ਕਰਦੇ ਹੋ, ਇਹ ਕਰਦੇ ਹੋ, ਉਹ ਕਰਦੇ ਹੋ। ਅੱਧੀਆਂ ਗੱਲਾਂ ਤੇ ਇਸ਼ਾਰਿਆਂ ਨਹੀਂ ਹੁੰਦੀਆਂ ਸਾਜੂ ਵੀ ਪਤਾ ਨਹੀਂ ਹੁੰਦਾ ਇਹ ਵਿਚਾਰੇ ਯਾਰ, ਫਿਰ ਵੀ ਉਹ ਪੈਰਾਂ ਤੋਂ ਬੜਾ ਕੰਮ ਲੈ ਲੈਂਦੇ। ਹਾਂਜੀ ਹਾਂਜੀ ਹਾਂ, ਉਹ ਮੈਂ ਵੇਖਿਆ ਇੱਕ ਬੰਦਾ ਲਿਖ ਰਿਹਾ, ਪੇਸਟ ਸਾਰਾ ਕੁਝ ਕਰ ਰਿਹਾ ਉਹ, ਕੱਪੜੇ ਵੀ ਬਦਲਦਾ, ਸ਼ਰਟ ਵੀ ਬਦਲ ਲੈਂਦਾ ਆਪਣੀ। ਹਰ ਸ਼ਾਈ ਇੱਕ ਖਾਨ ਸਾਹਿਬ ਅਮੀਰ ਹੋਇਆ, ਮੇਰੇ ਇਹ ਹਕੀਕਤ ਗੱਲ ਮੈਂ ਕੀਤੀ ਸੀ। ਉਹ ਖਾਨ ਸਾਹਿਬ ਇੱਕ ਬੜਾ ਅਮੀਰ ਹੋਇਆ, ਉਹ ਵਿਚਾਰੇ ਦੀਆਂ ਬਾਹਾਂ ਨਹੀਂ ਸੀ ਹੈ, ਉਹਨੇ ਇੱਕ ਬੰਦਾ ਰੱਖਿਆ ਸੀਗਾ ਕਿਰਾਏ ਤੇ। ਹਾਂ ਉਹ ਠੰਡ ਚ ਇਹਨੂੰ ਇੰਝ ਕਰਦਾ ਸੀ ਪਿੱਛੋਂ। ਉਹਦੇ ਪਿੱਛੇ ਖਲੋ ਨੇ ਇੰਜ ਕਰਕੇ ਬਾਹਾਂ ਕੱਢ ਕੇ ਈਦ ਮਿਲਦਾ ਸੀ। ਭਾਈ ਫੈਸਲ ਵਰਗਾ ਮਸਤ ਨਾ ਅਮੀਰ ਘਰਾਂ ਦੇ ਵਿੱਚ ਐਵੇਂ ਖਲੋਣੇ ਖਿਲਾਰ ਕੇ ਬੈਠਾ ਨਾ, ਮੈਂ ਨਹੀਂ ਕਰਨਾ। ਆਹੋ ਅਮੀਰ ਕਰਦਾ ਮਸਤ। ਯਾਰ ਇਦਾਂ ਦੇ ਮਸਤ ਨੂੰ 10 ਰੁਪਏ ਦੇ ਦੋ ਨਾ, ਐਂਡ ਤੱਕ ਉਹਦੇ ਮਗਰ ਜਾਣ ਕੇ ਤੇ ਪਿਆ ਹੋਵੇ ਤੇ ਪਿਆ ਹੋ ਜਾ ਭੱਜ ਪਿੱਛੇ ਛੱਡਦਾ। ਯਾਰ ਭਾਈ ਹਰ ਗੱਲ ਇਹਨੇ ਭਲਵਾਨ ਤੇ ਵੀ ਕਰਨੀ ਹੈ, ਚਿੜੀਆ ਘਰ ਤੇ ਵੀ ਕਰਨੀ ਪਈ। ਯਾਰ 15-20 ਦੋਸਤ ਪਾਕਿਸਤਾਨੀ ਦਾ ਮੈਚ ਦੇਖਦੇ ਨਾ, ਇਦਾਂ ਦਾ ਮਸਤ ਪਿੱਛੇ ਜਗਦਾ ਛਿੱਕਿਆ ਮਾਇਆ ਫਿੱਟੀ ਫਿੱਟੀ ਛਿੱਕਾ ਮਾਇਆ ਪਾਕਿਸਤਾਨ ਫਿੱਟੀ ਛਿੱਕਾ ਮਾਇਆ ਨਾਰਾ ਵੀ ਨਾਰਾ ਵੀ ਮਾਰਦੇ ਆ। ਦੋ ਮਰੇ ਕੱਛੂ ਕੁਮੇ ਤੇ ਗੋਡਿਆਂ ਦੇ ਬੰਨੇ, ਕਹਿੰਦਾ ਮੈਂ ਬਾਈਕ ਰਾਈਡਰ ਉਹ ਤੋਂ ਕੀ ਹੋਰ ਬੰਨ ਬੇਟੇ ਜਾ ਕੇ। ਯਾਰ ਭਾਈ ਫੈਸਲ ਤੇ ਭਰਾ ਦੇ ਦੋਵੇਂ ਹੱਥ ਨਹੀਂ ਸੀ ਹੈਗੇ ਤੇ ਤੇਲ ਇੰਜ ਪਾ ਕੇ ਝਸਣ ਡਿਆ। ਤੇਲ ਕੋਲੀ ਚ ਪਾਇਆ ਟੁੱਪ ਟੁੱਪ ਕਰਕੇ। ਇੱਕ ਵਿਆਹ ਦੇ ਵੇਲਾ ਕਰਾ ਰਿਹਾ, ਦੋਵੇਂ ਬਾਵਣੇ ਹੀ ਆ ਤੇ ਇਹਦੇ ਪਲੇਟ 'ਚ ਪੈਸੇ ਰੱਖ, ਉੱਤੋਂ ਵੜ ਗਿਆ ਇੰਜ ਕਰਾ ਰਿਹਾ ਹੋਰ ਬਣ ਗਿਆ। ਇਹਦਾ ਇੱਕ ਭਰਾ, ਉਹਦੀਆਂ ਵੀ ਦੋਵੇਂ ਬਾਹਾਂ ਨਹੀਂ ਹੈ। ਹਾਂ ਉਹ ਵੀ ਇੱਕ ਵਿਆਹ ਤੇ ਇੱਥੇ ਕਾਪੀ ਫਸਾ ਕੇ ਉਹਦੇ ਇੰਜ ਕਰਕੇ ਚਿੱਟੀ ਯਾਰ ਇਦਾਂ ਦਾ ਮਸਤ ਨਾ ਯਕਦਮ ਖੱਟਾ ਪੀ ਕੇ ਨਾ ਗੋਲ ਗੱਪੇ ਲਾਉਂਦਾ, ਇਦਾਂ ਦਾ ਮੂੰਹ ਬਣਾਉਂਦਾ ਖੱਟਾ ਵਾ। ਇਹ ਤਾਂ ਪਹਿਲੇ ਨਾ ਪੀ ਕਹਿੰਦਾ ਸਾਡੇ ਘਰ ਇਨਸਾਨੀ ਥਾਪੀ ਆ। ਲੈ ਇਨਸਾਨੀ ਥਾਪੀ ਥਾਪੀ ਮਾਰਨ ਵਾਲੀ। ਮੈਂ ਗਿਆ ਤੇ ਇੱਕ ਟੁੰਡਾ ਭਰਾ ਕੱਪੜੇ ਧੋਂਦਾ ਹੈ। ਇਨਸਾਨੀ ਥਾਪੀ ਕੱਚੂ ਕੁਮਾ ਖਾਲੀ ਕਰਕੇ ਵਿੱਚ ਚੋਲ ਖਾਣ ਦੇ। ਦੋ ਕੱਚੂ ਕੁਮੇ ਜੋੜ ਕੇ ਕਹਿੰਦੇ ਮੈਂ ਵੱਡਾ ਅਖਰੋਟ ਬਣਾਇਆ। ਕਛੂਆਂ ਦਾ ਲਊਆ। ਅੱਛਾ ਇਦਾਂ ਦਾ ਬੰਦਾ ਨਾ ਜਲਦੀ ਜਲਦੀ ਪੀਰਾਂ ਨੂੰ ਕਹੂਗਾ ਚਾਚਾ ਜੀ ਰਾਹ ਦੇਣਾ ਜ਼ਰਾ, ਜੋ ਪੀਰ ਆ 17 ਸਿਰਫ ਰੱਖ ਕੇ ਦਾਦੇ ਦੇ 17 ਸਿਰਫ ਰੱਖ ਕੇ ਦਾਦੇ ਦੇ ਕੱਛੂ ਕੁਮੇ ਨਾਲ ਗੇਮ ਕੱਢਣ ਦਿਆ। ਉਹ ਬੋਤਲਾਂ ਸਿੱਟ ਵਾਲੀ ਬੋਤਲਾਂ ਭਾਈ ਫੈਸਲ ਇੰਨੇ ਸਾਦੇ ਆ, 2 ਘੰਟੇ ਜਿੰਨਾ ਬਹਿ ਕੇ ਚਾਹ ਪੀ ਕੇ ਤੇ ਬਾਅਦ ਚ ਪਤਾ ਲੱਗਾ ਜਿੰਸ। ਮੇਰੀ ਤਬੀਅਤ ਦੇ ਬਾਰੇ ਦੱਸੇਗਾ ਯਾਰ ਕਾਕਾ ਤਬੀਅਤ ਦਾ ਦੱਸ। ਓਏ ਉਸਤਾਦ ਜੀ ਤਬੀਅਤ ਫੁੱਲਰ ਗਈ ਹੋਈ ਪਈ ਆ, ਮਿੱਠਾ ਫਰੈਸ਼ ਹੋਇਆ ਪਿਆ ਵਾ, ਕਿਸੇ ਹੋਰ ਦੁਨੀਆ 'ਚ ਫਿਰ ਰਿਹਾ। ਉਹ ਕਿਦਾਂ ਕੱਲਾ ਆ ਰਿਹਾ ਵਾ, ਹੈ? ਕੱਲਾ ਆ ਰਿਹਾ ਵਾ, ਕੱਲਾ ਜਾ ਰਿਹਾ ਵਾ। ਸ਼ੁਕਰ ਹੈ। ਉਹਦੀ ਜ਼ਿੰਦਗੀ ਖੁਸ਼ਹਾਲ ਹੋਈ ਪਈ ਆ, ਉਹਦੀ ਸੇਵਿੰਗਾਂ, ਉਹਦੀਆਂ ਬਚਤਾਂ। ਨਹੀਂ ਤੁਸੀਂ ਦੋ ਤਿੰਨ ਜਣੇ ਨਹੀਂ ਉਦਾਸ ਹੋਣਾ ਹੁਣ ਬੇਟੇ। ਨਹੀਂ ਉਦਾਸ ਨਹੀਂ, ਉਹਦੀ ਜ਼ਿੰਦਗੀ ਬਦਲੀ ਪਈ ਆ। ਬੇਟਾ ਮਿਸ ਕਰਦਾ ਨੋਨੀ ਨੂੰ। ਗਾਣੇ ਗਾਉਂਦਾ ਹੁੰਦਾ, ਗਾਣੇ ਗਾਉਂਦਾ ਜਾਂਦਾ। ਮੈਂ ਤਾਂ ਮਿਸ ਕੀਤਾ ਉਹਨੂੰ, ਹਾਂ ਅੱਲਾ ਖੈਰ ਕਰੇ। ਸਾਜੀ ਹਰ ਸ਼ਾਹ ਉਹਦੀ ਬਚਨ ਲਈ ਆ। ਹਾਂ ਉਹ ਬੰਦਾ ਇਹਨੂੰ ਖਾ ਰਿਹਾ ਸੀ, ਇਹਨੂੰ ਕੀ ਸਗੋਂ ਇਹਦੇ ਮਾਸੂਮ ਬੱਚਿਆਂ ਦਾ ਹੱਕ ਖਾ ਰਿਹਾ ਸੀ। 2 ਬੱਚੇ ਉਹਦੇ ਪਹਿਲੇ ਸੀ, ਅੱਲਾ ਉਹਨਾਂ ਨੂੰ ਜ਼ਿੰਦਗੀ ਦੇਵੇ। ਉਹ ਤੀਜਾ ਨਜਾਇਜ਼ ਬਣਿਆ ਹੋਇਆ ਰਾਹ ਚੋਂ ਜੂਸ ਪੀਣਾ, ਉਹ ਲੈਣ ਬੱਚਾ ਤੂੰ। ਨਹੀਂ ਇਹਦਾ ਨਜਾਇਜ਼। ਰਾਹ ਚੋਂ ਫਲੂਟਰ ਖਾਣਾ, ਉਹ ਇਹਦੇ ਠੀਕ ਆ। ਜੂਸ ਪੀਣਾ, ਦਹੀਂ ਭੱਲੇ ਖਾਣੇ, ਚਾਟ ਖਾਣੀ, ਭਾਈ ਹੁਣਾਂ ਦਾ ਪੂਰਾ ਹਿੱਸਾ ਸੀ। ਨਿੱਕੇ ਬੱਚਿਆਂ ਦਾ ਹੱਕ ਖਾ ਰਿਹਾ ਸੀ ਸਾਜੀ। ਉਹਦੀ ਹੁਣ ਜਾਨ ਛੁੱਟੀ ਆ, ਉਹ ਸਕੂਨ ਨਾਲ ਆ ਰਿਹਾ, ਖਾ ਪੀ ਰਿਹਾ ਮਜ਼ੇ ਚ। ਕੈਮ ਦੈਮ ਹੁਣ ਅੱਲਾ ਦੇ ਹੁਕਮ ਨਾਲ। ਹੁਣ ਮੂੰਹ ਜੋਕ ਰਿਹਾ, ਗੱਲ ਹੈ ਕੀ ਹੋਇਆ? ਉਸ ਕੀ ਗੱਲ ਦਾ ਜਵਾਬ ਦੋ। ਹੋ ਗਈ ਸ਼ਰੂਮ ਪਟਾਰੇ ਵੀ ਉਹਨੂੰ ਕੋਲੋਂ ਲੈ ਕੇ ਦੇਣੀ। ਸ਼ਰੂਮ ਹੋ ਗਈ ਸਾਜੀ, ਸਾਰੀ ਹੋ ਗਈ ਸਾਜੀ। ਇਹ ਜਿਹੜੀ ਗੱਲ ਕਰਨ ਦੇ ਨਾ ਪੂਰੀ ਪ੍ਰੀ ਪਲੈਨਿੰਗ ਬਣਾ ਕੇ ਆਏ ਆ। ਇਹ ਇੰਨਾ ਬੋਰ ਹੈ ਨਾ, ਇਹ ਮੇਰੇ ਜਾਨ ਦੇ ਬਗੈਰ ਇੰਨਾ ਬੋਰ ਆ। ਇਹ ਨਿਕਲਿਆ ਮਰਦੇ ਕਹੂਗਾ ਆਇਓ ਸਵੇਰੇ ਫਿਰ ਮਨ ਐ ਲੱਗਣਾ। ਹਾਂ ਨਹੀਂ ਇੱਕ ਗੱਲ ਹੈਗੀ ਹੈ ਕਿ ਯਾਰ ਐ ਲੱਗਣ ਡਿਆ ਅੰਗਰੇਜ਼ ਦੀ ਗਿੱਟ ਕਢਾਈ ਆਈ ਕੀਰ ਬਹੁਤ ਕਦੋਂ ਲੱਗਣ ਡਿਆ। ਜਿਹਦੀ ਵੀ ਕਿਤੇ ਕਢਾਈ ਆ, ਤੁਸੀਂ ਜਿਹੜੀ ਵੀ ਗੱਲ ਬਣਾ ਕੇ ਆਏ, ਨਹੀਂ ਚੱਲੀ ਨਾ। ਅੰਗਰੇਜ਼ ਦੇ ਬੱਚੇ ਕਢਾਏ ਆ। ਜਸਟਨ ਬੈਬਰ ਦਾ ਆਂਡਾ ਟੁੱਟਾ ਜੀ ਕੀਰ ਮਤਲਬ ਤੋਬਾ ਐ ਲੱਗਣ ਤੇ ਮਰਿਆ ਅੰਗਰੇਜ਼ ਸਬੂਤਾ ਖਾ ਲਿਆ ਵਾ। ਖੜੇ ਕਲੀਅਰ ਦਾ ਮੂੰਹ ਤੇਰਾ ਬੇਟੇ। ਗੱਲ ਤੇ ਉਹਨੇ ਕੀਤੀ। ਮੈਂ ਇਹ ਕਿਹਾ ਇੱਕ ਮੈਂ ਐਸੀ ਗੱਲ ਆ ਕਿ ਸਾਜੀ ਉਹਦੇ ਨਾਲ ਰਲ ਗਿਆ ਵਾ। ਉਹਨੇ ਮੈਨੂੰ ਕਿਹਾ ਸੀ ਕਿਉਂ ਦੇਈ ਮਿੱਠਾ ਭਾਈ, ਕਿਉਂ ਦਿਓ ਯਕਦਮ ਉਹਨੇ ਖਲਾਉਣਾ 4 ਮਹੀਨੇ ਮੈਂ ਲਗਾਤਾਰ ਆਇਆ। ਉਹਨੇ ਪਲੈਨਿੰਗ ਕੀਤੀ ਕਿ ਮਿੱਠੇ ਯਾਰ ਤੁਸੀਂ ਮੈਨੂੰ ਇਹ ਕਿਉਂ ਦੇਣਾ। ਨਹੀਂ ਨਹੀਂ, ਇਹ ਹਕੀਕਤ ਵਾ ਭਾਜੀ, ਕੱਲਾ ਨਹੀਂ ਆ ਜਾ ਰਿਹਾ। ਹਕੀਕਤ ਤੇ ਸਾਜੀ ਨਹੀਂ ਆ ਭਾਜੀ। ਉਹ ਆਪਣਾ ਆਉਂਦਾ ਜਾਂਦਾ, ਮਿੱਠਾ ਆਪਣਾ ਆ ਜਾ ਰਿਹਾ, ਉਹਦੀ ਸਕੂਨ ਚੋਂ। ਤੁਸੀਂ ਇਹ ਦੇਖੋ ਮੇਰੇ ਤੋਂ ਹਫਤਾ ਪਿੱਛੇ ਹੋਇਆ ਤਾਂ ਕੀ ਹਾਲ ਹੋ ਗਿਆ। ਕਿਆ ਥਾ ਕੋਈ ਭਾਗਰ ਦਾ ਮੂੰਹ ਕਰ ਲਿਆ, ਹਿੱਲ ਗਿਆ ਪੂਰਾ। ਕੱਖ ਵੀ ਨਹੀਂ ਰਿਹਾ। ਉਸਤਾਦ ਜੀ ਮੈਂ ਸਹੀ ਆ ਰਿਹਾ, ਮੈਂ ਐਡਾ ਮਾਠਾ 1 to 5 ਵੀ ਨਹੀਂ ਰੱਖਿਆ। ਸੁਪਰ ਮੈਂ ਗੱਡੀ ਲਈ ਆ, ਦਫ਼ਤਰ ਦੀ ਲਈ ਆ, ਸਕੂਨ ਨਾਲ ਘਰ ਜਾਣਾ, ਸਕੂਨ ਨਾਲ ਆ ਜਾਣਾ। ਮੈਂ ਮੇਰਾ ਕੋਈ ਓਵਰ ਗੈਦਰਿੰਗ ਨਹੀਂ ਹੈ। ਇੰਨਾ ਬੋਰ ਉਸਤਾਦ ਜੀ ਹਰ ਬੰਦੇ ਨੂੰ ਕਹਿੰਦਾ ਵਾ ਯਾਰ ਹੁਣ ਛਾਪਰ ਕੋਲ ਪੜੇਗਾ, ਚੱਲ ਸਵੇਰੇ ਲੈ ਜਾਗਾ। ਚਲੋ ਅੱਲਾ ਖੈਰ ਕਰੇ ਵਰਕ ਦੀਆਂ। ਹੁਣ ਮਸ਼ਵਰਾ ਦੇਣ ਵਾਲਾ ਵੀ ਕੋਈ ਨਹੀਂ ਕਿ ਬਿਠਿਆ ਰਹਿਣ ਦੇ ਆ ਹੀ ਸਹੀ ਪਾਲ। ਹਾਂ
ਉਸਤਾਦ ਜੀ ਨਹੀਂ ਸਹੀ ਅੱਗੋਂ ਲੈ ਲੈਣੇ ਇਹ ਵੀ ਕੋਈ ਨਹੀਂ। ਨਹੀਂ ਮੈਂ ਤਾਂ 10 ਸਾਲ ਤੋਂ ਲੈ ਰਿਹਾ ਹਾਂ, ਲੇਕਿਨ ਇਹਦਾ ਮੈਂ ਬੇਵਕੂਫ ਤੇ ਨਹੀਂ ਹੈ। ਬਿਲਕੁਲ ਸਹੀ ਗੱਲ। 2100 ਰੁਪਏ ਦਾ ਤੂੰ ਕਲਰ ਕਰਾ ਲਿਆ, ਮਾਂ ਦੇ ਹਲਕੀ ਜਿਹੀ ਮਹਿੰਦੀ ਲਵਾ ਦੇ ਵਿਚਾਰੀ ਤੇ ਤੇ ਠੰਡ ਚੜ ਜਵੇ, ਆਪਾਂ ਇਹ ਨੌ ਕਟਵਾ ਦੇ, ਉਹਨਾਂ ਦਾ ਖੱਤ ਕਰਵਾ ਦੇ ਕਿਤੇ। ਚਿੱਟੇ ਨਹੀਂ ਹੋਇਆ ਕਿੱਥੇ ਕਲਰ ਕਰਾ ਦਿੱਤਾ। ਬਹੁਤ ਉਹ ਵੀਡੀਓ ਨੂੰ 4-4 ਵਾਰੀ ਦੇ ਪਲਟ ਗਏ ਆ। ਇਸ ਭਾਈ ਨੂੰ ਭੇਜੀ 50 ਰੁਪਏ ਦਾ ਫਰੂਟ ਲੈਣ, ਫਿਰ ਤੈਨੂੰ ਦੱਸੂਗਾ ਕਿ ਕਿੱਦਾਂ ਲਿਆਈਦਾ ਵਾ। ਅੱਜ ਤੱਕ ਨਹੀਂ ਕਹਾਂ ਦਾ ਲਿਆ। 50 ਰੁਪਏ ਦਾ ਫਰੂਟ ਤੇ ਜਿਹੜਾ ਜੋ ਤੇਰਾ ਦਿਲ ਕਰਦਾ ਲੈ ਆਈ, ਇਹ ਕਹਿ ਕੇ ਭੇਜੀ ਇਹਨੂੰ। ਕਿੰਨਾ ਫੰਕਸ਼ਨ ਲਾਇਆ ਵੱਡਾ ਨੇ। 50 ਰੁਪਏ ਦੇ ਕੇ ਕਿੱਦਾਂ ਕਹਿੰਦਾ ਫਰੂਟ ਫੜ ਲਈ, ਮੈਂ ਕਿਹਾ ਕੀ ਲਿਆਉਣਾ, ਕੀ ਕਹਿੰਦਾ ਜੋ ਤੇਰਾ ਦਿਲ ਕਰਦਾ ਪੱਟ ਲੈ। 50 ਰੁਪਏ ਦਾ ਕੀ ਹੋਣਾ ਆ ਯਾਰ। ਵੀ ਥੱਲੋਂ ਜੋ ਪਹਿਲੇ ਨੰਬਰ ਤੇ ਆਊਗਾ ਲੈ ਆਉਂ। ਇਹਨੂੰ ਕਹੀਂ 200 ਰੁਪਏ ਦੀ ਮਜ਼ਦੂਰ ਹੋਟਲ ਤੋਂ ਰੋਟੀ ਲਿਆਵੇ, 100 ਦੇ ਬੈਂਗਣ ਲਿਆਵੇ, ਇਹਨੇ ਸਾਰੇ ਦੇ 100 ਦੀਆਂ ਰੋਟੀਆਂ ਜਿਹੜੀਆਂ ਆਦੀਆਂ ਤੂੰ ਸੁਲਾ ਮਾਰ ਮਾਰ ਮਕਾਵੇਂ ਖਾਣੇ। ਪੋਤੋ ਲਿਆ ਨਹੀਂ ਸਕਦਾ ਜਦੋਂ ਲੱਗਾ ਹੀ ਤੂੰ ਹੈ ਮਜ਼ਦੂਰ ਹੋਟਲ ਵਾਲਿਆਂ ਨੂੰ ਪਤਾ ਕਿ ਯਾਰ ਇਹਦਾ ਹੱਕ ਬਣਦਾ ਵਾ। ਤੇਰਾ ਬਣਦਾ। ਜਿੱਦਾਂ ਤੂੰ ਜਾਨਾ ਬੁਰੇ ਨਹੀਂ ਨੂੰ ਤੂੰ ਨਾ ਕਲਾਸ ਚੇਂਜ ਕਰ ਆਪਣੀ, ਖਬਰ ਤਾਂ ਇਦਾਂ ਦੇ ਕਿਤੇ ਹੋਟਲ ਤੇ ਗਿਆ ਜਿਹਦਾ ਨਾਂ ਮਜ਼ਦੂਰ ਹੋਟਲ ਆ। ਅੱਜ ਮਜ਼ਦੂਰ ਕਿੰਨੀ ਅਸੀਂ ਕਲਾਸ ਪਾਇਆ, change ਕਰ ਹੋਟਲ ਦਾ ਤਾਂ ਨਾ ਹੀ ਕੋਈ ਨਹੀਂ ਆ। ਗਰੀਬ ਹੋਟਲ। ਉਹ ਨਹੀਂ ਹੋਟਲ ਸਾਰਾ ਕੁਝ ਠੀਕ ਉਸਤਾਦ ਜੀ, ਲੇਕਿਨ ਮਜਾ ਲੈ ਕੇ ਆਪਣੀ ਥੋੜੀ ਜਿਹੀ ਚੇਂਜਿੰਗ ਇਹਨਾਂ ਨੇ ਕੀਤੀ ਹੋਵੇ। ਚੇਂਜਿੰਗ ਕਿਉਂ ਯਾਰ। ਉਹ ਚੇਂਜਿੰਗ ਉਹ ਯਾਰ ਸਾਰਾ ਕੁਝ ਫੋੜ ਚੇਂਜਿੰਗ ਨਵਾਂ ਸੂਟ ਲਿਆ ਕੇ ਰੱਖਤਾ ਜੀ, ਈਦ ਤੇ ਪਾਵਾਂਗੇ। ਨਹੀਂ, ਮੇਰਾ ਭਾਈ ਇਹ ਹੈਗਾ ਨਹੀਂ। 4 ਮਹੀਨੇ ਪਏ ਨੇ ਈਦ ਆਣੀ। ਤੁਸੀਂ ਇਹ ਦੇਖੋ ਚੇਂਜਿੰਗ ਕਿੰਨੀ ਕਰ ਲਈਏ ਯਾਰ। ਘਰੋਂ ਨਿਕਲਦੇ ਅਗਰ ਮੈਂ ਰੁਪਈਆ ਆਪਣੇ ਤੇ 500 ਲਾਉਣਾ, ਮੈਨੂੰ 800 ਲਾਉਣਾ ਪੈਣ ਡਿਆ, 300 ਇਹਦਾ ਪੈਣ ਡਿਆ ਸੀ ਏਦਾਂ ਮੈਨੂੰ ਹੀ ਆ। ਵੀ ਮੈਂ ਜੰਮਿਆ ਯਾਰ। ਉਹੀ ਗੱਲ ਉਹ ਘਰਦੇ ਨੂੰ ਕਹੇ ਸਾਡੇ ਲਾ ਜਾਓ ਕਿਸੇ ਓ ਪਾਸੇ। ਯਾਰ 100 ਰੁਪਏ ਦਾ ਫਰੂਟ, 100 ਰੁਪਏ ਦੀ 100 ਰੁਪਏ ਦਾ ਸਾਲਨ ਤੇ 100 ਰੁਪਏ ਦੀਆਂ ਰੋਟੀਆਂ, 300 ਰੁਪਏ ਦੀ ਸਾਰੀ ਦੇੜ ਨੇ। ਉਹ ਸਾਜੀ 250 ਰੁਪਏ ਦੀ ਦਾਲ ਦੀ ਪਲੇਟ ਵਿੱਚ 120 ਰੁਪਏ ਦਾ ਕਬਾਬ ਪਵਾ ਕੇ 450-500 ਰੁਪਏ ਚ VIP ਬੰਦਾ ਸਿਆਲੀ ਰੋਟੀ ਖਾਂਦਾ। 200 ਰੁਪਏ ਲਾ ਕੇ ਦੇਤਾ, ਕਹਿੰਦਾ ਹੋਰ ਇਹ ਦੁਪਹਿਰੇ ਕਹਿੰਦਾ ਰੋਟੀ ਲਿਆ ਕੇ ਦਿਓ। ਮੈਂ ਰੋਟੀ ਲਿਆ ਕੇ ਦਿੱਤੀ ਤੇ ਮੈਂ ਮਾੜਾ ਜਿਹਾ ਕਿਹਾ ਮੋਬਾਈਲ ਹੈ, ਕਹਿੰਦਾ ਕੀ ਮਟਨ ਖਵਾਤਾ। ਹੁਣ ਤੁਸੀਂ ਇਹ ਦੇਖੋ ਭਾਜੀ ਵੀ ਚੱਲ ਗਿਆ ਉਹ ਗਰੇਲੀ ਬੰਦ ਕਰਤੀ ਆ। ਉਹ ਭਰਾਵਾ ਹਜੇ ਤੇ ਕੁਝ ਕੀਤਾ ਹੀ ਨਹੀਂ ਮੈਂ। ਚੱਲ ਫਿਰ ਸਾਜੀ ਚੱਲ ਫਿਰ। ਚੱਲ ਪੈ ਸਾਈ ਨਾ ਛੜਿਓ। ਮੇਰੇ ਨਾ ਜਾਣਨਾ ਤੇਰਾ ਹੋਰ ਝਾਕਾ ਉਤਰ ਗਿਆ, ਜਿੱਥੇ ਝਾਕਾ ਨਹੀਂ ਲੱਗਿਆ, ਸੈੱਟ ਹੋ ਗਿਆ ਅੱਗੇ ਝਾਕਾ ਨਾਲੋਂ। ਨਹੀਂ ਯਾਰ। ਜਿਸ ਮਜ਼ਦੂਰ ਹੋਟਲ ਜਾਂਦਾ ਤੇ ਵਾਲ ਦੇਖ ਕੇ ਕਹਿੰਦਾ ਓਏ ਤੂੰ ਜੌਨ ਸੀਨਾ ਦੇ ਘਰ ਕੰਮ ਕਰਦਾ ਮੈਂ ਕਿਹਦਾ ਦਾ ਹੇਅਰ ਸਟਾਈਲ 4 ਦਿਨ ਹੋ ਗਏ ਆ, ਉਹ ਜਿਹੜੇ ਪੈਸੇ ਤੈਨੂੰ ਖਵਾ ਰਿਹਾ ਸੀ ਉਹਦੀ ਸ਼ਰਟ ਲਈ ਆ। ਇਹ ਬਾਤ ਠੀਕ ਆ, ਚੱਲੇ 7000 ਰੁਪਏ ਦੀ ਸ਼ਰਟ ਲੈ ਕੇ ਆ। ਅੱਜ ਜਿਹੜੇ ਹੋਟਲ ਤੇ ਮੈਂ ਰੋਟੀ ਲੈਣ ਗਿਆ ਉਹਦੇ ਕੋਲ ਮੈਂ ਰੋਜ਼ ਲੈ ਕੇ ਆਉਂਦਾ, ਤੇ ਹੋਟਲ ਵਾਲਾ ਕਹਿੰਦਾ ਹਾਂ ਮੈਂ ਪਛਾੜਿਆ ਹੀ ਨਹੀਂ। ਯਾਰ ਬੜਾ ਵੱਡਾ ਮੈਸੇਜ ਦੇਣ ਦੇ। ਰਿਮੋਟ ਕੰਟਰੋਲ ਉਸਤਾਦ ਜੀ ਬਹੁਤ ਵੱਡਾ ਮੈਸੇਜ ਹੈ ਕਿ ਸੈੱਲ ਮੁੱਕ ਜਾਣ ਤੇ ਸੈੱਲ ਚੇਂਜ ਕਰਕੇ ਨਵੇਂ ਪਾਲ ਫਿਰ ਚੱਲ ਜਾਏਗਾ। ਨਹੀਂ ਮੈਸੇਜ ਕੀ ਆ? ਮੈਸੇਜ ਇਹ ਹੈ ਕਿ ਆਪਣੇ ਆਪ ਨੂੰ ਮੇਨਟੇਨ ਰੱਖਣਾ ਹੈ ਨਾ ਤੇ ਸੈੱਲ ਚੇਂਜ ਕਰ ਲਓ ਆਪਣੇ। ਇਸ ਬੰਦੇ ਦਾ 80 ਰੁਪਏ ਰੋਜ਼ ਦਾ ਉਹ ਖਰਚਾ ਮਕੈਨਿਕ ਹੀ ਹੋਣ ਲੱਗੀ। ਉਹਦੇ ਵਿੱਚੋਂ ਕਿਤੇ ਯਾ ਕਿਸਮਤ ਯਾਰ ਸੀ ਮੈਨੂੰ 2 ਸੋਡਾ ਨਸੀਬ ਹੋ ਜਾਵੇ। ਧੋਨੀ ਜੀ ਜ਼ਮੀਨ ਤੇ ਹਾਂਜੀ ਐਦਾਂ ਕੀ ਹੋਣਾ ਜੀ? ਨਹੀਂ ਕੱਪੜੇ ਦੇ ਵੀ ਕਰ ਲੋ, ਗਰਮ ਹੋ ਜਾਂਦਾ ਹੁੰਦਾ ਸੈੱਲ। ਕੱਪੜੇ ਤੇ ਇੰਜ ਫੜ ਕੇ ਸਾਜੀ ਅੱਜ ਕਰਕੇ ਅੱਖਾਂ ਦੇ ਉੱਤੇ ਲਾਓ ਦਾ ਡਰੋਨ ਚੱਲ ਜੂਗੀ। ਤੂੰ ਜਿਹੜੇ ਚਾਹ ਦੇ ਵਿੱਚ ਇਹਨਾਂ ਦੀਆਂ ਤਾਰੀਫਾਂ ਸ਼ੁਰੂ ਕੀਤੀਆਂ, ਕੱਖ ਵੀ ਨਹੀਂ ਅੰਦਰ। ਆਹੋ 0 ਕਹਿ ਤੇ ਧੋਨੀ ਅੰਬਾਨੀ ਜੀ ਸਾਨੂੰ ਪਤਾ ਵਾ। ਮੋਟਰਸਾਈਕਲ ਮੇਰੀ ਚਲਾਉਂਦਾ ਸੀਗਾ ਤੇ ਮੇਰੇ ਜ਼ਿਹਨ 'ਚ ਵੀ ਨਹੀਂ ਸੀ ਹੁੰਦਾ। ਮੈਂ ਕੋਈ ਕਲਮਾ ਦਰੂਦ ਪੜਦਾ ਹੁੰਦਾ ਤੇ ਆਪੇ ਰੋਹ ਵਾਲੇ ਬੁਲਾਈ ਹੁੰਦੀ ਸੀ। ਆ ਭਾਈ ਪਿਛਲਾ ਗਿਆ 2 ਗਲਾਸ ਲਾ ਦਿਓ। ਭਾਈ ਜ਼ਿਹਨ 'ਚ ਵੀ ਨਹੀਂ। 22000 ਦਾ ਗਲਾਸ ਆ, 50 ਰੁਪਏ ਦਾ ਗਲਾਸ ਆ। ਤੇ ਤੂੰ ਭਾਈ ਜਿਹੜੇ ਪਿਆਵਾ ਦਾ ਯਾਰ ਉਹ ਬੱਚਿਆਂ ਵਾਲਾ ਵਾ, ਉਹਦੇ ਘਰ ਜਾਣ ਦੇ। ਰੋ ਦਾ ਗਲਾਸ ਵੀ ਕੰਧ ਨਾਲ ਮੂੰਹ ਕਰਕੇ ਪੀਂਦਾ, ਕੋਈ ਵੇਖਦਾ ਰਵੇ। ਉਹ ਇਹ ਸਟਾਰੀ ਨਹੀਂ, ਇਹ ਲਕੋਵਾ। ਬੇਟੀ ਫਰਕਾਰ ਪੁਣਾ ਨਹੀਂ ਅੱਜ ਸੀ ਆ। ਹਾਂਜੀ ਨਹੀਂ। ਹਾਂਜੀ ਉੱਥੇ ਵੀ ਦੱਸਦਾ ਸੀ ਧੋਨੀ ਚੈਨੀ ਜੀ ਹੈ ਪਹਿਲੇ ਸਕਾਫ ਸਾਹਿਬ ਕੋ ਕੀਤਾ ਫਿਰ ਬੱਬੂ ਸਾਹਿਬ ਕੋ ਤਾਂ ਜਾ ਕੇ ਬੱਗਾ ਬੱਗਾ ਵੀ ਸੁਣਾ ਦੇਣਾ। ਸਾਡੀ ਗੱਲ ਹੋ ਗਈ ਸੀਗੀ ਲਾਨ। ਚਲੋ ਯਾਰ ਮੋੜ ਸਮਾਨ ਕਰ ਲੋ ਨਾ, ਥੱਲੇ ਕਰਾਓ ਇਹਦੇ ਨਾਲ। ਚਲੋ ਥੱਲੇ ਕਰ ਰਹੇ ਕਾਕੇ ਉੱਠ ਕੇ। ਨਹੀਂ ਰਹਿਣ ਤੇ ਸਹੀ ਆ। ਨਹੀਂ ਉਸਤਾਦ ਜੀ ਥੱਲੇ ਆ। ਉਹ ਯਾਰ ਗਰਮੀ ਤੇ ਨਹੀਂ ਲੱਗਣ ਦੀ, ਤੇ ਕੋਈ ਸਕੂਨ ਹੋਇਆ ਮੈਨੂੰ ਲੱਗਣ ਡਈ ਹੈ। ਨਹੀਂ ਲੱਗਣ ਡਈ ਯਾਰ। ਕਰਦੇ ਉਹ ਯਾਰ ਅਸੀਂ ਯਾਰ ਮੇਰੀ ਲਾਈਫ ਕੋਈ ਨਹੀਂ, ਮੈਂ ਦੂਸਰਿਆਂ ਦੇ ਨਹੀਂ ਰਹਿਣਾ। ਉਹਨਾਂ ਸ਼ਾਇਦ ਪਸੰਦ ਹੈ, ਕੋਈ ਮੈਨੂੰ ਨਾ ਦੱਸ ਯਾਰ ਉਸਤਾਦ ਦਾ ਹੁਕਮ ਕੋਈ ਲੋ ਨਹੀਂ। ਜੀ ਭਾਜੀ ਕਿਹੜਾ ਹੁਕਮ? ਉਸਤਾਦ ਚਲੋ ਆ ਗਈ ਭਾਜੀ, ਆ ਗਈ ਵਾਹ। ਬਸ ਠੀਕ ਹੋ ਗਿਆ, ਛੱਡ ਦੇ ਉਸਤਾਦ। ਤੂੰ ਜਿਹੜੇ ਚੱਕਰਾਂ ਦੀ ਤਾਰੀਫਾਂ ਨਹੀਂ ਚੱਕਰਾਂ ਦੇ ਵਿੱਚ ਨਹੀਂ, ਮੈਂ ਸਿਰਫ ਕੋਈ ਠੰਡਾ ਬੰਦਾ ਵਾ। ਕਸਮੇ ਮੈਨੂੰ ਪੁੱਛ ਕੇ ਵੇਖ, ਉਹ ਟਰਾਲੀਆਂ ਦੇ ਥੱਲੋਂ ਫਰੂਟ ਲੱਭਦਾ ਫਿਰਦਾ ਕਿ ਨੋਨੀ ਥੱਲੇ ਵੜ ਕੇ ਅਮਰੂਦ ਚੁੱਕ ਲਿਆ। ਵੇਖਣ ਡਿਆ ਕਿਤੇ ਟਰਾਲੀ ਉਲਟ ਗਈ ਸੀਗੀ ਵੀ ਥੱਲੇ ਫਰੂਟ ਚਲਾ ਗਿਆ ਵਾ। ਬੇਟੇ ਸਾਨੂੰ ਪਤਾ ਸੀ ਸ਼ਾਨ ਸ਼ਾਨ ਆ। ਉਹ ਇੰਨਾ ਵੀ ਨਹੀਂ ਹੈ ਯਾਰ ਨੂੰ। ਸ਼ੁਕਰ ਅੱਲਾਹ ਤੇ ਤੋਂ ਜਾਨ ਛੁੱਟ ਗਈ। ਯਕੀਨ ਮੰਨ ਸਕੇ ਵਾਲਦ ਸਾਹਿਬ ਤੁਹਾਨੂੰ ਘਰ ਨਹੀਂ ਪਾਉਂਦੇ। ਉਹ ਯਕੀਨ ਮੰਨ। ਤੂੰ ਟਰਾਲੀ ਜੋ ਗੰਨਾ ਖਰੀਦਾ ਡਿਸਕੋਡ ਚਲਾ ਗਿਆ ਸੀਗਾ। ਮੈਨੂੰ ਪਤਾ ਵਾ ਤੇਰਾ ਹਿਸਾਬ। ਉਹ ਤਾਂ ਕਹਿੰਦਾ ਮੈਂ ਪੀਜ਼ਾ ਖਵਾਇਆ ਨੋਨੀ ਨੂੰ, ਪੀਜ਼ਾ? ਜ਼ਿੰਗਰ। ਉਸਤਾਦ ਵਾਲੀ ਓਏ ਮੂੰਹ ਹੈਗੇ ਬਾੜਨ ਵਾਲੇ ਉੱਥੇ। ਤੂੰ ਬਾਲ ਤੇ ਚੈੱਕ ਕਰ ਕਿੱਥੇ ਬਾੜ ਤੇ ਮੈਂ ਪੀਜੇ ਪੂਜਣ ਪਰੌਠੇ ਦਾ ਘੁੱਗੂ ਕਰਕੇ ਸਵੇਰੇ ਫਜਰ ਪੜ ਕੇ ਬਾਹਰ ਫਿਰਦੇ ਹੁੰਦਾ। ਤੁਸੀਂ ਵੱਡੇ ਹੋਟਲ ਤੇ ਚੱਲ ਜਾਓ ਤਾਂ ਸਭ ਤੋਂ ਸਸਤਾ ਮੈਨੂ ਤੁਹਾਡੇ ਘਰ ਆ ਦੇਗਾ, ਭਾਈ ਤੁਹਾਡੇ ਕੋਲ ਅਫੋਰਡ ਨਹੀਂ ਹੋਣਾ ਵੱਡਾ। ਜੇ ਤੁਹਾਡੇ ਵਰਗੇ ਜਿਹੜੇ ਮੈਨੂ ਤੇ ਬੰਦ ਬਣੇ ਹੁੰਦੇ ਨੇ, 버ਗਰ ਬਣੇ ਹੁੰਦੇ, ਉਹ ਵੀ ਖਾ ਜਾਂਦੇ ਇੰਜ ਕਰਕੇ ਵਿੱਚੋਂ ਕੱਢ ਕੇ ਇੰਜ ਫੋਲਡ ਕਰਕੇ ਉਹਦੇ ਲਈ ਕੈਚਅਪ ਲਗਾ ਲੈਂਦੇ ਆ। ਮੇਰੇ
ਤਾਂ ਇਹ ਵੀ ਨਹੀਂ ਪਤਾ ਅਸਲ ਆਉਣਾ ਕਿ ਨਹੀਂ ਸਹੀ ਆਉਣਾ। ਗੱਲ ਹੈ, ਇਹੀ ਗੱਲ। ਸਾਰੇ ਜ਼ਿੰਦਗੀ ਜੋੜ ਜੜਈਆ ਨਹੀਂ, ਕੁਝ ਖਰਚੋ ਖਰਚਈਆ ਵੀ ਹੋਣਾ ਚਾਹੀਦਾ। ਹੁਣ ਮੈਨੂੰ ਨਹੀਂ ਸੱਚੀਆਂ ਹੀ ਹੋਣਗੀਆਂ, ਕਸਮ ਦੇਣ ਨੂੰ ਤਿਆਰ ਆ ਤੁਹਾਡੇ ਕੋਲ ਗੱਡੀ ਇਸ ਤੋਂ ਨਹੀਂ ਲਈ, ਕਹਿੰਦਾ ਮੇਰਾ 150 ਡੇਲੀ ਤੇਲ ਲੱਗਣਾ ਹੁੰਦਾ, ਮੈਂ ਕਿਤੋਂ ਭਰਨਾ? ਹਾਂ ਦੱਸ। ਇਹ ਤੇ ਮੈਂ ਸਰਿਆਮ ਗੱਲ, ਇਹ ਲੁਕਾਉਣ ਸਰਿਆਮ ਨਹੀਂ ਗੱਲ। ਉਸਤਾਦ ਜੀ ਮੈਂ ਤੁਹਾਨੂੰ ਸਿੱਧਾ ਨਹੀਂ ਤੂੰ ਕਮਾਉਣਾ, ਤੂੰ ਕਿਉਂ ਨਹੀਂ ਤੇਲ ਪਵਾ ਸਕਦਾ? ਹਾਂ। ਕੀ ਗੱਲ ਹੈ ਤੈਨੂੰ? ਨਾ ਤੂੰ ਕੱਪੜੇ ਚਾਹੀਦੇ ਪਾਉਣਾ, ਨਾ ਤੂੰ ਆਪਣਾ ਜੁੱਤੀ ਚਾਹੀਦੀ ਲੈਣਾ, ਨਾ ਤੂੰ ਮੋਟਰਸਾਈਕਲ ਲੈਣਾ, ਨਾ ਤੇ ਕੋ ਮੋਬਾਈਲ ਆ। ਉਹ ਤੂੰ ਕੀ ਆ ਤੂੰ? ਨਾ ਤੇਰਾ ਵਿਆਹ ਹੋਇਆ ਨਾ ਤੇਰੇ ਨਿਆਣੇ। ਤੂੰ ਕਾਕਾ ਰੱਦਿਆ ਬੰਦਾ ਰੱਦਿਆ ਇੱਕੋ ਯਾਰ ਹੈ, ਕਿਸੇ ਦਿਲਾਵਰ ਵੀ ਪੁਰ ਕਰਾ ਗਿਆ ਭਲਾ, ਕਿਉਂ ਮਜੀਸ਼ੀਅਨ ਕੋ ਪੈਸੇ ਦੇਣੇ ਸੀ, ਮਜੀਸ਼ੀਅਨ ਨੇ ਦਿਲਾਵਰ ਕੋ 2500 ਲਾ ਕੇ ਦਿੱਤਾ, ਉਹ ਨਹੀਂ ਨਿਲ ਹੋਣ ਡਿਆ ਵੀ 1500 ਕਮਾਇਆ, ਦਿਲਾਵਰ ਦਾ 2500 ਦਿਲਾਵਰ ਨੇ ਮਰਨ ਜੀਣ ਖਤਮ ਕਰਤਾ, ਉਹ ਕਹਿੰਦਾ ਐਂਡ ਆ ਸਾਡੇ ਵੱਲੋਂ। ਉਹਨੇ ਮੇਰਾ ਨੰਬਰ ਬਲੌਕ ਕਰਤਾ ਵੀ ਮੈਂ ਦਿਲਾਵਰ ਤੇਰਾ ਕੀ ਵਿਗਾੜਿਆ, ਮੈਂ ਤਾਂ ਤੇਰਾ ਭਰਾ ਵਾਂ, ਹਾਂ ਦੇਖ ਲੈ। ਉਹ ਤੂੰ ਨਾ ਕੰਨ ਫੜ ਕੇ ਬੋਲਿਆ ਕਰ, ਤੇਰਾ ਮੂੰਹ ਢਿੱਲਾ ਵਾ। ਓਏ ਓਏ ਓਏ, ਅੱਛਾ ਜੀ, ਕਿਉਂ ਨਹੀਂ? ਠੀਕ ਹੈ ਜੀ। ਇਹ ਹੁਣ 9 ਵਜੇ ਜਾ ਕੇ ਰਕਸ਼ਾ ਝਾੜੋ ਲਾ ਰੱਖੇ ਗਿਆ ਹੈ ਜੀ, ਤੇ ਸੌਣਾ ਵਾ। ਯਾਰ ਜਿੱਤੇ ਮਰਜ਼ੀ ਸੁਈਏ, ਲੇਕਿਨ ਸ਼ੁਕਰ ਹੈ ਗੱਡੀ ਤੋਂ ਤੇ ਜਾਨ ਛੁੱਟੀ ਆ। ਯਾਰ ਮੈਂ ਜਿਹੜਾ ਮੈਨੂੰ ਸੋਹਣਾ ਸੀ ਉਹਦਾ ਕੀ ਕਰਨਾ? ਤੁਸੀਂ ਹੱਸੇ ਨਹੀਂ ਹਲੇ ਤੱਕ, ਅੱਜ ਤਾਂ ਆਪਣੇ ਤਾਂ ਨਿਲ ਕਰਕੇ ਬੈਠੇ। ਆਪਣੀ ਗੱਲ ਕਰਕੇ ਆਪੇ ਹੱਸੇ ਅਸੀਂ ਤੇ ਓਕੇ ਹੋਰ ਕਰਦਾ। ਤੁਸੀਂ ਭਾਈ ਫੈਸਲ ਨੂੰ ਚੈਲੰਜ ਦਿੱਤਾ ਵਾ, ਵੱਡੀ ਵੱਡੀ ਦੁਨੀਆ ਨੂੰ। ਭਰਾਵਾ ਮੈਂ ਨਹੀਂ ਹਰਾ ਸਕਦਾ, ਉਸਤਾਦ ਜੀ ਨੂੰ ਕੋਈ ਨਹੀਂ ਹਰਾ ਸਕਦਾ। ਉਸਤਾਦ ਜੀ ਨੂੰ ਕੋਈ ਨਹੀਂ ਜਿੱਤ ਸਕਦਾ। ਇਦਾਂ ਦਾ ਭਲਵਾਨ ਲੜਨ ਤੋਂ ਪਹਿਲੇ ਖਾੜੇ ਦੀ ਮਿੱਟੀ ਖਾ ਕਹੂਗਾ ਮੈਂ ਹਾਰ ਜਾਣਾ ਵੀ ਆ। ਮਿੱਟੀ ਦੇ ਤਰਫ ਕੀ ਦੱਸਿਆ ਵੀ ਇਹਦਾ ਤਕੜਾ ਭਲਵਾਨ ਅੱਗੋਂ ਆ ਜਾਣ ਦਿੰਦਾ, ਭਲਵਾਨ ਧਵਾਲ ਹੀ ਨਹੀਂ ਛੱਡਦਾ। ਅੱਛਾ ਚੱਲ ਸਹਾ ਨਾ ਹੁਣੇ ਗੱਲਾਂ ਬਾਤ ਕਰ ਲਈ। ਉਸਾਦ ਕੀ ਕਿਉਂ? ਹਾਂਜੀ ਕਿਉਂ? ਹਾਂਜੀ, ਹਸਾਦਾ ਕਿ ਨਹੀਂ? ਇਹ ਸੱਚੀ ਮੁੱਚੀ ਨਹੀਂ, ਇਹ ਮਾਦਰਤ ਦੇ ਨਾਲ ਕਾਮੇਡੀ ਯੈਸ ਕਾਮੇਡੀ ਵੇਖਣੀ ਨਾ ਤੇ ਮਜ਼ਾਕਰਾ ਦਾ ਸ਼ੋਅ ਚੁੱਕ ਕੇ ਵੇਖੋ, ਉਹ ਕਾਮੇਡੀ। ਇਹਨੂੰ ਉਹਨੇ ਪੇਟ ਦੇ ਵਿੱਚ ਜੋ 버ਗਰ ਖਾ ਲਿਆ, ਉਹਨੇ ਮਿੱਟੀ ਖਾ ਲਈ, ਪਹਿਲਵਾਨ ਨਹੀਂ ਬਾਲੂ ਨੇ ਇੰਜ ਕਰਤਾ, ਬਾਲੂ ਨੇ ਗਿਆ ਭਾਈ ਚੱਲ ਪਿੰਜਰਾ ਖੁੱਲਾ ਰਹਿ ਗਿਆ। ਇਹ ਨਹੀਂ ਕਾਮੇਡੀ। ਨਹੀਂ ਗੁਰਬਤ ਜਦੋਂ ਤੱਕ ਹਾਂਜੀ ਯਾਰ ਜਦੋਂ ਤੱਕ ਤੁਹਾਡੇ ਦਿਲ ਚ ਆਹੋ ਜਦੋਂ ਤੱਕ ਤੁਹਾਡੇ ਦਿਮਾਗ ਚ ਗੁਰਬਤ ਨਹੀਂ ਨਾ ਜਾਂਦੀ, ਨਹੀਂ ਬਾਲੂ ਵਾਲਾ ਕੀ ਉਹ ਗੱਲ ਪਿੰਜਰਾ ਖੁੱਲਾ ਰਹਿ ਗਿਆ, ਭਾਲੂ ਪਿੰਜਰਾ ਖੁੱਲਾ ਰਹਿ ਗਿਆ। ਇਹ ਕਿਹੜੀ ਗੱਲ ਸੀ? ਉਹਨੇ ਕੀਤੀ ਕਿ ਨਹੀਂ ਆਹੋ ਐਦਾਂ ਦੇ ਬਾਲੂ ਚਿੜੀਆ ਘਰ ਚ ਚੌਕੀ ਤੁਹਾਨੂੰ ਕਹਿੰਦੇ ਮਿੰਜਰਾ ਮਨ ਕੱਢ। ਉਹ ਇੰਜ ਦੀਆਂ ਗੱਲਾਂ ਦਿਲ ਚੋਂ ਗੁਰਬਤ ਕੱਢੋ। ਬਈ ਸੂਟ ਨਵੇਂ ਲਿਆਂਦੇ ਨਾ ਉਹ ਪਾਉਂਦੇ, ਗੱਡੀ ਅਫੋਰਡ ਕਰ ਸਕਦਾ, ਗੱਡੀ ਨਹੀਂ ਲੈ ਰਿਹਾ। ਹਾਂ ਐਵੇਂ ਘੱਟੇ ਦਾ ਮੂਲ ਵੇੜ। ਅੱਲਾ ਜਾਣਦਾ, ਤੋਬਾ ਅਸਤਗਫਾਰ। ਇਹਨਾਂ ਨੂੰ ਇੰਨਾ ਮੈਂ ਦਿਲ ਕਰੇ ਟਿਕਟੋਕ ਬੈਨ ਹੋਈ, ਇਹਨਾਂ ਦੇ ਪੈਸੇ ਵਿੱਚ ਹੀ ਰਹਿ ਜਾਣੇ ਨੇ, ਕਢਾਣ ਹੀ ਨਹੀਂ ਡੇ। ਓਏ ਹੋਏ ਦੇਖ ਲੈ ਮਾਸ਼ਾਅੱਲਾ ਕਿੱਥੋਂ ਕਿੱਥੇ ਆ ਕੇ ਕਿੰਨੀ ਸਟਰਗਲ ਕਰਨ ਦੇ। ਮੈਂ ਤੈਨੂੰ ਕਹਿਣ ਡਿਆ ਵਾ, ਤੁਸੀਂ ਉਹਨਾਂ ਨੂੰ ਹਸਾਉਣ ਦਿਲ ਚੋਂ ਗੁਰਬਤ ਕੱਢੋ। ਉਹਨਾਂ ਨੂੰ ਹਸਾਉਣ ਦੀ ਬਜਾਏ ਤੁਹਾਨੂੰ ਸ਼ੇਆਂ ਨੂੰ ਰਲਾਉਣ ਲੱਗੇ। ਉਸਤਾਦ ਜੀ ਅਮੀਰ ਹਸਾਉਣਾ ਇੱਕ ਨੂੰ, ਰੋਣਾ ਕਿਹਨੂੰ ਨੂੰ? ਠੀਕ ਹੈ ਇੱਕ ਐਡੀ ਬਰੀਕ ਗੱਲ ਕਰਨ ਲੱਗਾ ਵਾ, ਤੁਸੀਂ ਸਮਝਦੇ ਆ ਕਿਉਂਕਿ ਤੁਸੀਂ ਉਸ ਗੱਲ ਦੇ ਉੱਤੇ ਜੇ। ਸਿਆਣੇ ਕਹਿੰਦੇ ਆ ਕਿ ਅਗਰ ਤੁਸੀਂ ਕਾਰ ਲੈਣੀ ਹੈ ਨਾ ਤੇ ਕਾਰਾਂ ਵਾਲਿਆਂ ਨਾਲ ਫਿਰੋ। ਹਾਂਜੀ ਇੱਥੇ ਸਾਰਿਆਂ ਨੇ ਕਾਰਾਂ ਲੈਣੀਆਂ ਵਾ ਤੇ ਇਕੱਲੇ ਕਾਰ ਵਾਲੇ ਨਾਲ ਫਿਰਨ ਦੇ। ਨਾਲੇ ਤਾਂ ਹੁੰਦੀ ਜੀ ਗੁਰਬਤ ਦੇਣ ਚੋਂ ਕੱਢੋ, ਤੋੜ ਭੰਨ ਛੱਡੋ। ਹਾਂਜੀ। ਤੂੰ 8000 ਰੁਪਏ ਸਾਡੇ ਸਾਹਮਣੇ ਤੋੜਿਆ ਵਾ, ਅਸੀਂ ਤੇ ਕੁਝ ਨਹੀਂ ਕਿਹਾ। ਕੀ ਪੱਥਰ ਦਾ ਸੀ ਤੋੜਦਾ ਉਹ ਬੈਠਾ ਜਾ ਰਹੀ ਹੈ ਤੂੰ ਖੈਰ ਤੇ ਖਰਚ ਕੀਤਾ, ਮੇਨ ਚੰਗਰੀ ਖਰਚ ਕਰਨ ਹਾਂਜੀ ਦਾ ਲਚਾਰ ਖਾਰਸ਼ ਕਿਹਨੂੰ ਕਹਿੰਦੇ ਨੇ? ਖਾਰਸ਼ ਪੈਸੇ ਤੇ ਲਾਏ 8000 ਸਾਡੇ ਸਾਹਮਣੇ। ਅੱਛਾ ਜਿਹੜਾ ਐਂਟੀ ਕਰਦਾ ਪਿਆ ਫੜ ਕੇ ਹਿਸਾਬ ਨਾਲ ਉਹਨਾਂ ਨੇ ਖਾਰਸ਼ ਕੀਤੀ। ਇੰਜ ਕਰਕੇ। ਅੱਛਾ ਇਹ ਉੱਥੋਂ ਤੱਕ ਹੁਣ ਜਿਹੜਾ ਕਹਿੰਦਾ ਹੋਇਆ ਆ ਕੀ ਕਹਿੰਦਾ ਜੀ ਖਾਰਸ਼ ਕਰ ਰਿਹਾ। ਨਜ਼ਾਕਤ ਦੀ ਗੱਲ। ਕਹਿੰਦਾ ਇਹ ਭਾਈ ਖਾਰਸ਼ 150 ਨਾਲ ਨਹੀਂ ਹੋ ਸਕਦਾ। ਇਹਨੇ 8000 ਨੇ ਕੀਤੀ ਖਾਰੇ ਤੇ ਵਾਲਾਂ ਦੀ ਲਾ ਲਏ। ਦੱਸੋ ਸਲੂਟ ਜਾ ਉਸਤਾਦ ਮੁਹਤਰਮ 20000 30000 ਰੁਪਇਆ ਕਮਾਇਆ, ਉਸ ਬੱਚੇ ਨੇ ਛੋਟਾ ਗੋਸ਼ਤ ਅੱਛੇ ਲੈਵਲ ਦਾ ਖਾਧਾ। ਕਿੰਨੇ ਕਿਹਨੇ ਖਾਧਾ ਭਾਜੀ? ਫੈਸਲ ਆ ਦੇਖੋ ਉਹਨੇ ਕਿਹਾ ਉਹ ਸੁਬਹ ਸਲਾਮੀ ਤੋਂ ਨਾਸ਼ਤਾ ਕਰ ਗਿਆ, ਕਿਹੜੇ ਟਾਈਮ ਖਾ ਲਿਆ? ਤੂੰ ਹੀ ਉੱਥੇ ਸੀਗਾ ਫਿਰ। ਮੈਂ ਤਾਂ ਤੈਨੂੰ ਦੇਖਿਆ। ਤੇਰਾ ਅੱਧਾ ਖਾਨਦਾਨ ਬੈਠਾ ਹੁੰਦਾ, ਤੈਨੂੰ ਰਿਪੋਰਟ ਹੀ ਉਹ ਵਜਾਉਂਦੇ ਕਿ ਪੁੱਤ ਨੂੰ ਉਹਨੇ ਵੀ ਆਇਆ ਸੀ, ਇਹਦੇ ਨਾਲ ਹੀ ਆ ਜਾਂਦਾ ਕਿਤੇ। ਅੱਲਾ ਮਾਫੀ ਦੇ ਯਾਰ ਅੱਛੀ ਗੱਲ ਆ, ਉਹ ਕਮਾਂਡ ਹੈ ਉਸਤਾਦ ਜੀ, ਸਿਰਫ ਉਹਨੇ ਆਪਣੇ ਕਿਚਨ ਨੂੰ ਹੈਪੀ ਰੱਖਿਆ, ਗੋਸ਼ਤ ਖਾ ਬਾਹਰ ਰਿਹਾ। ਕਿਚਨ ਹੈ ਨਹੀਂ ਉਹਨਾਂ ਦਾ ਘਰ, ਪਰਦਾ ਲਾ ਕੇ ਐਡਜਸਟਮੈਂਟ ਹੋਣ ਰਹੀ ਆ। ਕਿਚਨ ਕਿੱਥੋਂ ਆ ਗਿਆ? ਮਾਫੀ ਦੇ ਦੀ ਆ ਰਕਸ਼ੀ। ਤੁਸੀਂ ਪਿਛਲਾ ਆਪਣਾ ਮਾਜ਼ੀ ਦੇਖੋ, ਕਬਰ ਪਹਿਲੇ ਬਹੁਤ ਭਾਰੀ ਆ। ਅੱਜ ਤੱਕ ਭਾਈ ਮਿੱਠੇ ਨੇ ਉਸਤਾਦ ਜੀ ਸਟੋਰ ਤੋਂ ਫਲ ਨਹੀਂ ਲਿਆ। ਮਾਠੀ ਰੈਕਸਿਨ ਵਾਲੀਆਂ ਰੇੜੀਆਂ ਤੋਂ ਫਲ ਲੈਂਦਾ ਵਾ, ਜਿੱਥੇ ਬੰਦਾ ਥੋੜੀ ਜਿਹੀ ਰੇੜੀ ਤੋੜੇ ਤੇ ਅੰਬ ਖਿਲਰ ਜਾਂਦੇ ਸਾਰੇ। ਅੱਛਾ ਤੈਨੂੰ ਤਾਂ ਮੁਹੱਲੇ ਚ ਨੋਨੀ ਕੰਧਾਰੀ ਕਹਿੰਦੇ ਆ, ਤੂੰ ਕਿਹੜਾ ਖਾਂਦਾ ਰਿਹਾ? ਯਾਰ ਖਾਂਦੇ ਰਹੇ ਥੋੜਾ ਕਿੰਨਾ। ਜਿਹਾ ਹੱਸਿਆ ਸੀ ਮੈਂ। ਐ ਤੁਹਾਡੀ ਮਜਬੂਰੀ ਬਣ ਜਾਏਗੀ ਅੱਲਾ ਥੋੜਾ ਜਿਹਾ ਸਟਾਰਟ ਹੋ ਪੱਕਾ ਹੋ ਜਾ। ਹਾਂ ਲਚਾਰ ਸੁਪਰਮੈਨ ਤੇ ਵੀਲ ਚੇਅਰ ਸਮੇਤ ਉੱਡਣ ਦਿਆ। ਲਾਚਾਰ ਮਜ਼ਦੂਰ ਕਹਿ ਦੇ ਤੂੰ। ਮਜ਼ਦੂਰ ਯੂਰਨ ਬੈਗ ਇੱਧਰ ਉੱਧਰ ਜਾਣ ਡਿਆ। ਨਹੀਂ ਉਹ ਕੀ ਕਿਹਾ ਸੀ ਮਿੱਠੇ ਭਾਈ ਕਿਉਂ ਨਹੀਂ? ਕਿਉਂ ਕਿਹਾ ਕਿ ਮੈਨੂੰ ਕੱਲੇ ਨੂੰ ਫਸਾਤਾ? ਨਹੀਂ ਮੈਂ ਤੂੰ ਫਸਾ ਲਿਆ ਮੈਨੂੰ। ਫਸਾਇਆ ਨਹੀਂ ਨਾ ਤੈਨੂੰ। ਅੱਛਾ ਉਸਤਾਦ ਜੀ ਜਿਹੜੇ ਕਮਾ ਕੇ ਸਿਰਫ ਅੱਛਾ ਖਾਣ ਦੇ ਨੇ, ਹਾਂ ਉਹ ਸਹੀ ਕਰ ਰਹੇ ਨੇ ਮੇਰੀ ਨਜ਼ਰ ਦੇ ਮੁਤਾਬਿਕ। ਮਤਲਬ ਮਸਲਨ ਕਿ ਅਗਰ ਮਿਸਾਲ ਦੇ ਤੌਰ ਤੇ ਲੱਖ ਰੁਪਇਆ ਕਮਾਇਆ ਤੇ ਉਹ ਡੇਲੀ ਯਾਨੀ ਕਿ ਛੋਟਾ ਗੋਸ਼ਤ ਖਾ ਰਹੇ, ਅੱਛਾ ਖਾਣਾ ਖਾ ਰਹੇ, ਦੇਸੀ ਘਿਓ ਵਾਲਾ ਨਹੀਂ ਉਹ ਖਾਣਾ। ਘਰ ਦਾ ਵੀ ਤੇ ਹਿਸਾਬ ਕਿਤਾਬ ਦੇਖਣਾ ਨਾ ਕਿ ਲੱਖ ਰੁਪਇਆ ਕਮਾ ਲਿਆ ਤੇ ਹੁਣ ਮੇਰੇ ਘਰ ਦੇ ਕਿੰਨੇ ਖਰਚੇ ਨੇ। ਨਹੀਂ ਘਰ ਦੇ ਵੀ ਨਾਲ ਹੀ ਖਾਂਦੇ। ਯਾਰ ਮਕਸਦ ਇਹ ਹੈ ਕਿ ਆਹੋ
ਜ਼ਿੰਦਗੀ ਤਾਂ ਰਹੀ ਇਹ ਦਿਖਾਵੇ ਉਹਦੇ ਵਿੱਚੋਂ 60,000 70,000 75,000 ਖਰਚਾ ਹੋ ਗਿਆ, ਬਾਕੀ 25,000 ਬਚ ਗਿਆ। ਉਹਦੇ ਚ ਕੋਈ ਆਪਣਾ ਜੁੱਤੀ ਕਪੜਾ ਕੋਈ ਸ਼ਰਟ ਇੱਕ ਅੱਧੀ ਲੈ ਲਓ, ਹਾਂਜੀ ਉਹਦੇ ਚ ਕੋਈ ਬੱਚਿਆਂ ਨੂੰ ਬਾਹਰ ਭਰਾ ਦਿਓ, ਉਹਦੇ ਚ ਕੋਈ ਚੀਜ਼ ਅੱਛੀ ਕਰ ਲਓ। ਇਹ ਦਿਖਾਵੇ ਦੇ ਜ਼ੁਮਰੇ ਚ ਆਉਂਦਾ ਵਾ। ਤੁਸੀਂ ਟੀ10 ਬੈਗ ਕਹੀ ਜਾਣਾ ਯਾਰ ਮੈਂ ਦੇ ਘਰ ਮਟਨ ਖਾਦਾ ਵਾ, ਹਾਂ ਖਾਦਾ, ਉਹਦੀ ਪਕੜ ਬਹੁਤ ਮਜ਼ਬੂਤ ਹੈ। ਮੈਂ ਕਦੋਂ ਤੁਸੀਂ ਪਤਾ ਨਹੀਂ ਕਿੰਨਾ ਦਿਲਦਾਰੀ ਕਰਨ ਦੇ ਉਹ ਡੇਲੀ ਖਾ ਕੇ ਜਾਂਦਾ ਵਾ, ਅਗਲਾ ਕਹਿੰਦਾ ਮੈਂ ਸਿੰਗਲ ਮਾਫੀ ਦੇ ਦੇ ਯਾਰ। ਉਸ ਪੂਰੀ ਲਾਈਨ ਚ ਮਟਨ ਨਹੀਂ ਪੱਕਾ ਜਿਸ ਲਾਈਨ ਚ ਇਹ ਰਹਿੰਦੇ ਆ। ਨਹੀਂ ਇਦਾਂ ਤਾਂ ਤੂੰ ਸਵੇਰ ਸ਼ਹਿਰ ਦੇ ਉਹ ਜਿਹੜੇ ਗੁੱਡ ਮਾਰਨਿੰਗ ਵਾਲੇ ਸ਼ੋਅ ਹੁੰਦੇ ਉਹਨਾਂ 'ਚ ਖਾਣਾ ਪਕਾਣਾ ਸਿਖਾਉਂਦੇ ਹਰ ਸ਼ੈ ਦਿਖਾਉਂਦੇ, ਉਹ ਤੇ ਫਿਰ ਬੈਨ ਹੋ ਜਾਣਗੇ। ਉਹ ਨਹੀਂ, ਉਹਨੇ ਕਿਹਾ ਉਹ ਸਾਡੀ ਮਾਜ਼ਰਤ ਨਾਲ ਇਸ ਟਾਈਮ ਸਭ ਤੋਂ ਲਗਜ਼ਰੀ ਸਟਾਈਲ ਜਿਹੜਾ ਉਸ ਬੱਚੇ ਉਹ ਭਾਜੀ ਸਿਰਫ ਵਾਲ ਹੋਏ ਆ। ਉਹ ਨਹੀਂ, ਉਹ ਲਾਰਾ ਦਾ ਜੂਸ ਬਲੀਚ ਲਾਈ ਆ 30 ਰੁਪਏ ਵਾਲੀ ਤੁਹਾਡੇ ਕਰ ਦਿੰਦਾ ਬਸ ਸਵੇਰੇ। 2000 ਰੁਪਇਆ ਮੈਂ ਦੇਣਾ ਸਾਜੀ ਇੱਥੇ ਬੈਠਾ, 2000 ਭਾਈ ਮਿੱਠਾ ਦੇਵੇ ਇੱਥੇ ਬੈਠਾ ਹੀ 4000 ਦੀ ਸ਼ੈਕ ਵਾਲੋ। ਬਸ ਇੱਕ ਮਿੰਟ ਠਹਿਰ, ਇੱਕ ਮੈਨੂੰ ਨਹੀਂ ਪਤਾ ਤੇਰੀ ਨੇਚਰ ਦਾ। ਅੱਛਾ ਭੈਣੋ, ਤੁਸੀਂ ਜਿਹੜੀ ਸ਼ਰਤ ਮੇਰੇ ਕੋਲ ਰਹੇ ਆ, ਕਿਹੜੀ ਸਾਜੀ? ਕੌਣ ਜਿਹੜੀ ਮੈਂ 5000 ਰੁਪਇਆ ਤੁਸੀਂ ਲੈਣਾ ਸੀ ਕਿਸੇ ਕੋਲ ਕੈਸ਼, ਓਏ ਸਹੀ ਗੱਲ ਉਸਤਾਦ ਜੀ, ਜੈਨੂਇਨ ਹੋ ਰਹੀ ਹੈ। ਉਹ ਤੁਸੀਂ ਜਿਹੜੀ ਹਾਰ ਗਏ ਉਹਦਾ ਤੇ ਕੁਝ ਕਰੋ। ਕਿਹੜੀ ਸਾਜੀ? ਉਹ ਲੈ ਅੱਛਾ ਹੁਣ ਮੇਰੀ ਗੱਲ ਸੁਣੋ, ਲਓ ਜੀ ਸਲਮਾਨ ਇਸ ਚੀਜ਼ ਦਾ ਗਵਾਹ ਵਾ। ਇੱਕ ਸੈਕਿੰਡ, ਕਿੱਦਣ ਦਾ ਭਾ ਸਲਮਾਨ ਮੈਂ ਕਹਿੰਦਾ ਯਾਰ ਮੇਰੇ ਕੋਲ ਰੋਟੀ ਖਾ ਨਹੀਂ ਤੇ ਜਾਂ ਫਿਰ ਉਹ ਤੁਸੀਂ- ਤੇਰੀ ਗੱਲ ਹੀ ਹੋਣ ਦੇ ਜਾਂ ਫਿਰ ਹਾਰ ਮੰਨ ਲਓ। ਉਸਤਾਦ ਜੀ ਇੱਕ ਮਿੰਟ ਭੈਣ, ਹੋਰ ਗੱਲ ਸੀ। ਤੁਸੀਂ ਪਿਛਲੇ ਦਿਨਾਂ 'ਚ ਕਹਿ ਗਏ ਆ ਹਾਂ ਹੁਣ ਜ਼ਿਹਨ ਚ ਆਇਆ। ਇਹ ਸਾਡੀ ਕੀ ਕਹਿ ਕੇ ਗਿਆ? ਅਸੀਂ ਦਲੀਲ ਆਉਂਦੇ ਇੱਥੇ, ਕੀ ਕਹਿ ਕੇ ਗਿਆ? ਤੁਸੀਂ ਕਹਿੰਦੇ ਹਕੂਮਤ ਕਰ ਲਈ ਤਾਂ ਸਾਡੇ ਵੱਡੀਆਂ ਨੇ ਅੱਜ ਕਰਤਾ ਜੇ ਕਰਤਾ ਬਹੁਤ ਕਰਤਾ। 5000 ਰੁਪਿਆ ਵਾ ਦੀ ਗੱਲ ਕੋਈ ਨਹੀਂ। ਉਹ ਮੰਦੀ ਵਾਲਿਆਂ ਦੇ ਮੰਗਾਓ ਇੱਥੇ ਨਹੀਂ ਜਾਣਾ 5000 ਕਾਹਦਾ? ਗੱਡੀ ਦਾ। ਅੱਛਾ ਗੱਡੀ ਦੀ। ਹਾਂਜੀ ਹਾਂਜੀ ਉਹ ਖੋਇਆ ਨਹੀਂ ਲੈਣੀ ਨਹੀਂ ਸਾਜੀ ਇਹਨਾਂ ਨੂੰ ਇਹਨਾਂ ਨੂੰ ਸਾਰਾ ਸਾਨੂੰ ਗੱਡੀ ਜਿਹੜੀ ਲਈ ਹੈ। ਨਵੀਂ ਤੁਸੀਂ ਮੀਰਾ ਦਾ ਹੁਣ ਬ੍ਰੇਨ ਟਿਊਮਰ ਹੋ ਗਿਆ ਹੈ ਤਾਜਾ। ਭਾਜੀ ਤੁਸੀਂ ਨਹੀਂ ਕਹਿ ਗਏ ਸੋਚ ਮੇਰੇ ਆ ਵੀਰਾ, ਮੇਰੇ ਆ ਭਰਾਵਾ, ਮੈਨੂੰ ਦੱਸੋ ਕੀ ਖਾਣਾ ਹੈ? ਅਸੀਂ 16 ਵਾਰੀ ਦੱਸ ਟਾਈਮ ਲੰਘੇ ਆ, ਉਸਤਾਦ ਮੋਹਤਰਮ 15 ਟਾਈਮ ਲੰਘੇ ਆ। ਇਹਨਾਂ ਨੇ ਖਾਣਾ। ਨਹੀਂ 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 ਮੈਂ ਪਹਿਲੇ ਆਂਡੇ ਖਾ ਕੇ ਮੈਂ ਪੂਰੇ ਆ। ਉਸਤਾਦ ਜੀ ਤੁਸੀਂ ਆਰਡਰ ਲਾਣਾ ਹੈ ਕਿ ਕੀ ਬਣਵਾ ਕੇ ਲਿਆਵਾਂ? ਛੋਟਾ ਗੋਸ਼ਤ, ਮੰਦੀ, ਪੋਟੇ ਕਲੇਜੀਆਂ, ਮਸਰ ਚਾਵਲ, ਐਨੀਵਨ ਡਿਸ਼ ਕਮਿੰਗ ਵਿਦ ਮੀ। ਛੱਡ ਦੋ ਤੁਸੀਂ 5000 ਰੁਪਿਆ ਨਗਦ ਦੋਨਾਂ ਦੀ ਮੰਗਾ ਲਾਂਗੇ ਸਾਰਾ ਕੁਝ। 5000 ਦਾ ਕੀ ਆਣਾ, ਕਿੰਨੇ ਜਾਣੇ ਆਪਾਂ? ਉਹ ਯਾਰ 5000 ਠੀਕ ਹੈ। 5000 ਠੀਕ ਆ ਯਾਰ, ਹਲ ਮੰਦੀ ਜੋ 5000 ਯਾਰ ਆ ਬੱਚਾ ਸਹੀ ਹੈ ਜਿੱਦਣ 3200 ਰੁਪਏ ਦਾ ਥਾਲ ਹੈ। ਹਾਂ ਦੋ ਹੋਏ ਨੇ। ਦੋ ਥਾਲ ਹੋਣੇ 6400 ਰੁਪਏ ਦੇ। 6400 ਰੁਪਏ ਲੈ ਲਓ ਗੱਲ ਨੂੰ। ਛੋਟਾ ਗੋਸ਼ਤ ਤੁਸੀਂ 14 ਜਾਣਾ ਲਿਆਓ, ਉਹਦਾ 14000 ਲੱਗ ਜਾਣਾ। ਨਾਲੇ ਸਾਜੀ ਉਹ ਲੰਬਾ ਚਲੋ ਗੋਸ਼ਤ 4 ਬੰਦਿਆਂ ਦਾ 4 ਕਿਲੋ ਗੋਸ਼ਤ ਲਏਗਾ, ਪਕਾਏਗਾ। 6000 ਰੁਪਿਆ ਦੇ ਦੋ ਥਾਲ ਮੰਗਾਓ ਮੰਦੀ ਦੇ ਹਾਂ ਆਹਾ 6400 ਦੇ। ਹਾਂਜੀ ਰੋਲਾ ਮੁੱਕ ਜਾਣਾ। ਹਾਂ ਆ ਗਏ ਬੋਲ ਸਾਨੂੰ ਸਾਜ ਵਾਲੇ ਦੱਸੋ ਯਾਦ ਸਾਡੇ ਹੈ ਕੋਲ ਕੀ ਖਾਣਾ ਵਾ? ਕੱਲ ਆ ਜੀ। ਉਹ ਮੈਚ ਤੇ ਮੈਸ਼ ਕੈ ਮੋੜ ਚ ਹਾਂ ਮੈਚ ਕਿਆ ਹੋਣੀ ਨਾਮ ਹੁੰਦੀ। ਵੱਡਾ ਸੀਗਾ, ਉਹਨੇ ਕਿਹਾ ਮੈਂ ਉੱਧਰ ਦਾ ਭੁੱਲਿਆ ਫਿਰਦਾ ਉਦਣ ਦਾ। ਮੈਂ ਗੱਲ ਕਰ ਰਿਹਾ ਬੇਟਾ। ਭਾਜੀ ਤੁਹਾਡੇ ਨਿਕਲ ਗਿਆ ਵਾ ਨਹੀਂ ਨਹੀਂ ਦਿਮਾਗੋਂ। ਉਹ ਭਾਈ ਨਾਲ ਕਹਿੰਦੇ ਭਾਈ ਨਾਲ ਲੜਨ ਲੋਰੋਂ ਗੱਲ ਹੋਈ ਸੀ। ਉਹਨੇ ਕਿਹਾ ਭਾਈ ਫੈਸਲਾ ਲਾ ਲਵੇ। ਸਲਮਾਨ ਨੇ ਕਿਹਾ ਭਾਂ ਫੈਸਲਾ ਲਾਉਣਗੇ, ਦਾਨਿਸ਼ ਆਊਗਾ, ਸਾਰੇ ਫੇਰ ਰੋਟੀ ਖਵਾਈ। ਮੈਂ ਉਦੋਂ ਮੈਂ ਕਿਹਾ ਯਾਰ ਯਾਰ ਤੂੰ ਕਦੀ ਖਵਾਉਣੀ? ਪੀਕੇ ਪੀਕੇ ਦੇ ਜਿੱਤਿਆ ਸਾਜ ਜੀ 7 ਲੱਖ ਰੁਪਏ ਦਾ ਮੈਚ ਜਿੱਤਿਆ ਸਾਜੀ ਆਫੀਸ਼ੀਅਲ ਪੀ। ਲੈ ਲੈਣਾ ਮੁਹੰਮਦ ਰਸੂਲ ਇਹਨਾਂ ਨੂੰ ਸੀ ਆਇਆ। ਮੈਂ ਦੱਸਦਾ ਇਹ ਭਾਈ ਮਿੱਠੇ ਦੀ ਕਾਦੀ ਰੋਟੀ ਸੀਰੀਅਸ ਇੱਕ ਮਿੰਟ। ਭਾਈ ਮਿੱਠਾ ਕਹਿੰਦਾ ਯਾਰ ਮੈਂ ਟਿਕਟੋਕ ਤੇ ਲਾਈਵ ਆ ਰਿਹਾ, ਅੱਲਾ ਲੰਗਰ ਦੇ ਰਿਹਾ ਵਾ, ਅੱਲਾ ਨੇ ਨਿਜ਼ਾਮ ਚਲਾਇਆ ਵਾ, ਚਲੋ ਮੈਂ ਪੀਕੇ ਵੀ ਜਿੱਤ ਗਿਆ ਵਾ। ਮੈਂ ਕਹਿੰਦਾ ਮੈਂ ਆਪਣੇ ਸਾਰੇ ਨੂੰ ਨਹੀਂ ਪੀਕੇ ਤੇ ਗੱਲ ਹੋਈ ਸੀ। ਓਏ ਲੈਣੇ ਦੇਣੇ ਵਾਲੇ ਨਿਲ ਕਰ। ਅਲਹਮਦੁਲਿਲਾ, ਲੈਣੇ ਸਾਰੇ ਦੇਣੇ ਨਿਲ ਸ਼ੁਕਰ ਹੈ ਜੀ। ਕਰ ਤੂੰ। ਹਾਂ। ਫੇਰ ਹਰ ਸ਼ੈ ਨਿਲ ਕਰ ਲਈ ਆਪਾਂ। ਭਾਈ ਮਿੱਠਾ ਕਹਿੰਦਾ ਪਹਿਲੇ ਫਰਜ਼ੰਦ ਤੇ ਚਲੇ ਜਾਓ, ਯਾਨੀ ਛੋਟਾ ਕੋਈ ਖਵਾਣਾ ਜਿੱਥੇ ਤੁਹਾਡਾ ਦਿਲ ਕਰਦਾ ਲੈ ਜਾਓ। ਤੇ ਉਹ ਆਸਾ ਇਧਰ ਹੀ ਨਹੀਂ ਟਾਈਮ ਬਣਿਆ। ਫਰਦਾਂਦੇ ਜਾਣਾ ਯਾਰ। ਚਲੋ ਇੰਜ ਕਰਦੇ ਹਾਂ ਬਾਕੀ ਮਟਨ ਸਾਡੀ ਸਾਹਿਬ ਭਾਈ ਅਸਗਰ ਨੂੰ ਫੋਨ ਕਰ ਲੈਣਾ, ਸਾਰੀ ਟੀਮ ਚਲੇ ਚਲੇਗੀ। ਉਹ ਇੱਕ ਮਿੰਟ ਠਹਿਰ ਜੇ ਜਾ। ਮਲਕ ਨੂੰ ਫੋਨ ਕੀਤਾ ਫਿਰ ਉਹਨਾਂ ਨੇ ਖਾਣ ਨਹੀਂ ਮਲਕ ਨੇ ਫਿਰ ਗਾਣ ਫੇਰ ਖਾ ਨਹੀਂ ਨਹੀਂ ਦੇਣੇ ਦੇਣਾ। ਪੈਸੇ। ਨਹੀਂ 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 ਉਸਤਾਦ ਜੀ ਉਹਨਾਂ ਨੂੰ ਕਹੋ ਕਿ ਬਣਵਾ ਦੇਣ ਪੈਸੇ। ਉਸਤਾਦ ਜੀ ਮੈਂ ਤੇ ਮਿੱਠਾ ਇਕੱਠੇ ਮਿਲ ਚਲੋ ਜੀ ਡਨ। ਮਲਕ ਸਾਹਿਬ ਇਦਾਂ ਨਹੀਂ ਕਰਦੇ। ਯਾਰ ਨਹੀਂ, ਇਕੱਠੇ ਨਹੀਂ ਤੁਹਾਡਾ ਲੈਣਾ ਵਾ। ਇੱਕ ਹੋਰ ਪਲਾਨ ਆ, ਜਾ ਕੇ ਤੁਸੀਂ ਪਹਿਲੇ ਬਿੱਲ ਘਟਾ ਦਿਓ ਕੋਈ 10-15 ਨਹੀਂ ਉਹ ਕਰਨਾ ਕੰਮ ਮਲਕ ਨੂੰ ਕਿ ਭਾਈ ਸਾਡੀ ਆਪਣੀ ਗੱਲ ਜਿੱਦਾਂ ਤੂੰ ਤੁਸੀਂ ਫੇਰ ਕਿਸ ਦਿਨ ਖਵਾ ਦੀ। ਸਾਜ ਇੱਕ ਹੋਰ ਟੂਰ ਦੀ ਫਰਮਾਇਸ਼ ਹੈਗੀ, ਕਰ ਲਓ ਠੋਟੀ ਮੇ ਆਜ਼ਰਬਾਈਜਾਨ ਬਾਕੂ। ਹਾਂ 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 ਉਹਨੇ ਮੈਨੂੰ ਕਿਹਾ, ਉਹਨੇ ਕਿਹਾ ਕਾਲੂ ਜੀ ਮੇਰੇ ਕੋਲ ਸਾਰਾ ਖਰਚਾ ਕਿੰਨੇ? ਮੈਨੂੰ ਕਾਹਤੋਂ ਕਹੀ ਜਾਂਦਾ। ਆਜ਼ਰਬਾਈਜਾਨ ਉਹ ਜਿਹੜੇ ਖਿੜਕੀ ਖੋਲ ਕੇ ਕਹਿੰਦੇ ਉਹ ਹਾਕੂ ਬਾਕੂ। ਨਹੀਂ ਸਾਜ ਹੀ ਹੈਗਾ ਬੰਦਾ ਆਪਣਾ ਸਰਦਾਰ ਨੇ ਭਾਜੀ। ਕਹਿੰਦਾ ਇੱਕ ਟੂਰ ਹੋਰ ਆ ਗਿਆ, ਪਹਿਲੇ ਤੇ ਥਕਾਵਟ ਨਹੀਂ ਜਾਣ ਰਹੀ। ਮੈਂ ਕਹਿ ਰਿਹਾ ਦੂਸਰਾ ਟੂਰ ਦੀ ਡਿਮਾਂਡ ਹੋ ਗਈ ਆ। ਜਿਹੜਾ ਯਾਰ ਦੁਆ ਕਰਨੇ ਯਾਰ ਮੇਰਾ ਵੀ ਵੀਜ਼ਾ ਉਸਤਾਦ ਜੀ ਆ ਜਾਵੇ ਜਲਦੀ ਲੱਗ ਕੇ। ਤੁਰਕੀ ਦਾ ਕਹਿ ਰਿਹਾ ਸੀ। ਓਏ ਯਾਰ ਰੋਟੀ ਦੀ ਗੱਲ ਤਾਂ ਫੇਰ ਬੰਦ ਹੋ ਗਈ ਯਾਰ। ਯਾਰ ਉਸਤਾਦ ਜੀ ਨੇ ਕਹਿ ਦਿੱਤਾ ਨਾ, ਨਹੀਂ ਹੁਣ ਤੇਰੇ ਹੱਥ 'ਚ ਘੁੱਗੂ ਫੜਾ ਦਈਏ ਫੇਰ। ਨੈਟ ਕੈਸ਼ ਦੀ ਗੱਲ ਹੋਣੀ ਆ। ਉਹ ਤਾਬੇਦਾਰ ਪਾਨ ਇਹ ਫੈਸਲਾ ਤੇ ਤੁਹਾਡੀ ਗੱਲ ਹੋਈ ਨਾ। ਅਸੀਂ ਦੋਵੇਂ ਭਰਾ ਕਹਿਤਾ ਉਹਨੇ। ਉਸਤਾਦ ਜੀ ਅਸੀਂ ਤੁਸੀਂ ਆਰਡਰ ਲਾਣਾ ਤੁਸੀਂ, ਹਾਂ ਠੀਕ ਹੈ ਨਾ? ਦਾਨਿਸ਼ ਨੇ ਕੱਲ ਆ ਜਾਣਾ। ਬਾਸ ਕੀ ਖਾਣਾ ਯਾਰ ਦੱਸ। ਬਾਸ ਨੂੰ ਪੁੱਛ ਲਓ ਯਾਰ ਯਾਰ। ਬਸ ਕਰੋ ਯਾਰ, ਛੱਡ ਦੋ ਤੁਸੀਂ ਆਪਣੀ ਗੱਲ ਕਰੋ। ਹਾਂ ਤੁਸੀਂ ਆਪਣੀ ਜਿਹੜੀ ਉਹ ਜੁਗਤਾਂ ਮੈਨੂੰ ਸਾਓ ਬਸ। ਉਸਤਾਦ ਜੀ ਅਸੀਂ ਨੱਥੀ ਕਰਾਓ, ਭਾਈ ਦਾ ਜੈਕਟਾਂ ਚਲੋ ਭਾਈ ਯਾਰ ਕਰਾ ਦਿਓ। ਉਸਤਾਦ ਜੀ ਉਹ ਯਾਰ ਖਾਣ ਪੀਣ ਦਾ ਮਾਮਲਾ ਜਿਹੜਾ ਨਾ ਉਸਤਾਦ ਜੀ ਬੰਦੀ ਮੇਰੇ ਲੋਕ ਟੈਨਸ਼ਨ ਨਹੀਂ ਕਿਦੋਂ ਕਿਦੋਂ ਹੈ ਕਿਦੋਂ ਜਦੋਂ ਦਿਲ ਕਰੇ ਤੁਹਾਡਾ।
ਆ ਮੰਗਾਓ ਫਿਰ ਨਹੀਂ ਜਦੋਂ ਦਿਲ ਕਰੇ ਕੱਲ ਚਲੋ ਇਹ ਕਿਹੜੀ ਗੱਲ ਹੁੰਦੀ ਨੇ ਹੁਣ ਕਰਨ ਦਿਆ ਤੇ ਮੰਗਾਓ ਦਿਲ ਫਿਰ ਕਰੇ ਮੈਂ ਮੁੱਕ ਰਿਹਾ ਵਾਂ ਤੇ ਤੁਸੀਂ ਮੁਕਰਨੇ ਨੇ ਆ। ਉਹ ਭਾਜੀ ਦਾ ਐਸੀ ਗੱਲ ਆ ਕਿ ਜਦੋਂ ਦਿਲ ਕਰੇ ਕਹਿੰਦਾ ਕਰ ਰਿਹਾ ਦਿਲ ਮੰਗਾਓ ਕਹਿੰਦਾ ਨਹੀਂ ਜਦੋਂ ਦਿਲ ਕਰੇ ਜੈਨੂਨ ਕਹਿਣ ਮੈਂ ਹਾਜ਼ਰ ਹਾਂ ਆਪਣੇ ਭਾਜੀ ਵੀਰਾਂ ਕਰ ਰਿਹਾ ਦਿਲ। ਭਰਾਵਾਂ ਨੂੰ। ਭਾਜੀ ਆਹੋ ਤੁਹਾਡਾ ਦਿਲ ਕਰ ਰਿਹਾ ਸਾਰਿਆਂ ਦਾ? ਹਾਂਜੀ ਹਾਂਜੀ ਸਾਜੀ ਸਾਜੀ ਕਰ ਰਿਹਾ ਭਾਜੀ ਸਾਰਾ ਜਦੋਂ ਦਿਲ ਕਰੇਗਾ ਸਾਜੀ ਮੈਂ ਖਵਾ ਦੂੰਗਾ ਕਰ ਰਿਹਾ ਉਹਨਾਂ ਦਾ ਆਹੋ ਸਹੀ ਨਾ ਯਾਰ ਨਹੀਂ ਮੰਗਾਉਣੀ ਫੈਸਲਾ ਫਿਰ ਮੈਂ ਮੁੱਕ ਰਿਹਾ ਮੇਰੇ ਉਸਤਾਦ ਤੁਸੀਂ ਨੇ ਮੇਰੇ ਕੋਲ ਸ਼ਰਤ ਹਰ ਜਾਣੀ ਆ ਜਾਣਾ ਹਾਰ ਜਿਹੜੀ ਅਸੀਂ ਵਾਕਈ ਹਾਰਨ ਡਏ ਅਰੇ ਤੁਸੀਂ ਹਾਰ ਗਏ ਆ ਬਹੁਤ ਦੇਰ ਹੋ ਗਈ ਆ 3500 ਰੁਪਏ ਹਾਰ ਗਏ ਆ 1500 ਬਹੁਤ ਹਾਰ ਗਏ ਆ ਤੁਸੀਂ ਕੋਈ ਟੈਨਸ਼ਨ ਨਹੀਂ ਈਜ਼ੀ ਅੱਛਾ ਉਸਤਾਦ ਜੀ ਮੈਂ ਥੋੜੀ ਜੀ ਗੱਲ ਕਰਨੀ ਸੀਗੀ ਸਭ ਤੋਂ ਪਹਿਲੇ ਨੰਬਰ ਤੇ ਨਾ ਆਪਣੀ ਗ੍ਰਿਫਤ ਮਜ਼ਬੂਤ ਰੱਖੋ ਦੂਜੇ ਨੰਬਰ ਤੇ ਉਸਤਾਦ ਜੀ ਉਹ ਕਮੈਂਟਸ ਕਰਨ ਜਿਹੜੇ ਨਾ ਸਾਡੇ ਕਮੈਂਟ ਜਿਹੜੇ ਆ ਮੇਰੀ ਇੱਕ ਸ਼ੈਗ ਵਾਚੀ ਹੈ ਤੇ ਇੱਕ ਬੰਦਾ ਹੈਗਾ ਉਹ ਫੈਸਲਾਬਾਦ ਦਾ ਸੀ ਉਹ ਪਿਛਲੇ ਦਿਨਾਂ 'ਚ ਡੈਥ ਹੋ ਗਈ ਮੇਰੀ ਨਾ ਇੱਕ ਅੰਗੂਠੀ ਗਵਾਚੀ ਸੀ ਉਸਤਾਦ ਜੀ ਉਹ ਕਰੈਕਟਰ ਨੇ ਕੀ ਕੀਤਾ ਇੱਥੇ ਨਾ ਕਾਲਕ ਜੀ ਲਈ ਅੰਗੂਠੇ ਤੇ ਉਹ ਦੂਸਰੇ ਬੱਚੇ ਨੇ ਜਿਸ ਬੱਚੇ ਦੇ ਕਾਲਕ ਲਾਈ ਸੀ ਉਹਨੇ ਵੇਖੀ ਕਹਿੰਦਾ ਅੱਛਾ ਉਹ ਇੰਜ ਕਰਕੇ ਵੇਖਣ ਡਿਆ ਅੰਗੂਠੇ ਦੇ ਵਿੱਚ ਹਾਂਜੀ ਤੇ ਉਹਨੇ ਨਾ ਉਸਤਾਦ ਜੀ ਮੈਨੂੰ ਫੜਿਆ ਤੇ ਜਾ ਕੇ ਵੇਖਿਆ ਤੇ ਇੱਕ ਜਗ੍ਹਾ ਤੇ ਕਹਿੰਦਾ ਉਹ ਉੱਥੇ ਅੰਗੂਠੀ ਪਈ ਤੇਰੀ ਮੈਂ ਉੱਥੋਂ ਅੰਗੂਠੀ ਫੜ ਲਈ ਹਾਂਜੀ ਬਲੈਕ ਮੈਜਿਕ ਹਕੀਕਤ ਮੇਰੇ ਨਾਲ ਤੇ ਹੋਇਆ ਜਿਹਨੇ ਅੰਗੂਠੇ ਦੇ ਲਾਸ਼ ਭਲਾ ਕੌਣ ਸੀ ਛੋਟਾ ਭਾਈ ਸ਼ਹਜ਼ਾਦ ਉਹਨੇ ਚੋਰੀ ਕਰਕੇ ਰੱਖੀ ਸੀ ਉੱਥੇ ਉਹ ਨਹੀਂ ਯਾਰ ਉਹ ਐ ਬਜ਼ੁਰਗ ਨਹੀਂ ਉਹ ਜੈਨੂਨ ਕਹਿ ਰਿਹਾ ਇਹ ਹੈਗਾ ਵਾ ਨਿਦਾਨ। ਇੱਕ ਇਹ ਵਾਰੀ ਕਾਲੇ ਜਾਦੂ ਦਾ ਉਸਤਾਦ ਜੀ ਸਾਡੀ ਨਾ ਫਿਰ ਉਸਤਾਦ ਜੀ ਅੱਲਾ ਜਾਣਦਾ ਫਿਰ ਸਾਡੀ ਨਾ ਇਸਤਰੀ ਗਵਾਚ ਗਈ ਇਸਤਰੀ ਚੋਰੀ ਹੋ ਗਈ ਸਾਡੇ ਕੋਲ ਤੇ ਨਾ ਫਿਰ ਉਹ ਅੰਮੀ ਹੋਰੀ ਸਾਡੇ ਮਹੱਲੇ ਦੇ ਵਿੱਚ ਸੀਗੇ ਉਧਰ ਗਏ ਕਰੈਕਟਰ ਉਹਨੇ ਭਾਈ ਇੰਜ ਕਰਕੇ ਲਾਇਆ ਬੱਚੇ ਨੂੰ ਉਹ ਬੱਚਾ ਇੰਜ ਕਰਕੇ ਹੱਥ ਫੜਿਆ ਉਹਨੇ ਲਿਆ ਤਾਂ ਕਹਿੰਦਾ ਜੀ ਉਹ ਇਸਤਰੀ ਪਈ ਤੁਹਾਡੀ ਹਲੋ ਜੀ ਜੈਨੂਨ ਕਹਿਣ ਡਿਆ ਬੇਸਿਕਲੀ ਉਹ ਅੰਗੂਠਾ ਇਥੋਂ ਪਾਟਾ ਸੀ ਸਾਫ਼ ਨਜ਼ਰ ਆਉਂਦਾ ਸੀ ਕੈਮਰਾ 'ਚ ਐਵੇਂ। ਨਹੀਂ ਜੇ ਚੇਂਜ ਹੀ ਕਰਨੀ ਸੀ ਮੰਦੀ ਵਾਲੀ ਗੱਲ ਤੇ ਕਿਸੇ ਸੁਰਸਵਾਦ ਦੀ ਗੱਲ ਨਾ ਕਰ ਸੁਰ ਸਵਾਦ ਨਹੀਂ ਮੇਰੀ ਉਸਤਾਦ ਜੀ ਇੱਕ ਕੀਮਤੀ ਸ਼ੈ ਗਵਾਚ ਗਈ ਭਾਈਜਾਨ ਕਾਲੂ ਸਾਹਿਬ ਮਿੱਠਾ ਸਾਹਿਬ ਹਾਰ ਗਏ ਅਸੀਂ ਭਾਜੀ ਕੱਲ ਸ਼ਾਮ ਤੱਕ ਨਾ ਜਾਂ ਤੁਸੀਂ ਮੰਗਾ ਲੈਣਾ ਤੇ ਜਾਂ ਫਿਰ ਤੁਸੀਂ ਮੰਗਾ ਲੈਣਾ ਹਾਂਜੀ ਉਸਤਾਦ ਜੀ ਤੁਸੀਂ ਦੱਸੋ ਕੱਲ ਸ਼ਾਮ ਤੱਕ ਤੁਸੀਂ ਘੁੰਨਾ ਮਟਨ ਉਹ ਯਾਰ ਮਿੱਠੇ ਤੂੰ ਆਪਣਾ ਰਹਿਣ ਦੇ ਯਾਰ ਯਾਰ ਪੁਰਤਾਸ਼ਾ ਯਾਰ ਯਾਰ ਅੱਲਾ ਤੁਸੀਂ ਤੇਰੇ ਮੈਂ ਲਾ ਦੇਣੀ ਯਾਰ ਉਸਤਾਦ ਜੀ ਦੇ ਤਾਂ ਜਿੰਨੀ ਤੁਸੀਂ ਭਾਜੀ ਮੰਗਾਓ ਤੁਹਾਡੀ ਮਿਹਰਬਾਨੀ ਕਿਹੜੀ ਚੌਕ? ਕੱਲ ਨੂੰ ਇਹ ਨਾ ਹੋਵੇ ਮੈਂ ਸਿੱਧਾ ਹੋ ਜਾਣਾ ਮੈਂ ਮੁੱਕ ਰਿਹਾ ਵਾਂ, ਮੈਂ ਮੁੱਕ ਰਿਹਾ ਮੁੱਕਰਨੇ ਆ ਵਾਂ। ਤੁਸੀਂ। ਮੈਂ ਤੁਹਾਨੂੰ ਕਿਹਾ ਜਦੋਂ ਦਿਲ ਕਰੇ ਖਾਵਾਂਗਾ ਤੂੰ ਉਹਨਾਂ ਨੇ ਕਰਨ ਦੀ ਆ ਅਸੀਂ ਸਾਰੇ ਭੁੱਲਦਾ ਕਰ ਲਈਆਂ ਸਾਡੇ ਯਾਰ, ਸ਼ਿਮਾਲ ਆ ਸਾਡੇ ਅੰਜ ਸਾਰੇ ਦਿਲ ਕੱਢ ਕੇ ਤਲੀ ਤੇ ਧਰੋ ਯਾਰ ਯਾਰ ਇੱਕ ਮਿੰਟ ਠਹਿਰ ਜਾ ਯਾਰ ਇੰਨੀ ਗੱਲ ਭਾਜੀ ਕੱਲ ਨੂੰ ਨਾ ਆਈ ਇੱਥੇ ਮੰਦੀ ਆਈ ਕੌਣ ਇਸੇ ਕੱਲ ਨੂੰ ਮੰਦੀ ਨਾ ਆਈ ਤੁਸੀਂ ਫਿਰ ਕਿਤੇ ਦਫ਼ਤਰ ਨਹੀਂ ਬਣਨਾ ਮੈਂ ਤੁਹਾਨੂੰ ਕਹਿਤਾ ਉਹ ਕੱਲ ਕਰੇ ਸੋ ਕੱਲ ਕਰ ਆਜ ਕਰੇ ਸੋ ਤੂੰ ਕੋਲੋਂ ਨਾ ਮੈਨੂੰ ਮਨਾ ਕਰਾਣਾ ਮਨਾ ਕਰਨਾ ਤੁਸੀਂ ਗੱਲ ਕਰਕੇ ਮੁਕਰਨ ਦੇ ਮੈਂ ਕਦੋਂ ਮੁੱਕ ਰਿਹਾ ਵਾਂ ਮੈਂ ਮੈਂ ਹਾਜ਼ਰ ਹਾਂ ਮੇਰੀ ਜਾਨ ਆ ਦਰ ਤੁਹਾਡੇ ਸਾਰਿਆਂ ਲਈ ਯਾਰ ਤੇ ਮੰਗਾਓ ਫਿਰ ਹੁਣੀ ਮੰਗਾਓ ਕੌਣ? ਚਲੋ, ਹੁਣੀ ਚੱਲੋ ਫਿਰ ਓਏ ਅੱਛਾ ਯਾਰ ਜਦੋਂ ਦਿਲ ਕਰੇਗਾ ਖਾ ਲਈ ਤੈਨੂੰ ਮੈਂ ਮੁਕਰਨ ਡਿਆ ਵਾਂ ਤੈਨੂੰ ਮੈਂ ਕਹਿ ਰਿਹਾ ਵਾਂ ਮੈਂ ਆਪਣੀ ਇੱਕ ਟੈਨਸ਼ਨ 'ਚ ਫਸਿਆ ਹਾਂ। ਇਦਾਂ ਦਾ ਬੰਦਾ ਯਾਰ ਬਹੁਤ ਅੱਛੇ ਮੈਂ ਨਾ ਥੋੜੀ ਦੇਰ ਬਾਅਦ ਕੋਈ ਫੈਸਲਾ ਨਾ ਕਾਲੂ ਨੂੰ ਸਾਈਡ ਤੇ ਲਿਜਾ ਕੇ ਨਾ 200 ਰੁਪਏ ਫੜ ਤੂੰ ਵਿੱਚ ਖਪਣਾ ਤੂੰ ਵਿੱਚ ਗੱਲ ਨਾ ਬੋਲ ਨਹੀਂ ਮੈਂ ਕਹਿ ਰਿਹਾ ਮੇਰੀ ਕੋਈ ਸ਼ੈਕ ਵਾਚੀ ਏ ਅਗਰ ਕੋਈ ਇਸ ਤਰ੍ਹਾਂ ਦਾ ਬੰਦਾ ਹੈ ਅੰਗੂਠੇ ਤੇ ਮੈਨੂੰ ਦੱਸ ਦੇ ਕਿ ਫਲਾਣੀ ਜਗ੍ਹਾ ਤੇ ਪਈ ਏ ਤੇ ਮੇਰੇ ਨਾਲ ਰਾਬਤਾ ਕਰ ਕੀ ਲੈ ਕੀ ਬਾਤ ਤੁਹਾਡਾ ਦੱਸੋ। ਓਏ ਯਾਰ ਕੁਝ ਗਵਾਚਾ ਮੇਰਾ ਕੋਈ ਪੇਪਰ ਗਵਾਚ ਗਿਆ ਉਹ ਇਹਨਾਂ ਦੇ ਅੰਗੂਠੇ ਇਦਾਂ ਦੇ ਆਪਣਾ ਇਹਨਾਂ ਕੋਲ ਮੋਬਾਈਲ ਨਹੀਂ ਖੋਲਣ ਡਿਆ ਥੰਮ ਵਾਲਾ ਅੱਛਾ ਇਹਨੂੰ ਤੁਹਾਨੂੰ ਦੱਸਣਾ ਜਿਹੜੀ ਸ਼ਾਇਦ ਨਾ ਲੱਭੇ ਉਸ ਤੋਂ ਬਾਅਦ ਅੰਗੂਠਾ ਐ ਕਰ ਦਿੰਦੇ ਚਲ ਮੈਂ ਗੱਲ ਸਾਂ ਮੈਂ ਉਦੋਂ ਕਿਹਾ ਮੈਂ ਕਿਹਾ ਜਿੰਨੀ ਤੁਹਾਡੇ ਨਾਲ ਉਸਤਾਦ ਜੀ ਨੇ ਮੁਹੱਬਤ ਕੀਤੀ ਵੀ ਮੈਂ ਆਪ ਦੇਖਿਆ ਓਏ ਮੁਹੱਬਤ ਕੀਤੀ ਮੈਨੂੰ ਢੱਗਾ ਗਿਆ ਵਾ ਪਰਸੋਂ ਜੋਤ ਕਿੰਨੇ ਸਹੀ ਗਿਆ? ਕਿਹਾ ਵਾ ਕੀ ਸੱਚੇ ਸੱਚੇ ਆ ਹੈ ਕਿਹੜਾ ਕੀ 34 ਲੱਖ ਦੀ ਮੈਂ ਮੀਰਾ ਲੱਗੀ ਦੇਖੀ ਕਿਹੜੀ 18 19 20 ਮਾਡਲ ਹਾਂਜੀ, 36 ਲੱਖ ਦੀ 36 ਲੱਖ ਦੀ ਮੈਂ ਦੇਖੀ ਆ ਕਮ ਅਜ਼ ਕਮ 12 ਲੱਖ ਕਾਲੂ ਜੀ ਉਸਨੇ ਬਲੈਕ ਉਹਨੂੰ ਹੋਇਆ ਸੀ ਸਾਰਾ ਨਿਜ਼ਾਮ Paper। ਬਲੈਕ ਪੇਪਰ ਸਾਹ ਜੀ ਕਾਲੇ ਟਾਇਰ ਵਿੱਚ ਰੈੱਡ ਕਲਰ ਦਾ ਨਿਸ਼ਾਨ ਅੰਦਰ ਲਾਈਟਿੰਗ ਉਹ ਅੱਛੀ ਯਾਰ ਬਲੈਕ ਚ ਮੀਰਾ ਆਈ ਨਹੀਂ ਹੈਗੀ ਕਿਉਂ ਝੂਠ ਬੋਲਣਾ ਨਹੀਂ ਉਹਨੇ ਸਟicker ਲਵਾਇਆ ਸੀ 23 24 ਮਾਡਲ ਜਿਹੜੀ ਨਾ ਉਹ ਇੰਨੇ ਦੀ ਹੈ ਉਸਤਾਦ ਜੀ ਕਮ ਅਜ਼ ਕਮ 34 32 33 ਤੋਂ ਸ਼ੁਰੂ ਹੋ ਗਏ 34 35 36 ਤੱਕ ਜਾ ਅਗਰ ਤੁਸੀਂ ਮੰਦੀ ਨਹੀਂ ਖਾਣੇ ਉਹ ਬੱਚੇ ਕੋ ਆਟਾ ਟਿੱਕੀ ਕੇ ਲੈ ਖਾ ਲਓ ਉੱਪਰ ਵਾਲੀ ਯਾਰ ਅੱਛਾ ਯਾਰ ਬੇਟੇ ਮੈਨੂੰ ਪਤਾ ਨਾ ਯਾਰ ਗੱਲ ਹੈ ਵਾ ਕਿ ਮੇਰੇ ਦਿਲ ਹੀ ਨਹੀਂ ਕਿਸ ਚੀਜ਼ ਨੂੰ ਮੰਨਦਾ ਰੱਬ ਦੇ ਨਾਲ ਮਾਮਲਾ ਆਤਾ ਕਿ ਮੈਂ ਕਿੰਨਾ ਕੁ ਆਪਣੇ ਉਸਤਾਦ ਦਾ ਇਹਤਰਾਮ ਕਰਦਾ ਮੈਂ ਜਾਣਦਾ ਮੇਰਾ ਰੱਬ ਜਾਣਦਾ ਭਾਜੀ ਮੇਰਾ ਤੁਹਾਡੇ ਨਾਲ ਰੌਲਾ ਨਹੀਂ ਮੇਰਾ ਖਾਲੂ ਸਾਹਿਬ ਨਾਲ ਰੌਲਾ ਵਾ ਅਨੇ ਮਰਨ ਬਣਾਉਣ ਤੇ ਆ ਗਏ ਨਾ ਜੀ ਜੇ ਮੇਰੇ ਤੱਕ ਰੋਲਾ ਨਾ ਫਿਰ ਮੈਨੂੰ ਮੇਰੇ ਤਰੀਕੇ ਨਾਲ ਫਿਰ ਪੈਸੇ ਕਢਾਉਣ ਦੇਣੇ ਤੁਸੀਂ ਉਹ ਇਹ ਮੈਂ ਵੱਡੇ ਆ ਵੱਡੇ ਆ ਓਏ ਯਾਰ ਅਸੀਂ ਤੇ ਬਿਸਤ ਹੋਣੇ ਆ ਉਹ ਯਾਰ ਵਜ੍ਹਾ ਤੇ ਦੱਸ ਦੇ ਨਾ ਕਾਤੋਂ ਬਿਸਤ ਹੁੰਦੇ ਹੋ ਕੀ ਗੱਲ ਆ ਬਿਸਤ ਵਾਲੀ ਗੱਲ ਆ ਭਾਜੀ ਤੁਸੀਂ ਕਹਿ ਕੇ ਲੋਰੋ ਵੀ ਹੋਏ ਆ 15 ਦਿਨ 16 ਦਿਨ ਤੁਸੀਂ ਉੱਥੇ ਇੰਜੋਏ ਕਰੇ ਥੱਬੂ ਨੋਟਾਂ ਦੇ ਟਿਕਟੋਕ ਤੇ ਕਮਾਈ ਤੁਸੀਂ ਕਰਨ ਦੇ ਹਰ ਪਾਸੇ ਕਮਾਈ ਨਜ਼ਰਾਂ ਨੂੰ 9-9,000 ਕੱਢ ਰਹੇ ਮਹੀਨੇ ਦਾ ਮਹੀਨੇ ਦਾ। ਟਿਕਟੋਕ ਆਰਡਰ ਤੋਂ ਲਾਉਣਾ ਕੀ ਕਰਨਾ ਵਾ? ਉਹ ਭਾਜੀ ਆਰਡਰ ਇਹ ਤਾਂ ਮਰਵਾਨ ਦੇ 9 10 ਸਾਜੀ ਹਾਂਜੀ ਚਲੋ ਇਦਾਂ ਕਰੋ ਨਾ ਹਾਂਜੀ ਕਿੰਨੀ ਦੇਰ ਪੈਂਦਾ ਰੋਜ਼ ਸਾਜੀ ਸਾਰੀ ਰਾਤ ਬੈਠੇ ਉਹ ਰਹਿੰਦੇ ਨਹੀਂ ਸਾਰੀ ਰਾਤ ਸਾਰੀ ਰਾਤ ਨਹੀਂ ਪੈਂਦਾ 2 ਘੰਟੇ ਸਾਰੀ ਰਾਤ 2 ਘੰਟੇ 3-4 ਘੰਟੇ ਬੰਦੇ 4 ਘੰਟੇ ਰੋਜ਼ ਬਹਿ ਜਾ ਕਰੇਗਾ ਤੂੰ ਇਹਨੂੰ $4000 ਮਹੀਨੇ ਦਾ ਦੇ ਦਿਆ ਕਰ $4,000 ਹਾਂ ਬਾਕੀ ਸਾਰੇ ਤੂੰ ਲੈ ਲੈ ਨਹੀਂ ਬਹੁਤੇ ਆ ਸਾਜੀ ਦੱਸ ਬੜਾ ਡਬਲ ਉਹਨੇ ਟਾਈਮ 9 ਜਾਂ ਚ ਕਮਾਉਂਦੇ ਨਹੀਂ ਆ ਉਹ ਮੇਰੀ ਆਈਡੀ ਤੇ ਬਹਿਣਾ ਵਾ ਉਹਨਾਂ ਨੇ
ਨਹੀਂ ਆਪਣੀ ਤੇ ਪੈ ਜਾਵੇ, ਜਿਹੜੇ ਪੈਸੇ ਆਵੇ ਤੂੰ ਲੈ ਲੈਣੇ $4000 ਹਰ ਮਹੀਨੇ ਤੈਨੂੰ ਦੇ ਦੇਣਾ। ਠੀਕ ਆ, ਡਨ ਕਰੋ। ਡਨ ਕਰੋ ਚਲੋ। ਉਸਤਾਦ ਜੀ ਉਹਨੇ ਵੀ ਓ ਹੈਲੋ ਆਦੀ ਕਿਸਮ ਜਾਣਦੇ ਯਾਰ, ਤੂੰ ਐਵੇਂ ਚੰਡਾ ਖਾ ਲੈਣੀ ਹੈ ਮੇਰੇ ਕੋਲ ਹੁੰਦਾ ਵਾ, ਜਾਣਦੇ ਯਾਰ ਮੈਂ ਵੀ। ਉਹ ਨਹੀਂ ਇੰਨੇ ਇਦਾਂ ਦਾ ਬੰਦਾ ਚੋਰ ਹੁਣ ਮੈਨੂੰ ਮੈਂ ਗੱਡੀ ਦੀ ਤੁਸੀਂ ਪਾਰਟੀ ਖਾਣਾ ਚਾਹ ਰਹੇ ਹੋ ਮੇਰੇ ਕੋਲ? ਹਾਂਜੀ ਭਾਈ ਤੇ ਬਾਈ ਡੈਟਸ ਆਲ, ਮੈਂ ਮੁੱਕ ਰਿਹਾ ਵਾਂ। ਚਲੋ ਮੈਨੂੰ ਦੱਸੋ ਕੀ ਖਾਣਾ ਮੇਰੇ ਕੋਲ? ਡੈਸ ਹੁਣੀ ਚਲੋ ਕੀ ਏਦਾਂ ਹੀ ਖਾਣਾ ਹੈ? ਕਰੋ। ਚਾਵਲ ਮੰਦੀ ਡੈਸ ਚਾਵਲ ਬਸ ਉਧਰ ਤਾਂ ਖਾਦੇ ਹੀ ਬੰਦੀ। ਉਹ ਯਾਰ ਤੈਨੂੰ ਪਤਾ ਯਾਰ ਖਾਣ ਦੇ ਉਹਨੇ ਯਾਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਯਾਰ, ਇਹ ਦਾਦੇ ਨੇ ਘਰੋਂ ਤੀਲਾ ਮਾਰਦਾ ਹੁੰਦਾ ਵਾ ਵੀ ਅਗਲੇ ਦਾ ਜੋ ਸਿਸਟਮ ਹੁਣ ਦੇਖ ਨਹੀਂ। ਮੰਦੀ ਮਨਾ ਵਾ, ਮੈਂ ਨਹੀਂ ਖਾ ਸਕਦਾ। ਉਸ ਨੂੰ ਉਸਤਾਦ ਜੀ ਮੈਂ ਥੋੜੀ ਜਿਹੀ ਖਾਦੀ ਬਲੱਡ ਲੋ, ਉਹਨਾਂ ਤੋਂ ਇੰਜੋਏ ਕਰਨ ਦੇ। ਇਹ ਬੰਦੀ ਉਦੋਂ ਤਾਂ ਖਾਦੀ ਹੈ ਯਾਰ, ਵੀ ਹੁਣ ਕੀ ਤੇਰਾ ਨਾ ਕੋਈ ਤਲਕ ਨਾ, ਤੂੰ ਤਾਂ ਤੈਨੂੰ ਜਿਹੜੀ ਸ਼ਾਇ ਮਿਲਦੀ ਗਨੀਮਤ ਜਾਲ ਕੇ ਖਾ ਲੈ। ਹਾਂਜੀ ਉਦੋਂ ਤਾਂ ਬੰਦੀ ਖਾਦੀ, ਤੂੰ ਬਹਿ ਜਾ ਚੁੱਪ ਕਰ। ਤੈਨੂੰ ਲੱਗਦਾ ਉਹ ਕੁੰਨਾ ਮੰਗਾਲਣਗੇ ਜੇ ਕਹਿਤਾ ਇੱਕ ਮਿਸਾਲ ਆ ਫਾਰ ਐਗਜ਼ਾਮਪਲ ਮੰਗਾਲਣਗੇ ਨਹੀਂ ਬਸ ਐ ਕਹਿ ਰਿਹਾ ਮੰਦੀ ਮੰਗਾਓ ਉਸਤਾਦ ਜੀ ਮੇਰੇ ਕੋਲੋਂ ਨਾ ਡਾਕੂ ਮੋਬਾਈਲ ਖੋਂਡੇ ਤੇ ਕੋਈ ਭਰਾ ਕਹਿੰਦਾ ਸ਼ੁਕਰ ਆ ਤੁਸੀਂ ਮੋਬਾਈਲ ਖੋਇਆ, ਮੈਂ ਮੇਰੇ ਕੋਲ 30,000 ਹੋਰ ਵੀ ਆ। ਉਹ ਵੀ ਗੋਲ ਆ। ਮੰਦੀ ਤੋਂ ਬਾਅਦ ਭਾਜੀ ਕੁੰਨਾ ਆਏਗਾ ਭਾਈ ਮਿੱਠੇ ਦਾ, ਉਹ ਅਲਾਹੀ ਮੋਰ ਕਹਿੰਦੇ ਮੈਂ ਮੰਗਾਵਾਂਗਾ ਇੱਥੇ ਪੂਰੇ ਅੱਛੇ ਵਾਲਾ ਹਦਾਇਤ ਵਾਲਾ ਬਾਈ 23,000 ਰੁਪਇਆ ਲਾ ਕੇ ਸੋਹਣਾ ਐ ਨਾਲ ਰੋਗ ਨਹੀਂ ਤੇ ਤੁਸੀਂ ਐਸ ਬਾਤ ਜੀ ਕੀ ਹਾਲ ਹਾਂਜੀ ਠੀਕ ਹੈ ਅੱਛਾ ਯਾਰ ਮੇਰੀ ਗੱਲ ਸੁਣੋ ਕਾਲੂ ਸਾਹਿਬ, ਹਾਂਜੀ ਸਾਹਿਬ ਜੀ 5000 ਰੁਪਏ ਗਏ ਆ। ਕੱਲ ਸ਼ਾਮ ਤੱਕ ਨਾ ਜੋ ਮਰਜ਼ੀ ਭਾਵੇਂ ਇਹ ਭਾਵੇਂ ਤੁਸੀਂ, ਓਕੇ ਕਰੋ ਬਸ। ਬਸ ਮੈਂ ਤੁਹਾਨੂੰ ਦੱਸਤਾ ਜੀ। ਉਸਤਾਦ ਜੀ ਯਾਰ ਮੈਨੂੰ ਅੱਲਾ ਜਾਣਦਾ ਮੇਰਾ ਦਿਲ ਟੁੱਟਿਆ ਹੀ, ਤੂੰ ਇੱਕ ਮੇਰੇ ਬਾਰੇ ਚ ਐਨਾਲਿਸਿਸ ਕੱਢੇ ਨੇ ਕਿ ਤੂੰ ਉਹਨੂੰ ਕਹਿਣ ਨੇ ਕਿ ਘੁੰਨਾ ਕਰ ਗਿਆ ਤੇ ਉਹ ਮੰਗਾ ਲੈਣਗੇ। ਯਾਰ ਮੈਂ ਮੇਰਾ ਦਿਲ ਕਸਮ ਵਾਲੀ ਗੱਲ ਵਾ ਟੁੱਟਿਆ ਵਾ। ਉਸਤਾਦ ਨੂੰ ਪੁੱਛ, ਸਹੀ ਗੱਲ ਉਸਤਾਦ ਨੇ ਅੱਧੀ ਜ਼ੁਬਾਨੀ ਕਿਹਾ ਮਸਰ ਚੋਲ ਲਾਇਆ, ਫਲਾਣੀ ਚੱਲ ਆਇਆ, ਫਲਾਣੀ ਚੱਲ ਆਇਆ, ਉਸੇ ਟਾਈਮ ਆਏ ਆ। ਮੇਰਾ ਭਾਜੀ, ਦਿਲ ਬਹੁਤ ਵੱਡਾ ਵਾ। ਉਹ ਭਾਜੀ ਦਿਲ ਵੱਡਾ ਤੇ ਮੰਦੀ ਮੰਗਾਓ ਹੁਣੇ ਮੰਗਾਓ ਮੈਂ ਫਿਰ ਤੈਨੂੰ ਕਿਹਾ ਦਿਲ ਬਹੁਤ ਵੱਡਾ ਵਾ। ਹੁਣੇ ਮੰਗਾਓ ਫਿਰ ਭਾਈ ਦਿਲ ਤੋੜ ਦਿੱਤਾ ਤੂੰ ਅੱਜ। ਗੱਲ ਲੋ, ਬੇਸਿਕਲੀ ਡਾਕਟਰਾਂ ਨੇ ਜਵਾਬ ਦਿੱਤਾ ਸੀ ਉਸਤਾਦ ਜੀ ਨੇ, ਉਹਨਾਂ ਨੇ ਕਿਹਾ ਘਰ ਲੈ ਜਾਓ ਇਹ ਨਹੀਂ ਬਚਦੇ, ਮਸਰ ਚੌਲਾਂ ਨੇ ਬਚਾਏ ਆ ਬਸ। ਜਾਨ ਪਾਤੀ ਮਸਰ ਚੌਲਾਂ ਨੇ, ਬੰਦਾ ਖੜਾ ਕਰਤਾ। ਆਹ ਠੀਕ ਆ। ਕੀ ਸੀ ਮਸਰ ਚੌਲ ਭਾਜੀ? ਨਹੀਂ ਤੁਸੀਂ ਇਹ ਹੁਣ ਗੱਲ ਕਹਿ ਗਏ ਜਦੋਂ ਮਰਜ਼ੀ ਮੈਂ ਕਹਿਣ ਦਿਆ ਮੇਰਾ ਦਿਲ ਕਰਨ ਦਿਆ ਮੂੰਹ ਤੇ ਕਹਿਣ ਦਿਆ ਸਾਰੇ ਸਾਹਮਣੇ ਕਹਿਣ ਦਿਆ ਮੈਂ ਹਾਜ਼ਰ ਹਾਂ। ਤੇ ਮੰਗਾਓ ਫਿਰ ਮੈਂ ਮੁੱਕ ਰਿਹਾ ਵਾਂ। ਚਲੋ ਮੰਗਾਓ ਯਾਰ ਇੱਕ ਮਿੰਟ, ਚੱਲੀਏ ਯਾਰ ਹੁਣ ਮੈਨੂੰ ਸਾਰੇ ਸਭ ਚੁੱਪ ਕਰੋ। ਇੱਕ ਮਿੰਟ ਉਸਤਾਦ ਜੀ, ਅਬਾਸ ਜੀ ਬੜਾ ਗੁਜਰਾਂ ਦਾ ਚਿੜਾ ਹੁੰਦਾ, ਦੱਸੋ ਕੀ ਖਾਣਾ ਵਾ? 10,000 ਬਾਅਦ ਮੰਦੀ ਖਾਣੀ ਆ? ਮੰਦੀ ਖਾ ਲਓ। ਹਾਂਜੀ ਲਓ ਜੀ, ਅਬਾਸ ਨੇ ਕਹਿਤਾ ਮਤਲਬ ਹਾਂਜੀ ਭਾਈ ਮੈਨੂੰ ਉਮੀਦ ਹੈ ਉਹਨਾਂ ਨੇ ਖਵਾਣੀ। ਜਿਹੜੀ ਚੰਗੀ ਮੰਦੀ ਆ ਸਿਰ ਉਸਤਾਦ ਨਹੀਂ ਕਿਦੋਂ ਠੀਕ ਹੋ ਗਿਆ ਸਾਜੀ। ਤੁਸੀਂ ਨਾ ਵਿੱਚ ਆਓ ਇਸ ਗੱਲ ਦੇ, ਤੁਸੀਂ ਵਿੱਚ ਆਏ ਹੁਣੀ ਖਾਣੀ ਆ, ਯਾਰ ਪੈਸੇ ਪੈਣ ਦੇ ਫਿਰ। ਕਿਦੋਂ ਖਾਣੀ ਕਿਦੋਂ? ਹੁਣੀ ਖਾਣੀ ਆ। ਉਹਨਾਂ ਨੇ ਖਵਾਣੀ ਨਹੀਂ ਆ ਮੈਨੂੰ ਲੱਗਦਾ। ਕਿੰਨੇ ਕਿਆ ਬਾਤ ਨੇ ਗੱਲ ਕੀਤੀ। ਨਹੀਂ ਤੇਰਾ ਕਾਂ ਥੱਲੇ ਆ ਗਿਆ, ਤੂੰ ਕਿਉਂ ਨਹੀਂ ਖਾਣੀ? ਨਹੀਂ ਜਦੋਂ ਸਾਜੀ- ਖਵਾਣੀ ਹੈ ਤੇ ਫਿਰ ਔਖੇ ਕਰੋ। ਸਾਜੀ ਹੁਣ ਕੱਲ ਮੰਦੀ ਮੰਗਾਉਣਗੇ ਫਿਰ ਇਹ ਬਸ ਸਿੱਧੀ ਗੱਲ ਆ। ਲਓ ਜੀ ਸਾਜੀ ਤੁਸੀਂ ਮੰਗਾਉਣੀ ਭਾਵੇਂ ਈਜ਼ੀ, ਮੈਂ ਹਾਜ਼ਰ। ਲਓ ਜੀ, ਕੱਲ ਨੂੰ ਅਗਰ ਮੰਦੀ ਨਾ ਮੰਗਾਉਣ ਇਹ, ਕੱਲ ਜੀ 5000 ਰੁਪਏ ਤੁਸੀਂ ਕੋਲੋਂ ਪਾ ਦੇਣਾ, ਫਿਰ ਇਹਨੂੰ ਘੁੰਨਾ ਪਾਓ। ਹੁਣ ਤਾਂ ਮੰਦੀ ਤੇ ਜਾਣ ਓਕੇ ਕਰੋ ਚਲੋ 20,000 ਹੋਰ ਵਧ ਜਾਣ। ਠੀਕ ਹੋ ਗਿਆ। ਅੱਲਾ ਖੈਰ ਕੀਤੇ ਇਨਸ਼ਾਅੱਲਾ। ਇਹ ਸਾਡੇ ਤੋਂ ਤਲਕ ਹੀ ਖਰਾਬ ਕਰ ਲੈਣਾ ਇਹਨੇ। ਇਹ ਆਸਟ੍ਰੇਲੀਆ ਟੂਰ ਪੱਕਾ ਲੋੜ ਰਹੇ ਆ। ਇਹ ਗੱਲ ਕਰਕੇ ਤੂੰ ਮੇਰੇ ਨਾਲ ਤਲ ਖਰਾਬ ਕਰਨ ਦਿਆ ਮੈਂ ਹਾਂ ਓਏ ਅਸੀਂ ਤਾਂ 5,000 ਕਿਤੇ ਪੱਲਿਓ ਇਹ ਲੱਗ ਜੂ ਪਤਾ ਮੁਗਲ। ਆਸਟ੍ਰੇਲੀਆ ਤੋਂ ਬਾਅਦ ਵੀ ਤੂੰ ਕਿਤੇ ਜਾਣਾ ਫਿਰ ਉਸ ਤੋਂ ਬਾਅਦ ਟੂਰ ਤੇ? ਹਾਏ ਹਾਏ, ਆਸਟ੍ਰੇਲੀਆ ਵਾਲੇ ਕਿਹੜਾ ਬਾਹਾਂ ਅੱਡ ਕੇ ਉਹ ਵੀ ਬੰਦ ਹੋ ਗਿਆ ਵਾ। ਹਾਂ ਹੈ ਨਹੀਂ ਅੱਲਾ ਨਾ ਕਰੇ। ਉਹ ਨਾ ਯਾਰ ਇਹ ਲਾਹਨਤ ਮਿੱਠੇ। ਕਰਦੇ ਯਾਰ। ਨਹੀਂ ਕਹਿੰਦੇ ਯਾਰ ਖਵਾ ਦਿੰਦਾ ਵਾ ਤੂੰ ਤੇ ਮਿੱਠੇ ਬਦਮਾਵਾਂ ਤੇ ਉਤਰ ਆਇਆ। ਗੱਲ ਹੋਈ ਇਹ ਵੇਖੋ ਨਾ ਯਾਰ। ਮੈਂ ਕਿਹਾ ਤੂੰ ਆਸਟ੍ਰੇਲੀਆ ਤੋਂ ਬਾਅਦ ਜਾਣਾ ਕਿਤੇ ਫਿਰ ਦੁਬਾਰਾ ਉਸਤਾਦ ਬਣਿਆ ਜੀ, ਪ੍ਰੋਗਰਾਮ? ਉਸਤਾਦ ਜੀ ਫਿਲਹਾਲ ਤੇ ਨਹੀਂ ਬਣ ਰਿਹਾ, ਵੀਜ਼ਾ ਅੰਡਰ ਪ੍ਰੋਸੈਸ ਹੈਗਾ, ਚਲੋ ਤੂੰ ਇਹਨਾਂ ਨੂੰ ਕਹਿਣਾ ਕਿ ਭਾਈ ਨੂੰ ਮੈਂ ਆਸਟ੍ਰੇਲੀਆ ਚੱਲਾਂ ਵਾਂ, ਤੇ ਮੈਂ ਆ ਕੇ ਬਣਾ। ਉੱਥੋਂ ਵਾਪਸ ਆ ਕੇ ਤੇ ਅਗਰ ਤੂੰ ਕੋਈ ਅਗਲਾ ਟੂਰ ਨਾ ਹੋਇਆ ਹਾਂਜੀ ਤੇ ਮੈਂ ਖਵਾ ਦਾਂਗਾ, ਜੇ ਅਗਲਾ ਟੂਰ ਵੀ ਨਾਲ ਹੀ ਹੋਇਆ ਤੇ ਫਿਰ ਉੱਥੋਂ ਆ ਕੇ ਮੈਂ ਖਵਾ ਦਾਂ। ਅੱਛਾ ਉਸਤਾਦ ਜੀ, ਜਿਹੜੀ ਮੈਂ ਗੱਲ ਕੀਤੀ ਨਾ, ਇਹ ਸੋ ਕਿ ਇਹਨਾਂ ਦਾ ਵੀਜ਼ਾ ਅੰਡਰ ਪ੍ਰੋਸੈਸ ਆ, ਉਹ ਹਲੇ 15-20 ਦਿਨ ਅੱਗੇ ਗਿਆ ਵਾ। 10 ਦਿਨ ਹੋਏ। 10 ਦਿਨ ਅੱਗੇ ਗਿਆ ਵਾ, ਹੋਰ ਐਸਾ ਕੋਈ ਮਸਲਾ ਨਹੀਂ। ਨਾਲੇ ਆਸਟ੍ਰੇਲੀਆ ਕਿਹੜਾ ਦਾਸੀਆਂ ਪੈ ਗਈ, ਰਾਮੇ ਸਾਹਿਬ ਨਹੀਂ ਆਉਂਦਾ। ਅੱਲਾ ਖੈਰ ਕਰੇ। ਕੁਛ ਨਹੀਂ ਨਹੀਂ ਕਿਤੇ ਜਾਣਾ ਅੰਗਰੇਜ਼ ਸ਼ਾਮਾਂ ਪਈਆਂ ਸੁਣਨ ਦੇ 150 ਮੀਟਰ ਰੱਖੇ ਹੋਏ ਭਾਜੀ ਤੇ ਅੱਲਾ ਦੇ ਖੈਰ ਨਾਲ। ਸਿਰਫ ਆਸਟ੍ਰੇਲੀਆ ਸਾਰਾ ਭਾਂਡਾ ਵੇਟ ਕਰਨ ਡਿਆ। ਤੇ ਆਸਟ੍ਰੇਲੀਅਨ ਤੋਂ ਤੇ ਆਪਸ ਚ ਬੋਲਣ ਦੇ ਹੁਣ ਮੈਂ ਸਮਝਿਆ। ਮੈਂ ਦੇ ਦਿੰਦਾ ਸਮਝਾ ਮੈਂ ਦੇ ਦਿੰਦਾ ਹਾਂ ਕੁੜਾ ਕੁੜੀ ਆਏ ਮੈਂ ਦੇ ਦਿੰਦਾ ਮੈਂ ਪੈਸੇ ਯਾਰ। ਕਦੋਂ ਦੇ ਦਿੰਨੇ ਆ? ਜਦੋਂ ਦਿਓ। ਮੈਂ ਤੁਹਾਨੂੰ ਕਿਹਾ ਮੈਂ ਹਾਜ਼ਰ ਹਾਂ ਯਾਰ, ਮੈਂ ਉਸਤਾਦ ਜੀ ਮੁਕਰਨ ਡਿਆ ਮੈਂ ਕੋਈ। ਭਾਜੀ ਖੀਸੇ ਦਾ ਪਾਸਵਰਡ ਭੁੱਲ ਗਏ, ਕੱਢੋ ਜੀ। ਭਾਜੀ ਜੇ ਹਾਜ਼ਰ ਆ ਤੇ ਫਿਰ ਇਹ ਗੱਲ ਕਿਉਂ ਕਰਦੇ ਸੀ ਕਹਿੰਦੇ ਹੁਣੀ ਚਲੋ ਮੈਂ ਉਸਤਾਦ ਜੀ ਦੇ ਅਕਾਊਂਟ ਤੇ ਕਰਦਾ। 27 ਕਰ ਦੋ ਤੁਹਾਡੇ ਲਾਇਸੈਂਸ ਬਹੁਤ ਆਲਾ ਹੀ। 5000 ਰੁਪਇਆ ਆ ਗਿਆ। 32 ਤੋਂ 6400 ਹੈ 6400 6400 ਰੁਪਿਆ। ਜੀ 18 ਨਹੀਂ 3 ਕਰ ਚਿਕਨ 1752। ਕਿੰਨੀ ਦੇਰ ਦੇ ਜੂਗਾ ਜੀ? 20 ਮਿੰਟ ਚ 20 ਮਿੰਟ ਆਰਡਰ ਕਰ ਯਾਰ। ਆਰਡਰ ਕਰੋ ਭਾਜੀ। ਮੁਗਲ ਸਜਾਤਾ ਜਿੰਦਾਬਾਦ ਮੁਗਲ ਸਜਾਤਾ ਜਿੰਦਾਬਾਦ ਫੈਸਲ ਰਾਮ ਦੇ ਇੱਕ ਮਿੰਟ ਭਾਈ, ਇੱਕ ਮਿੰਟ ਬਾ ਮੈਂ ਪੂਰਾ ਜ਼ੋਰ ਲਾ, ਬਾਤ ਆ ਨਹੀਂ ਗਈ। ਮੁਗਲ ਯਾਰ ਮਿੱਟੇ ਮੁਗਲ ਹਾਨ ਜਿੰਦਾਬਾਦ ਮੁਗਲ ਹਾਨ ਜਿੰਦਾਬਾਦ
ਚਲੋ ਜੀ ਆ ਗਏ ਜੀ, ਖਾ ਲਓ ਜੀ। ਦਿਓ ਤੁਹਾਨੂੰ ਕੋਲ ਸਵਾਲ ਦਿਓ ਕਰਿਆ ਜਾਏ ਕੈਸ਼ ਨਹੀਂ ਪੈਸੇ ਆਇਆ ਨਹੀਂ ਹਲੇ ਕਰਦੇ ਆ ਸਮਾਨ। ਉਸਤਾਦ ਦਿਲ ਕਰ ਰਿਹਾ ਪੈਸੇ ਸੇ ਸੈਂਡ ਕਰੋਗੇ ਤੇ ਆਊਗਾ। ਉਹ ਯਾਰ ਆ ਗਏ ਆ ਵਾ, ਆ ਗਏ ਆ ਵਾ। ਉਸਤਾਦ ਜੀ ਦਿਲ ਕਰ ਰਿਹਾ ਤੁਹਾਡਾ ਇਸ ਟਾਈਮ ਖਾਣਾ ਖਾਣ ਹਾਂ ਮੰਗਾਓ ਜੀ ਮੰਗਾਓ, ਮੇਰਾ ਉਸਤਾਦ ਦਾ ਦਿਲ ਕਰ ਰਿਹਾ ਮੰਗਾਓ। ਮਿਕਸ ਇੱਕ ਚਿਕਨ ਵਾਲੀਆਂ 2 ਬਾਰਬੀਕਿਊ ਵਾਲੀ। ਇੱਕ ਬਾਰਬੀਕਿਊ, ਇੱਕ ਚਿਕਨ, ਇੱਕ ਮਿਕਸ। ਤੇ ਨਾਲੇ ਕੱਲ ਨੂੰ ਸਾਰੇ ਨਹਾ ਧੋ ਕੇ ਨੋਨੇ ਕੱਪੜੇ ਪਾ ਕੇ ਮਾਂ ਛੱਕੇ ਜਾਏ, ਲੀਲੀਆਂ ਤੂਲੀਆਂ ਮਾਰ ਕੇ ਫਰੈਸ਼ ਹੋ ਕੇ ਆਇਓ। ਘੁੰਨਾ ਸਪਲਾਈ ਕੀਤਾ ਜਾਏਗਾ ਤੁਹਾਡੇ ਇੱਧਰ। ਓ ਰੋਟੀ ਆ ਉਹ ਵੀ ਵਲਾਨੀਆਂ ਤੌਰ ਤੇ ਖਵਾਉਣ ਅੱਲਾ ਡਿਆ। ਮੇਰੀ ਦੁਆ ਤੂੰ ਵੀ ਕਿਤੇ ਖਵਾਏ ਸਾਨੂੰ ਸ਼ਾਇਦ ਮਾਂ-ਬਾਪ ਨੂੰ ਤਾਂ ਖਵਾ ਨਾ। ਮੈਨੂੰ ਫੇਰ ਗੱਲ ਯਾਦ ਆ ਗਈ ਉਹ ਖਾਜੀ। ਵਿਚਾਰੇ ਦੇ ਵੇਲੀਆਂ ਦਾਣਾ ਖਰਾਬ ਹੋ ਜਾਣਗੀਆਂ। ਉਹ ਮੈਨੂੰ ਇੱਕ ਹੋਰ ਗੱਲ ਯਾਦ ਆ ਗਈ। ਇੱਕ ਸੱਚ ਖਾਣਾ ਵੀ ਪੈਂਡਿੰਗ ਆ ਸਾਥ ਜੀ। ਜਿਹੜਾ ਓ ਹੋ ਉਹਦੇ ਨੇ ਕਿਹਾ ਮੈਨੂੰ ਨੋਨੀ ਕੱਲ ਸਾਰੇ ਤੈਨੂੰ ਕਹਿਣ ਬਾਕੂ ਦਾ ਵੀ ਤੈਨੂੰ ਖਾਣੇ ਦਾ ਵੀ ਤੂੰ ਕੋਈ ਲਹਿਰਾ ਤੁਰਕੀ ਦਾ ਵੀ ਦੁਨੀਆ ਇਹਨੂੰ ਹੀ, ਤੁਰਕੀ ਦਾ ਵੀ ਇਹਨੂੰ ਹੀ। ਕਸਮੇ ਉਹ ਸੀਤ ਭਰਾਵਾ ਆਪਣਾ। ਤੇਰੇ ਕੋਲ ਬਾਹਰ ਦੀ ਸੇਵਾ ਉਹਨੇ ਕਿਹਾ ਸਾਥ ਦੂਜੇ ਟੂਰ ਵਾਲੇ ਵੀ ਜਾਨ ਖਾਂਦੇ। ਆਹੋ ਤੁਰਕੀ ਦਾ ਵੀ ਇਹਨੂੰ, ਬੁਰਕੀ ਦਾ ਵੀ ਇਹਨੂੰ, ਹਰ ਸ਼ਾਇਦ ਹੀ ਇਹਨੂੰ ਵੀ ਪਹਿਲੇ ਟੂਰ ਨੇ ਖੱਲੀਆਂ ਬਹੁਤ ਪਾਤੀਆਂ ਸਾਡੇ। ਨਹੀਂ ਮੈਂ ਤੁਹਾਨੂੰ ਕਹਿ ਰਿਹਾ ਵਾਂ ਦੂਸਰਾ ਟੂਰ ਤੁਸੀਂ ਕਰੋਗੇ, ਪਹਿਲਾ ਤਾਂ ਪਾਉਂਗੇ। ਜੀ ਮਾਰਕ ਐਲਿਜ਼ਬਥ ਨੇ ਕਿਹਾ ਸੀ ਰਿਮੋਟ ਚਲਾਉਂਦਾ ਬਿਹਤਰੀਨ ਹੱਲ ਇਹੀ ਹੈ ਕਿ ਉਹਨੂੰ ਇੰਜ ਕਰਕੇ ਘੁੱਟ ਕੇ ਪਿੰਨੀ ਤੇ ਮਾਰੋ, ਇੰਜ ਕਰ ਠਾ ਹਾਂਜੀ ਹਾਂ ਚਿੰਗਿਆੜ ਨਿਕਲ ਕੇ ਤੇ ਕਨੈਕਟ ਹੋ ਜਾਏਗਾ। ਸਾਜੀ ਦਾ ਕਹਿੰਦੇ ਅੱਜ ਰੋਣ ਨਾ ਚੱਲੇ ਉਹਦੇ ਮੁੰਡਾ ਹੁੰਦਾ। ਉਹ ਤਾਂ ਅੱਛਾ। ਤੁਸੀਂ ਉਹ ਤਾਂ ਦੇਖੋ। ਹਾਂਜੀ ਪੂਰਾ ਨਿਜ਼ਾਮ। ਐ ਹੋ ਆਹੋ ਕਹਿੰਦੇ ਜਿਹੜਾ ਰਿਮੋਟ ਨਾਲ ਚੱਲੇ ਉਹਦਾ ਮੁੰਡਾ ਹੁੰਦਾ। ਤੇ ਉਹ ਸਹੀ ਕਹਿ ਰਿਹਾ ਸਾਜੀ। ਹੁਣ ਤੁਸੀਂ ਗੱਲ ਮੰਨ ਲਓ। ਨਾਲੇ ਸਾਜੀ ਇਦਾਂ ਖਾਣਾ ਖੁਣਾ ਜੇ ਕੋਈ 1 ਮਿੰਟ ਬਾਹਰੋਂ ਕੋਈ ਕਹਿੰਦਾ ਨਾ ਚੈੱਕ ਕਰਕੇ ਸਾਜੀ ਖਾਇਆ। ਯਾਰ ਮੰਦੀ ਨਾ ਮੰਗਾਓ, ਕੋਈ ਹੋਰ ਵੀ ਕੁਛ ਹੈਗਾ ਉਹ ਮੰਗਾ ਲਓ। ਹਾਂ ਯਾਰ ਐਵੇਂ ਛਾਰੇ ਕਾਦੇ ਕਿਹੜਾ? ਆ ਵੇਖੋ ਯਾਰ ਉਹ ਇੱਕ ਮਿੰਟ ਕਿਹਨੇ ਇਸ਼ਾਰਾ ਕੀਤਾ? ਦਸੀ ਕੀ ਕਿਹਾ ਵਾ? ਮੈਂ ਤਦੀ ਗਵਾਹ ਬਣਾ ਲਿਆ। ਅੱਛਾ ਯਾਰ ਮੇਰੀ ਗੱਲ ਸੁਣੋ, ਉਸਤਾਦ ਮੋਹਤਰਮ ਮੰਦੀ ਖਾਣੀ ਹੈ ਤੁਸੀਂ? ਹਾਂਜੀ ਤੁਸੀਂ ਮੰਦੀ ਖਾਣੀ ਤੁਸੀਂ ਹੈ? ਪੈਸੇ ਕਿੰਨੇ ਦੇਣੇ ਸੀ ਉਹ ਜੋ ਮਰਜ਼ੀ ਉਸ ਨਾਲ ਕਰੇ। ਅੱਛਾ ਬਾਕੀ ਉਹਦਾ 6400 ਰੁਪਏ ਦੀ ਮੰਦੀ ਹੈ। 6400 ਸ਼ਡਿਊਲ ਕੱਲ ਦਾ ਬਣਾ ਲਈਏ ਕਿ ਅੱਜ? ਹੁਣੇ ਹੁਣੇ ਦੇ ਉਸਤਾਦ ਜੀ ਉਹ ਆ ਗਏ ਪੈਸੇ 5500 ਰੁਪਏ। 6400 ਬਣਦਾ 5500 ਦਾ 6400 ਰੁਪਏ 6400 ਚ ਕੀ 700-800 ਨਾਲ ਕੀ ਫਰਕ ਪੈਣਾ? 6400 ਰੁਪਏ ਆ ਗਿਆ। ਹਾਂਜੀ ਫਿਰ ਕਿੱਥੇ ਮੈਂ ਕਰ ਐ ਰੂਹ ਪ੍ਰਵਾਦ ਕਰਨ ਲੱਗੀ ਜੇ ਧਿਆਨ ਨਾਲ। ਹੁਣ ਤੇ ਇਹਦੇ ਲਈ ਵੇਖਣਾ। ਯਾਰ ਤੁਹਾਨੂੰ ਉਸਤਾਦ ਜੀ ਕਹਿੰਦੇ ਸੀ ਆ ਕੇ ਖਾਈਏ ਕਿ ਇੱਥੇ ਚਾਹ ਖਾ ਲੈਂਦੇ ਇੱਥੇ ਖਲਾਰਾ ਪੈ ਜਾਣਾ। ਇੱਥੇ ਉਸਤਾਦ ਜੀ ਨਹੀਂ ਇੱਥੇ ਬਾਹਰ ਬੈ ਕੇ ਖਾਣੇ ਆਰਾਮ ਨਾਲ। ਨਹੀਂ ਨਹੀਂ ਸਾਜੀ ਜਾ ਕੇ ਬਾਰਿਸ਼ ਹੋ ਜਾਣੀ ਹੈ ਸਾਜੀ। ਹੋਰ ਅੱਧੇ ਘੰਟੇ ਬਾਰਿਸ਼ ਹੋ ਜਾਣੀ ਹੈ, ਬਾਹਰ ਕਿੱਥੇ ਪਾਵਾਂਗੇ? ਉੱਥੇ ਜਾ ਕੇ ਖਾਂਦੇ ਆ। ਉੱਥੇ ਜਾ ਕੇ ਕਿੰਨੇ ਮਾੜੇ ਤੁਸੀਂ ਇੱਥੇ ਠੀਕ ਆ। ਤੁਹਾਡੀ ਵੋਟਿੰਗ ਹੋਏਗੀ ਨਾਲੇ ਜਾ ਕੇ ਉੱਥੇ ਕਿੱਥੇ ਜਗ੍ਹਾ ਹੈ? ਉਸਤਾਦ ਜੀ ਇੱਥੇ ਉਹ ਖਾਣੀ ਉੱਥੇ ਜਗ੍ਹਾ ਉੱਥੇ ਭਲਾ ਕੀ ਯਾਰ ਜਗ੍ਹਾ? ਮਿੱਠੇ ਮੰਨ ਲਿਆ ਕਰ ਯਾਰ ਤੂੰ। ਮੈਂ ਨਹੀਂ ਜਾਣਾ ਇੱਕ ਮਿੰਟ ਇੱਥੇ ਖਾਣੀ ਬੈਠੇ। ਬਾਰਿਸ਼ ਤਸੀਬ ਮਾਮਾ ਸ਼ੋਰ ਵਾਲੀ ਹੋਈ ਨਹੀਂ ਸਾਰੀ। ਉਹ ਇੱਕ ਮਿੰਟ ਠਹਿਰ ਜਾ। ਉੱਥੇ ਕੀ ਹੈ ਉਸਤਾਦ ਜੀ? ਯਾਰ ਉਹਨਾਂ ਦਾ ਮੈਨੂ ਚ ਦੇਖ ਹੋਰ ਕੀ ਹੈ। ਉੱਥੇ ਤੁਸੀਂ ਜਾਣਾ ਹੈ, ਇੰਜ ਕਰਕੇ ਤੁਸੀਂ ਬਹਿਣਾ ਤੇ ਉੱਥੇ ਪਰਦੇ ਲੱਗੇ ਨੇ ਉਹਨਾਂ ਦੇ ਅੱਗੇ ਪਰਦੇ। ਓਏ ਉੱਥੇ ਬੰਦ ਜੀ ਜਗ੍ਹਾ ਤੇ ਉਹਨੇ ਤੁਸੀਂ ਇਹ ਦੇਖੋ ਤੁਸੀਂ ਆਪਣਾ ਘਰ ਵਾਲੇ ਨੇ ਹੱਥ 'ਚ ਆਪਣੀ ਦਿੱਤੀ ਹੈ, ਤੁਸੀਂ ਸੈਲੀਬ੍ਰਿਟੀਆਂ ਵਾ, ਤੁਸੀਂ 6400 ਦੀ ਮੰਦੀ ਖਾਣਗੇ ਉੱਥੇ ਜਾ ਵੱਧ ਹੋਇਆ ਜੇ ਕਰੈਕਟਰ ਇੱਥੇ ਹੀ ਖਾ ਲਓ ਯਾਰ। ਹਾਂਜੀ ਚੁੱਪ ਕਰਕੇ ਸਾਜੀ ਉਹ ਬੱਕਰੇ ਹੋਇਆ ਜੇ ਸਾਜੀ ਉਹ ਬੱਕਰੇ ਦੇ ਵਿੱਚ ਚੌਲ ਨਹੀਂ ਪੈਂਦੇ। ਉਹ ਬੰਦੇ ਨੇ ਆਪ ਮੰਦੀ ਹੁੰਦੀ ਹੈ ਉਹੀ। ਉਹੀ ਆਪ ਕਰਾਈ ਉਹ ਦਮ ਬੰਦੇ ਨੇ। ਪੁਖਤਾ, ਉਹ ਦਮ ਪੁਖਤਾ। ਦਮ ਪੁਖਤ ਉਹਨੇ ਆਪ ਕਰਾਈ ਆ। ਉਹਨੇ ਕਹਾ ਤੁਹਾਨੂੰ ਮੈਂ ਖਵਾਉਂਦਾ ਵਾ, ਆਰਡਰ ਲਾਓ ਬਾਤ। ਉਸਤਾਦ ਜੀ ਉਸ ਓਏ ਕਹਿ ਜਰਾ ਸਾਜੀ ਚਾਂਪਾਂ ਹੀ ਖਵਾ ਦਿਓ ਜਿਹੜੀਆਂ ਉਹਨਾਂ ਨੂੰ ਖਵਾਈਆਂ। ਉਸਤਾਦ ਜੀ 11 ਵਜੇ ਬਾਰਿਸ਼ ਦੱਸੀ ਰਾਤੀ ਮੈਂ ਬਹੁਤ ਜਲੀਲ ਹੋਇਆ। ਹਲੇ ਤੁਹਾਨੂੰ ਮੈਂ ਕਹਿ ਕੇ ਹਟਿਆ, ਮੈਂ ਕਿ ਬਾਹਰ ਹੀ ਤੁਹਾਨੂੰ ਮੈਂ ਕਿਹਾ ਸੀ, ਮੈਂ ਕਿਹਾ ਸਾਜੀ ਕਿਤੇ ਬਾਹਰ ਘੁੰਮ ਕੇ ਆਈਏ ਤੇ ਹੁਣ ਹੀ ਅੱਲਾ ਨੇ ਉਹ ਮੈਂ ਇਹਨਾਂ ਵਾਲਾਂ ਵਾਲੇ ਬੰਦੇ ਦੇ ਨਾਲ ਮੈਂ ਬਿਸਤ ਹੋਣਾ ਜਾ ਕੇ। ਸਾਜੀ ਨੂੰ ਟੋਪੀ ਪਵਾ ਦਿੰਦੇ ਆ। ਅੱਛਾ 30 ਸਾਲ ਉਮਰ ਆ, 29 ਸਾਲ ਇਹਨੇ ਘਰੋਂ ਬਾਹਰ ਕੱਢੇ ਆ। ਭਾਈ ਇਹ ਰੱਦਿਆ ਹੋਇਆ। ਕੱਲੀ ਕੱਲੀ ਗਲੀ ਯਾਦ ਆ। ਤੂੰ ਕਿੰਨਾ ਕੁ ਬਾਹਰ ਫਿਰਨਾ ਮੈਨੂੰ ਦੱਸ ਦੇ ਯਾਰ, ਕੀ ਚਾਹੁੰਦਾ ਅੱਛਾ ਜੱਟ ਕਿੱਥੇ ਰਹਿ ਗਿਆ? ਨੱਕ ਸਾਰਾ ਸਾਡੇ ਵਾਲਾ ਵਾ। ਉਹ ਤੁਹਾਡੇ ਵਾਲਾ ਕਹਾ ਤੂੰ ਢਾਰੀ ਉਸਤਾਦੇ ਮੋਹਤਰਮ ਪਲੀਜ਼ ਕਾਈਂਡਲੀ ਮੇਰੀ ਇੱਕ ਰਿਕੁਐਸਟ ਸੁਣ ਲਓ। ਕਿਤੇ ਟੂਰ ਕਰ ਲਈਏ, ਤੁਹਾਡੀ ਮਿਹਰਬਾਨੀ ਪਾਕਿਸਤਾਨ ਚ ਹੀ ਕਰ ਲਓ। ਮੈਂ ਨਹੀਂ ਕਹਿੰਦਾ ਆਊਟ ਆਫ ਕੰਟਰੀ ਜਾਈਏ। ਹਾਂ ਆਈ ਡੋਂਟ ਵਿਨ। ਠਹਿਰ ਜਾ, ਘਰਦਿਆਂ ਨੂੰ ਪਹਿਲੇ ਟੂਰ ਦੇ ਕੱਪੜੇ ਧੋ ਲੈਂਦੇ ਫੇਰ ਜਾਂਦੇ ਤੂੰ। ਉਹ ਨਹੀਂ, ਜਿੰਨੇ ਫੋਨ ਤੈਨੂੰ ਘਰੋਂ ਆਉਂਦੇ ਆ ਤੂੰ ਤੇ ਹੁਣ ਨਹੀਂ ਹੁਣ ਗੇਮ ਹੀ ਹੈ ਨਹੀਂ ਗੀ। ਹੁਣ ਕਰਾ ਦੇ ਉਸਤਾਦ ਜੀ ਤੇਰੇ ਫੋਨ ਤੋਂ ਮਲਤਾਨ ਚੱਲੀਏ। ਆ ਦੇਖੋ ਮੈਂ ਨਹੀਂ ਉਸਤਾਦ ਜੀ ਤੁਹਾਡੀ ਬਚਪਨ ਦਾ ਵੇਖ ਕੇ ਆਵਾਂਗੇ। ਆ ਦੇਖੋ ਬਚਪਨ ਗਾ ਉਹਦੇ ਉਦੋਂ ਵੇਖ ਕੇ ਆਏ ਦੇਖੇ ਆ ਦੇਖੋ ਅਸੀਂ ਨਹੀਂ ਜਾਣਾ। ਓਏ ਹੋਏ ਹੋਏ ਬਹੁਤ ਔਖੇ ਕਰੈਕਟਰ। ਨਹੀਂ ਉੱਥੇ ਗਾਲਾਂ ਬਹੁਤ ਪੈਂਦੀਆਂ ਵੈਸੇ ਹੁਣ। ਪੱਥਰ ਦੇ ਲੋਕ ਆ ਉਸਤਾਦ ਜੀ ਉੱਥੇ। ਨਹੀਂ ਨਹੀਂ ਬੜੇ ਪਿਆਰ ਨਾਲ। ਉਸਤਾਦ ਜੀ ਹੱਸਦੇ ਹੀ ਨਹੀਂ। ਹੱਸਣ ਲੋ ਯਾਰ ਉਹ ਸਰਾਇਕੀ ਟਾਈਮ ਮਤਲਬ ਅਸੀਂ ਗੱਲਾਂ ਕਰੀ ਯਾਰ। ਨਹੀਂ ਪਤਾ ਕੀ ਗੱਲ ਆ? ਇਹਦਾ ਸ਼ਹਿਰ ਨੂੰ ਕੁਝ ਇਹਦਾ ਭੁਲੇਖਾ ਕਿਹਾ ਵਾ। ਮੈਂ ਤੇਰੀ ਨਹੀਂ ਉਸਤਾਦ ਜੀ ਨਹੀਂ ਨਹੀਂ ਤੈਨੂੰ ਸਾਰੇ ਪਾਸੇ ਪੱਥਰ ਲੋਕ ਹੀ ਲੱਗਣੇ ਆ। ਅਸੀਂ ਕਿਉਂਕਿ ਮੈਂ ਤੇਰੇ ਤੇ ਇੱਥੇ ਵੀ ਨਹੀਂ ਹੱਸਦੇ। ਮੈਂ ਤੇ ਉਸਤਾਦ ਜੀ ਪਰਦੇਸੀ ਆ। ਤੇਰੇ ਤੁਹਾਡੇ ਸਾਰੇ ਪਤਾ ਉਸਤਾਦ ਹੀ ਆ। ਜੀ ਸੱਚੀ ਮੁੱਚੀ ਮੈਂ ਤੁਹਾਨੂੰ ਦੱਸਾਂ, ਮੇਰੀ ਕਰਾਚੀ ਦੀ ਪੈਦਾਇਸ਼ ਹੈ, ਉਸਤਾਦ ਜੀ ਦੀ ਮਲਤਾਨ ਦੀ ਹੈ। ਤੁਸੀਂ ਸਾਰੇ ਫੈਸਲਾ ਕਰਦੀ। ਮੈਂ ਨਹੀਂ ਫੜੋ ਜੀ। ਲੋ ਜੀ ਉਸਤਾਦੇ ਮੋਹਤਰਮ ਮੈਨੂ ਚੈੱਕ ਕਰੋ ਜਰਾ। ਉਹ ਕੀ ਹੁਣ ਕਿੱਧਰ ਗਿਆ? ਅਸੀਂ ਮੁਗਲਾਂ ਦੇ ਬੱਚੇ ਆ। ਇਸੇ ਵੀ
ਤੇਰੇ ਕੱਲ ਘੁੰਨੇ ਤੇ ਜੱਟ ਦਾ ਪਤਾ ਲੱਗਣਾ ਮਟਨ ਕੜਾਈ ਭਾਜੀ 3400 ਰੁਪਏ ਕਿਲੋ। ਹਾਏ ਮਟਨ ਕੁੰਨਾ 3400, ਨਮਕੀਨ ਮਟਨ 3400, ਮਟਨ ਹਾਂਡੀ ਬੋਨਲੈਸ 4200, ਮਟਨ ਮਰਗੂਕ 4500, ਮਰ ਗਿਆ ਮਰਗੂਕ। ਚਿਕਨ ਦਮ ਪੁਖਤ 1 kg 2400, ਹਾਏ ਮਟਨ ਦਮ ਪੁਖਤ 4000। ਦਮ ਪੁਖਤ ਕੀ ਹੁੰਦਾ? ਜਿਹੜੇ ਗੋਸ਼ਤ ਤੇ ਦਮ ਕਰੋ ਨਾ ਉਸਤਾਦ ਜੀ ਉਹ ਜਿਹੜਾ ਗੋਸ਼ਤ ਬੱਕਰੇ ਦਾ ਜਿਹਦੇ ਢਿੱਡ ਵਿੱਚ ਪਾੜ ਕੇ ਵਿੱਚ ਚੌਲ ਪਾਏ ਹੁੰਦੇ। ਚਿਕਨ ਕੜਾਈ 1050 ਤੇ 1800, ਚਿਕਨ ਕੜਾਈ ਪੁਰ ਚਿਕਨ ਅਚਾਰੀ ਕੜਾਈ 1100 ਤੇ 1900, ਚਿਕਨ ਪਿਸ਼ਾਵਰੀ ਕੜਾਈ ਕਿਤੇ ਸ਼ਾਵਰ ਚ ਆਉਂਦੀ ਸਾਜੀ ਉਹ ਵਿੱਚ ਹਲਕੀ ਨਸਵਾਰ ਪਾਉਂਦੇ ਆ। 1150 2200, ਚਿਕਨ ਜਲਫਰੇ ਜੀ 1100, ਚਿਕਨ ਜਿੰਜਰ 1100 ਤੇ 2000, ਗੁਲਫਰੇ ਜੀ ਚਿਕਨ ਬੋਨਲੈਸ ਹਾਂਡੀ 1300 ਤੇ 2400। ਸਾਜੀ ਗੁਲਫਰੇ ਚੋਲਾ ਜੀ ਗਿਆ ਕਿੰਨੇ ਉਸਤਾਦ ਜੀ? ਚੋਲਾ ਗੁਲਫਰੇ ਜੀ ਤੁਹਾਨੂੰ ਵਿਆਹ ਹੋ ਗਿਆ ਹੁਣ ਨਹੀਂ ਆਉਂਦੇ ਹਾਂ ਹਾਂਜੀ ਦਮ ਪੁਖਤ ਮੰਗਾ ਲਓ ਉਸਤਾਦ। ਮੈਂ ਤੁਹਾਨੂੰ ਗੱਲ ਦੱਸਾਂ, ਦੇਖੋ ਜੀ, ਅੱਲਾ ਦੰਦਿਆਂ ਨੂੰ ਦਿੰਦਾ। ਜਿਹੜੀਆਂ ਸ਼ੁਰੂ ਚ ਪੜੀਆਂ ਮਟਨ ਕੁਛ ਇਹਨੇ ਮਟਨ ਤੇਰੇ ਵਾਲ ਪਾ ਲੈਣੇ ਨਾ ਅਸੀਂ, ਉਹ ਮੈਂ ਮੁਕਾ- ਚਿਕਨ ਇੱਧਰ ਕਰ ਲੈਣੇ। ਗੁਲਫਰੇ ਜੀ ਉਸਤਾਦ ਜੀ ਨੂੰ ਕਰ ਲਓ ਇੱਕ। ਉਸਤਾਦ ਜੀ, ਯਾਰ ਦਮ ਠਹਿਰ ਜਾ ਪੁਖਤ ਗੁਲਫਰੇ। ਜਿਹੜਾ ਨਾ, ਚਿਕਨ ਕੜਾਈ ਆ 10,050 ਤੇ 1800, ਯਾਨੀ ਚਿਕਨ ਕੜਾਈ ਮੰਗਾ ਲਓ ਨਾ, ਰੋਟੀਆਂ ਸਲਾਦ ਵਗੈਰਾ ਮੰਗਾ ਹਾਂ ਬਸ ਸਹੀ ਸਾਲਨ ਗ੍ਰੇਵੀ ਟਾਈਮ ਬਤਾ ਦੇਗਾ। ਹਾਂ, ਇਹ ਠੀਕ। 14 ਕਿੰਨੇ 2500 ਬੰਦੇ ਰੁਪਏ ਦੇ ਵਿੱਚ ਸਾਰੀ ਜਾਣਾ। 4 5 6 7 8 9 10 ਤੇ 2 ਅੰਦਰ ਬੈਠੇ 12 8,000 ਨਹੀਂ ਲੱਗਣਾ ਸਹੀ, 4 ਕੜਾਈਆਂ ਹੋਣੀਆਂ 8,000। 12 8 ਵੀ ਲੱਗਣਾ, 4 ਕੜਾਈਆਂ ਮੰਗਾਓ। ਲੇਕਿਨ ਤੁਸੀਂ 13 14 ਲੋਕ ਆ। 13 14 ਕੜਾਈ ਨਾਲ ਕਿਤੇ ਜਾਣੇ ਖਾ ਲੈਂਦੇ। 3 ਜਣੇ, 3 ਯਾਨੀ ਕਿਲੋ ਜਿਹੜਾ ਨਾ 3 ਜਣੇ ਈਜ਼ੀ ਖਾ ਲੈ। ਚਾਰ ਕੜਾਈਆਂ ਨੀਲ ਕੰਮ ਲੇਕਿਨ ਮੁਗਲ ਨੇ ਕੈਸਾ ਮੂੰਹ 4 ਕਿਲੋ ਹੋਣੀ ਕਮ ਸੇ ਕਮ। ਦੇਖ ਲਓ ਜਿੱਦਾਂ ਤੁਹਾਡਾ ਉਹ ਗੁਲਫਰੇ ਜੀ ਇੱਕ ਕਰ ਲਓ ਵਿੱਚ ਉਸਤਾਦ ਜੀ। ਓਏ ਉਹ ਵਿਆਹ ਆ ਗਿਆ ਉਹ ਯਾਰ ਉਹਨੂੰ ਫੋਨ ਕਰਕੇ ਪੁੱਛ ਕੇ ਭਾਜੀ ਬਿਹਤਰੀਨ ਚਿਕਨ ਕੜਾਈ ਜਿਹੜੀ ਆ 13 ਤੋਂ 14 ਬੰਦਿਆਂ ਦੀ ਕਿੰਨਾ ਖਰਚਾ ਵਾ? ਉਸਤਾਦ ਜੀ ਉਹਨੇ ਆਪਣਾ ਦੱਸਣਾ, ਤੂੰ ਆਪਣਾ ਦੱਸ। ਉੱਥੇ ਚੱਲਦੇ ਆ ਮਾਹੌਲ ਵੀ ਜ਼ਰਾ ਕ੍ਰੀਏਟਿਵਿਟ ਹੋ ਜਾਏ। ਉਹ ਯਾਰ ਤੈਨੂੰ ਨਹੀਂ, ਮੈਂ ਤੇਰੇ ਲੱਗੇ ਵਾਲਾਂ ਲੈਣਾ ਮੈਂ ਨਹੀਂ ਜਾਣਾ। ਅੱਜ ਮੈਂ ਟੋਪੀ ਪਾ ਕੇ ਚੱਲ ਜਾਊਂਗਾ। ਮੈਂ ਨਹੀਂ। ਮੈਂ ਲੱਗਦਾ ਗੱਡੀ ਚੱਲ ਜਾ। ਅਰੇ ਟੋਪੀ ਲੈ ਨੋਨੀ ਮੈਂ ਤਾਂ ਸਮਝ ਨਹੀਂ, ਸਾਰੀ ਜ਼ਿੰਦਗੀ ਫਿਰਿਆ ਹੀ ਗਿਆ। ਹੈਲੋ ਹਾਂ ਲੈ ਐਦਾਂ ਚੱਲ ਜਾ। ਆ ਦੇਖੋ ਕਿਉਂ ਜੀ। ਸਵਾਜੀ ਮੈਂ ਇੱਕ ਫਕੀਰ ਵੇਖਿਆ, ਹਾਂ ਉਹਨੇ ਛੋਟੀ ਜਿਹੀ ਰੇੜੀ ਨਾ ਮਿੱਠਾ ਸਾਹਿਬ, ਉਹ ਰੱਖੀ ਹੋਈ ਉਹਦੇ ਨਾਲ। ਉਹ ਇੱਕ ਛੋਟੀ ਜਿਹੀ ਰੇੜੀ ਤੇ ਪਈਏ ਲਾਏ ਨੇ, ਤੇ ਉਹ ਜਾਣ ਦੇ ਉੱਤੇ ਉਹਨੇ ਸਪੀਕਰ ਲਾਇਆ, ਐਸਾ ਖੂਬਸੂਰਤ ਉਹਨੇ ਈਕੋਸਿਸਟਮ ਉੱਤੇ ਸਪੀਕਰ ਲਾਇਆ ਤੇ ਮੰਗਣ ਡਿਆ। ਭਾਜੀ ਹੁਣ ਗਲੇ ਦਾ ਬੜਾ ਯਾਰ ਪ੍ਰੈਸ਼ਰ। ਹੁਣ ਕੀ ਹੁਣ ਕਰੇ? ਹੁਣ ਇੱਕ ਮਿਸਾਲ ਆ, ਗਲੀ ਦੇ ਵਿੱਚ ਲੰਘ ਰਿਹਾ, ਪਤਾ ਨਹੀਂ ਕਿੱਥੇ ਕਮਰਿਆਂ 'ਚ ਲੋਕੀ, ਉਹ ਕਿੱਦਾਂ ਹੁਣ ਕਰੇ? ਉਹਨੇ ਲਾ ਲਿਆ ਸੈਟਅਪ ਕਿ ਚਲੋ ਯਾਰ ਉਸਤਾਦ ਜੀ ਉਹ ਕਮ ਤੋਂ ਕਮ ਜਿਹੜਾ ਸਾਊਂਡ ਸਿਸਟਮ ਲਾਇਆ ਸੀ ਨਾ, 50,000 ਐਡੀ ਜੀ ਪ੍ਰੀ ਵੀ ਸੀ ਨਾਲ। ਹਾਂ ਬੈਟਰੀ ਵੀ ਨਹੀਂ ਨਾਲ। ਆਹੋ ਰੂੜੀ ਤੇ ਫਿਰਨ ਦਿਆ ਨਾ, ਕਿੱਧਰ ਕਹਿੰਦਾ ਫੂਡ ਲਵਰ ਆ। ਕੂੜਾ ਸਟੈਂਡ ਦੇ ਬਾਹਰ ਖਲੋਤਾ, ਮੈਂ ਕਿਹਾ ਇੱਧਰ ਕਹਿੰਦਾ ਆਫਿਸ ਬੋਏ। ਫੂਡ ਲਵਰ ਚੈੱਕ ਕਰ ਤੂੰ। ਆਪਣੀ ਮੇਰੇ ਘਰ ਵਾਲਿਆਂ ਨੇ ਆਪਣੀ ਸੀ ਪੁੱਛਿਆ? ਗੁਰੂ ਨੂੰ ਦੇਤੀ। ਗੁਰੂ ਨੂੰ ਆਪਣੀ ਸੀਵੀ ਦੇ ਕੇ ਕਹਿ ਰਿਹਾ ਤੇਰਾ ਨਜ਼ਰਸਾਨੀ ਕਰਨ ਵਾਲਾ। ਹਾਏ ਲੇਕਿਨ ਤੁਸੀਂ ਇਹ ਦੇਖੋ, ਜਦੋਂ ਤੁਸੀਂ ਆਰਡਰ ਦਿੱਤਾ ਕਿਆ ਮੂੰਹ ਕਰ ਲਿਆ। ਇਹ ਤੁਸੀਂ 40 ਰੂਹ ਸਾਲਾਂ ਮਰ ਗਈ। 40 ਸਾਲਾਂ ਬਾਅਦ ਵੀ ਅਗਰ ਤੁਹਾਨੂੰ ਪਤਾ ਲੱਗੇ ਨਾ ਉਸਤਾਦ ਜੀ ਤੇ ਮਿੱਠਾ ਢਾੜੀ ਨਿਕਲਣਾ ਵਾ, ਉਹ ਜਿਹੜੇ ਇਹਦੇ ਸਟਾਈਲ ਆ ਨਾ, ਨੱਕ ਸਾਰਾ ਉਹ ਸਾਡੇ ਬੇਟੇ ਤੁਹਾਡੇ ਵਰਗੇ ਨਾ ਓਏ ਮਾਨ ਸਾਹਿਬ ਅੱਲਾ ਚਲਤਾ ਹੀ ਕਰਦੇ, ਉਹ ਫੌਤ ਹੋ ਗਏ। ਉਹ ਸਿਰਫ ਇਹਨਾਂ ਨੂੰ ਫੋਲਦੇ ਨੇ ਯਾਰ। ਢਾੜੀ ਮੇਰੇ ਕੋਲ ਪੁੱਛੀ ਜਾਣ ਬਾਰ-ਬਾਰ, ਯਾਰ ਓਏ ਮੈਨੂੰ ਸਹੀ ਦੱਸੀ ਆ ਜਿਹੜੇ ਤੇਰਾ ਉਸਤਾਦ ਇਹ ਵਾਕਈ ਸ਼ੇਖ ਆ। ਮੈਂ ਕਿਹਾ ਤੇ ਯਾਰ ਮੇਰਾ ਦਿਲ ਨਹੀਂ ਨਾ ਅਮਨ ਲਗਾ ਬੇ। ਅੱਛਾ ਜੀ ਸਾਈ ਇੰਟਰਵਿਊ ਕਰਨੇ ਗਏ ਨੇ। ਨਹੀਂ ਮਾਨ ਸਾਹਿਬ ਪਤਾ ਨਹੀਂ ਕਿਹਨੂੰ ਕਹਿੰਦਾ ਹੈਗਾ, ਜਿਸ ਦਿਲ ਨਾਲ ਮੈਂ ਤੈਨੂੰ ਕਹਿੰਦਾ ਵਾ ਤੇ ਮੇਰਾ ਲੱਗਦਾ ਜਾਣਦਾ ਕਿਹਨੂੰ। ਰਾਣਾ ਸਾਹਿਬ ਮੈਂ ਤਾਂ ਬਲਗਣਾ ਉਸਤਾਦ ਜੀ ਮਾਨਮੂਲਾ ਸਾਹਿਬ ਨੂੰ ਕਹਿੰਦੇ, ਮਾਨ ਸਾਹਿਬ ਨੂੰ ਕਿਹਾ ਬਲਖੀਰ ਕਹਿੰਦਾ ਮਾਨ ਸਾਹਿਬ ਸਾਡੇ ਲਈ ਦੁਆ ਕਰਨਾ ਹੈ। ਉਹ ਕਹਿੰਦੇ ਬੇਟਾ ਦੁਆਵਾਂ ਨਾਲ ਬੰਦਾ ਸਿਰਫ ਸੱਟਾਂ ਤੋਂ ਬਚਦਾ, ਇਹ ਉਹ ਕੰਮ ਜਿਹਦੇ ਚ ਮਿਹਨਤ ਕਰਨੀ ਪੈਂਦੀ। ਵਾਹ ਹਾਏ ਨਹੀਂ ਹੁਣ ਦੇਖੋ ਨਾ, ਮੈਂ ਤੇ ਮਾਨ ਸਾਹਿਬ ਬੈਠੇ ਸੀ ਰੋਟੀ ਖਾਣ ਲੱਗੇ ਤੇ ਮਾਨ ਸਾਹਿਬ ਦਾ ਉਹ ਆਇਆ ਮੁੰਡਾ ਛੋਟਾ ਜਿਹੜਾ ਨਾਲ ਦਾ ਹੀ, ਉਹ ਕਹਿੰਦਾ ਉਹਨੇ ਨਾ स्पॉन्सर मिल गया, उन्होंने अंदर वो लगा दिए स्पॉन्सर वाले। मैं कहा हैं ओए ते मां साहब ਉਹਨੂੰ ਕਹਿੰਦਾ ਓਏ ਉਰੇ ਆ, ਇਹਦੇ ਨਾਲ ਨਹੀਂ ਗੱਲ ਕਰਨੀ, ਖਪਦਾ ਰਹੇਗਾ ਰਾਤ ਤੱਕ। ਕਹਿੰਦੇ ਕੋ ਵਿਚਾਰਾ ਬੱਚਾ ਵਾ ਤੇ ਅਸੀਂ ਸਾਰੇ ਦੇ ਸਾਹਮਣੇ ਲੱਗ ਗਏ। ਹਾਂਜੀ ਸਪਾਂਸਰ ਵੇਖ ਵੀ ਲਿਆ ਤੇ ਉਸੇ ਇੱਥੇ ਜੁਣ ਲੱਗ ਗਏ ਸਾਰੇ। ਅਸੀਂ ਇੱਥੇ ਬੈਠੇ ਹਾਂ ਤੇ ਸਪਾਂਸਰ ਵੀ ਲੱਗੇ ਅੱਛਾ ਤੇ ਇੱਥੋਂ ਅਸੀਂ ਬਾਹਰ ਗਏ ਆ ਬੈਠੇ ਤੇ ਮਗਰਾ ਕਹਿੰਦਾ ਓਏ ਅੰਦਰ ਉਹ ਸਪਾਂਸਰ ਵਾਲੇ ਲੱਗ ਗਏ।
ਤੇ ਉੱਥੋਂ ਹੀ ਅਸੀਂ ਉੱਠ ਕੇ ਗਏ ਆ ਆਹ ਵੀ ਸਾਹਮਣੇ ਸਾਰਾ ਕੁਝ ਕਿਤੇ ਖੱਪਦਾ ਰਹੇਗਾ ਸਾਰੀ ਰਾਤ ਇੱਥੇ ਮੈਂ ਕਿਹਾ ਓਏ ਕਹਾਂ ਪੇ ਤੇ ਉਹ ਕੁਝ ਸ਼ੁਰੂ ਹੋ ਗਿਆ ਅੰਦਰ ਆਹੋ ਮੈਂ ਕਿਹਾ ਅੰਦਰ ਕਾਬਾ ਵੀ ਤਾਂ ਨਹੀਂ ਥੇ ਮੈਂ ਨਾ ਕਿ ਕਿਹਾ ਤੇ ਕਹਿੰਦਾ ਓਏ ਜਾ ਕੇ ਤੇ ਚੱਲ ਤੇ ਖਾਪਦਾ ਰਹੇਗਾ ਕਹਿੰਦਾ ਅੱਗੇ ਨਾ ਬੋਲੀ ਭਾਜੀ ਇਹ ਜਿਹੜਾ ਨਾ 1050 ਹਾਫ ਕੇਜੀ ਜਿਹੜੀ 1800 ਹੈ ਫੁੱਲ ਕੇਜੀ ਓਕੇ ਉਹ ਕਹਿ ਰਿਹਾ ਕਿ 3 ਤੋਂ ਸਵਾ ਮਤਲਬ 3 ਕਿਲੋ ਜਿਹੜੀ ਹੈ ਉਹ 12-13 ਬੰਦੇ ਖਾ ਲੈਂਦੇ ਨੇ ਓਕੇ ਚਲੋ ਜੀ ਤੁਸੀਂ ਫੇਰ ਵੀ ਇhtiyatan 4 ਕਿਲੋ ਕਹਿ ਦੋ 1800 ਰੁਪਏ ਦੀ ਹੈ ਜੀ ਕਿਲੋ ਹਾਂਜੀ ਹਾਂ 3 ਕਿਲੋ 3 ਕਿਲੋ ਹੋ ਗਈ 51 54 5400 ਦੀ 54 6000 ਪਾਓ 6400 ਰੁਪਇਆ ਵਾ ਯਾਰ ਕਰੋ ਔਰ ਰੋਟੀਆਂ ਉਹ ਰੋਟੀਆਂ ਬੋਤਲਾਂ ਨਹੀਂ ਪੈਣੀਆਂ ਰੋਟੀਆਂ ਪਾਣੀ ਲੇਕਿਨ ਮੈਂ ਤੁਹਾਨੂੰ 3.5 ਕਿਲੋ ਕਰ ਲਓ ਸਾਜੀ 4 ਕਿਲੋ ਨਾ ਕਰੋ ਮਾਰਤ ਕਾਲੂ ਜੀ ਆਪਾਂ 5 ਕਿਲੋ ਘੁੰਨਾ ਮੰਗਾਇਆ ਸੀ ਪੂਰਾ ਆਇਆ ਸੀ ਮਸਾਂ ਪਾਈ ਕੇ ਵਧਿਆ ਸੀ 4 ਕੜਾਈਆਂ ਕਰ ਲਓ ਬਿਹਤਰ ਰਹਿ ਜਾਏਗਾ 7200 ਦੀਆਂ ਤਾਂ ਕੜਾਈਆਂ ਹੋ ਗਈਆਂ ਤੂੰ ਕੋਈ ਨਹੀਂ 800 ਦੀ ਰੋਟੀਆਂ ਨਾਲ ਤੂੰ ਜਿੱਥੇ 400 ਕਰਤਾ ਸਾਜੀ ਸਾਜੇ ਤੇ 500 ਰੁਪਿਆ ਸਾਡਾ ਵੀ ਕੱਟ ਲਓ ਨਾ ਸਾਰਿਆਂ ਦਾ ਨਹੀਂ ਨਹੀਂ ਤੁਹਾਡਾ ਐਵੇਂ ਕੱਟ ਲਓ ਕੋਕਾ ਬੋਤਲਾਂ ਜਿਹੜੀਆਂ ਭਾਈ ਕੋਲੋਂ ਮਿੱਠੇ ਮੰਗਾ ਦਾ ਲਓ ਵੀ ਕੱਟ ਲਓ ਮੇਰਾ ਵੀ ਕੱਟ ਲਓ ਮਹਿਰ ਦਾ ਵੀ 500 ਰੁਪਿਆ ਇਹਨਾਂ ਦਾ ਵੀ ਕੱਟ ਲਓ ਨਾ ਹੁਣ ਇਹਨਾਂ ਕਿੱਥੋਂ ਕੱਟ ਲਓ? ਮੈਂ ਲੈਣਾ ਵੀ ਹੈ ਭੈਣ ਕਿਹੜਾ ਸਾਂ ਤੁਹਾਨੂੰ ਮੈਂ ਤਨਖਾਹ ਪੂਰੀ ਦਿੱਤੀ ਹੈ 2000 ਲੈਣਾ ਤੁਹਾਡੇ ਕੋਲੋਂ ਉਹ ਜੁਰਮਾਨੇ ਵਾਲਾ ਜੀ ਜੁਰਮਾਨਾ ਨਾ ਉਦੋਂ ਜਿਹੜਾ ਤੁਸੀਂ ਰਹੇ ਆ ਉਹ ਉਹ ਬੋਤਲਾਂ ਬੰਦਾ 4 ਸੀ ਕਿਉਂਕਿ 2 ਤੋਂ ਉਸ ਤੋਂ ਬਾਅਦ ਰਿਆ ਤੁਸੀਂ 2000 ਦੇ ਦਿਓ ਚਲੋ ਬੋਤਲਾਂ ਚ ਪਾ ਦਿਓ 1000 ਤੇਰੇ ਕੋਲ ਕਿੰਨੇ ਆ ਮੇਰੇ ਕੋਲ 500 ਰੁਪਏ ਜਿੰਨੇ ਸਾਰਿਆਂ ਦੇ ਹਿੱਸੇ ਹੋਣੇ ਰਾਤੀ ਤੈਨੂੰ ਆਟਮ ਹੋਈ ਆ ਸਾਜੀ 15-20000 ਉਹਦੇ ਲਈ ਮੈਂ ਲੈਦਾ ਤੁਹਾਡੇ ਲਈ ਇੰਤਜ਼ਾਮ ਕੀਤਾ ਹੋਇਆ ਤੁਸੀਂ ਨਹੀਂ ਤੂੰ ਅੱਛ ਪਾ ਦੇ ਤੂੰ ਇੰਤਜ਼ਾਮ ਨਾ ਕਰ 1000 ਪਾ ਦੇ 1000 ਪਾ ਦਿਓ। ਚਲੋ 1000 ਪਾ 1000 ਤੂੰ ਪਾ ਦੇ 1000 ਤੂੰ ਪਾ ਦੇ ਚਲੋ ਚਲੋ ਜੀ ਤੇ 5 ਮੈਂ ਮੇਰੇ ਕੋਲ ਤੇ ਤੁਸੀਂ ਕੀ ਪਾਓਗੇ ਤੁਸੀਂ ਮੈਂ ਭਾਜੀ ਬਰਫ ਵਾਲਾ ਇਹ ਕੋਲਾ ਧਮਾਲ ਲਿਆਉਂਗਾ ਪਾਊਗਾ। ਇਹ ਬਰਫ ਰੋਣਾ ਲਿਆਉਂਗਾ ਧਮਾਲ ਪਾਉਣੀ। ਠੰਡੇ ਪਾਣੀ ਦਾ ਇੰਤਜ਼ਾਮ ਕਰ ਦੂੰਗਾ ਸਲਾਦ ਕੱਟ ਦੂੰਗਾ ਬਸ ਡਨ ਹੋ ਚਟਾਈ ਗਿਆ ਵਿਛਾ ਦੂੰਗਾ ਚਲੋ ਜੀ ਕਰ ਦਿਓ ਜੀ ਚਾਰ ਕੜਾਈਆਂ ਸਾਜੀ 1000 ਇੱਕ ਸ਼ਰਤ ਤੇ ਦੇਣਾ ਮੈਂ ਉੱਥੇ ਜਾ ਕੇ ਖਾਣਾ ਨਹੀਂ ਆ ਫਿਰ ਅਸੀਂ ਨਹੀਂ ਨਹੀਂ, ਰਹਿਣ ਦੇ, ਤੂੰ ਰਹਿ ਚਾਰ ਕੜਾਈਆਂ ਭੈਣ ਨਾਲ ਰੋਟੀ ਰੋਗਣੀ ਨਾਨ ਰਾਇਤਾ ਸਲਾਦ ਕਰ ਦਿਓ ਆਰਡਰ ਜਲਦੀ ਇਨਕਾ ਅੱਧੇ ਘੰਟੇ ਪਹਿਲੇ ਜਲਦੀ ਕਰ ਦਿਓ ਜਲਦੀ ਸਾਰੀ ਰੋਟੀ ਹੈ ਅੱਧੀ ਅੱਧੀ ਨਹੀਂ ਵਿੱਚ ਰੋਗਣੀ ਨਾਨ ਵੀ ਵਿੱਚ ਰੋਟੀ ਵੀ ਹਾਂ 20-25 ਲੋਕ ਇਹਨਾਂ ਨਾਲ ਗੱਲ 20-25 ਨਹੀਂ ਉਹ ਭਾਈ ਕਹਿੰਦਾ 30 ਟੋਟਲ ਰੋਟੀਆਂ ਠੀਕ ਹੈ ਖਮੀਰੀ ਰੋਟੀ ਨਹੀਂ ਕਿੰਨੇ ਬੰਦੇ ਸੀ ਅਸੀਂ 14 ਕੇ ਜਾਣੇ ਉਹ ਹੈਗੇ ਯਾਰ 15 15 28 ਤੇ 28 ਤੇ 14 ਤੇ 36 ਰੋਟੀਆਂ ਕਰ ਲਓ 35 ਹਾਂ 40 20 ਰੋਟੀਆਂ 10 ਨਾਨ 13 ਨਾ ਅੱਜ 30 ਰੋਟੀਆਂ 10 ਨਾਲ ਕਰ ਓਏ ਬਟੇ ਮੂੰਹ ਉਹ ਯਾਰ ਦੋ ਰੋਟੀ ਡੇਢ ਮਸਾ ਨਹੀਂ ਵਧ ਜਾਣੀ ਹੈ ਯਾਰ 30 ਰੋਟੀਆਂ ਦੇ ਵੈਸੇ ਹੀ 14 ਤੋਂ 28 ਹੋ ਗਈਆਂ ਹਾਂ ਅਤੇ 25 ਰੋਟੀਆਂ ਕਰ ਲਓ ਤੇ 10 ਨਾਲ ਕਰ ਨੋ ਨਹੀਂ ਮੇਦਾ ਕਢਾਤਾ ਵਾ ਕਹਿਣ ਟੰਗੀ ਇੱਧਰ 20 ਰੋਟੀਆਂ ਤੇ 12 ਨਾਨ 10 ਨਾਨ ਦੱਸ ਹਾਂ 12 ਨਾਨ ਮੂੰਹ ਚ ਉਹ ਵੀ ਤੇ ਨਾਨ ਢਿੱਡ ਕੋਈ ਬਹੁਤਾ ਆ ਚਲੋ 12 ਨਾਨ 12 ਕਰ ਲਓ ਮੈਂ ਘਰ ਵੀ ਲੈ ਜਾਊਂਗਾ ਅੱਛਾ ਮੈਂ ਕਹਿੰਦਾ ਉੱਧਰ ਘਰ ਹੀ ਆਰਡਰ ਕਰਨਾ ਅਸੀਂ ਭਾਈ ਇੱਧਰ ਗੱਲ ਸੁਣੋ ਮੇਰੀ ਮੈਂ ਇਹ ਗੱਲ ਕਰਦਾ ਜੇ ਉੱਥੇ ਜਾ ਕੇ ਖਾਂਦੇ ਨਾ ਤੇ ਬਹੁਤਾ ਮਜ਼ਾ ਆਉਣਾ ਸੀ ਉਹਦੀ ਵਜ੍ਹਾ ਹੈ ਕਿ ਮਾਹੌਲ ਦੇਖ ਲੈਣਾ ਸੀ ਬਾਹਰ ਦਾ ਯਾਰ ਨੋਟੀ ਹਟ ਜਾ ਯਾਰ ਯਾਰ ਉਹ ਇੰਡੋਰਾਂ ਨੂੰ ਨਹੀਂ ਪਰਦੇ ਪੁਰਦੇ ਲਾ ਕੇ ਅੰਦਰ ਬਹਿ ਕੇ ਉਹ ਘੁੱਟਣ ਦੇ ਵਿੱਚ ਯਾਰ ਤੂੰ ਗੱਲ ਨੂੰ ਸਮਝ ਯਾਰ ਕੈਬਨ ਬਣੇ ਹੋਏ ਆ ਉੱਥੇ ਉਸਤਾਦਾਂ ਨਾਲ ਜਾਣਾ ਤੇ ਬੜਾ ਥੋੜਾ ਮਿਆਰ ਵੀ ਬਣਾ ਮੇਰਾ ਪੁੱਤਰ ਹੈ ਨਾਲੇ ਪਬਲਿਕ ਬੇਸ ਆ ਉੱਥੇ ਰਾਸ਼ਟਰਵਾਦੀ ਜੇ ਹਾਂਜੀ। ਤੰਗ ਹੋ ਜਾਣਗੇ ਓ ਉਸਤਾਦ ਜੀ ਉਸਤਾਦ ਜੀ ਇੱਕ ਮਿੰਟ ਪਾਵੇ ਖਵਾਵਾਂ ਤੁਹਾਨੂੰ ਆ ਰਹਿੰਦੀ ਉਸਤਾਦ ਜੀ ਪਾਵੇ ਅਗਰ ਤੁਸੀਂ ਉਂਝ ਦੇ ਆ ਖਾਦੇ ਹੋ ਰਹਿੰਦੀ ਏ ਐ ਵੀ ਖਾ ਲਓ ਪਾਵੇ ਵੀ ਖਾ ਲਓ ਓਏ ਅੱਜ ਤੁਸੀਂ ਪਾਵੇ ਖਾ ਲਓ ਮੇਰੇ ਭਾਵੇਂ ਕੋਲ ਤੂੰ ਘਰੋਂ ਖਵਾਉਣੇ ਨਹੀਂ ਉਸਤਾਦ ਜੀ ਅੱਜ ਤੁਸੀਂ ਮੇਰੇ ਕੋਲ ਪਾਵੇ ਖਾ ਲਓ ਕੱਲ ਨੂੰ ਮੰਦੀ ਖਾ ਲੈਣਾ ਸਾਜੀ ਭਾਵੇਂ ਦਾ ਮੈਂ ਗਵਾ ਹੈਗਾ ਮਿੱਠਾ ਵੀ ਗਵਾ ਵਾ ਇਹ ਪਾਵੇ ਹਦਾਇਤ ਵਾਲੇ ਆ ਕਿੱਥੇ ਉਹ ਜਿੱਥੇ ਉੱਥੇ ਉਸਤਾਦ ਜੀ ਬਹੁਤ ਸੁਰੀ ਦੇ ਚਾਹ ਤੇ ਲਾਈਟ ਉਸਤਾਦ ਜੀ ਕੀ ਪਾਇਆ ਤੁਸੀਂ ਅਗਰ ਉਂਝ ਦੇ ਪਾਵੇ ਪੂਰੇ ਪਾਕਿਸਤਾਨ ਚੋਂ ਖਾਦੇ ਹੁਣ ਮੈਂ ਫੈਸਲਾਬਾਦ ਚ ਔਰ ਪਾਵੇ ਹੈ ਤੁਹਾਡੇ ਹੀ ਨਹੀਂ ਛੋਟੇ ਛੋਟੇ ਸਾਜੀ ਪਾਵੇ ਸਿਰਫ ਲੋਰ ਉਹ ਨਹੀਂ ਬੰਦੀ ਨਿਹਾਰੀ ਵਾਲਿਆਂ ਦੇ ਬੱਚੇ ਤੂੰ ਉਹ ਨਹੀਂ ਖਾਦੇ ਹਾਂ ਸਾਜੀ ਟਾਊਨਸ਼ਿਪ ਬਾਜ਼ਾਰ ਦੇ ਮੇਰੇ ਉਸਤਾਦ ਜੀ ਨਾ ਫੈਸਲਾਬਾਦ ਚ ਉਹਦੇ ਪਾਵੇ ਹੀ ਨਹੀਂ ਹੈਗੇ ਅਗਰ ਉਂਝ ਦੇ ਪਾਵੇ ਮਿੱਖਾਂ ਖੱਦਾਂ ਮੈਂ ਉਹ ਤੁਹਾਡੇ ਲਈ ਮਿੱਖਾਂ ਕਢਵਾ ਲੈਣੀਆਂ ਨੇ ਉਸ ਤੋਂ ਬਾਅਦ ਸਭ ਤੋਂ ਵੱਡੀ ਫੈਸਿਲਿਟੀ ਉੱਥੇ ਆਪਣੀ ਟੀਮ ਤੋਂ ਇਲਾਵਾ ਕੋਈ ਬੰਦਾ ਗੱਲ ਸੁਣ ਲੈ ਮੈਂ ਅੱਗੇ ਸਵੇਰ ਦੇ ਆਂਡੇ ਖਾਦੇ ਆ ਫਰਾਈ ਵਾਲੇ ਮੇਰਾ ਕੈਲਸਟ੍ਰੋਲ ਵਧਿਆ ਹੁਣ ਮੈਂ ਪਾਵੇ ਖਾ ਲਵਾਂ ਆਹੋ ਉਸਤਾਦ ਤੇਰੀ ਮਿਹਰਬਾਨੀ ਆ ਇੱਕ ਦੋ ਦਿਨ ਕੱਟ ਲਾ ਫੇ ਖਾ ਲਾ ਚਲ ਕੱਲ ਦਾ ਕਰ ਲਓ ਪਾਵੇ ਨਹੀਂ ਸਮਝ ਆਇਆ ਕਰ ਰੋਟੀ ਦੇ ਨਾਲ ਹਲਕਾ ਜਿਹਾ ਸਾਲਨ ਟੈਪ ਠੀਕ ਆ ਖਾਰੇ ਸ਼ੁਰੂ ਹੋ ਗਈ ਆ ਯਾਰ ਇੱਕ ਕੜਾਈ 'ਚ ਮਿਰਚ ਘੱਟ ਰਖਾਈ ਨਹੀਂ ਮੈਂ ਚਲੋ ਕਿ ਤੁੰਨ ਕੇ ਪਾਵੇ ਯਾਰ ਤੂੰ ਇਦਾਂ ਕਰਨਾ ਉਹਦੇ ਚ ਇਸੇ ਰੇਟ ਦੇ ਵਿੱਚ ਨਾ ਦੋ ਤਿੰਨ ਇੱਕ ਪਿਸ਼ਾਵਰੀ ਇੱਕ ਚਾਰੀ ਉਹ ਤਾਂ ਮਿਕਸ ਟੈਪ ਕਰਾ ਲਾ ਮਤਲਬ 2 ਚਾਰੀ ਕਰਾਣਾ 2 ਪਿਸ਼ਾਬ ਨਹੀਂ ਕਰਾਣਾ ਦੋ ਨਾਰਮਲ ਕਰਾ ਲਾ 2 ਨਾਰਮਲ ਇੱਕ ਨਾਲ ਹੋਰ ਕਰਾ ਲਾ ਇੱਕ ਨਾਲ ਰੋਲ ਕਰਾ ਲਾ ਜਲਦੀ ਕਰਾ ਕੋ ਪਤਾ ਨਹੀਂ ਭੇਜ ਦਿਓ ਸਾਰਾ ਕੁਝ ਚਲੋ ਜੀ ਥਾਲ ਵੀ ਬਗਾ ਲਓ ਇੱਕ 3500 ਵਾਲਾ ਨਹੀਂ ਉਹ ਨਹੀਂ ਖਾ ਲਓ ਵੈਸੇ ਕਹਿੰਦੇ ਖਾ ਲਿਆ ਦੋ ਤਿੰਨ ਵਾਰੀ ਨਹੀਂ ਹੱਡੀਆਂ ਕੱਢਣ ਵਾਸਤੇ ਕਹਿੰਦੇ ਥਾਲ ਉਹ ਆ ਜਾਏਗਾ ਖਾਲੀ ਕੋਈ ਗੱਲ ਥਾਲ ਲਓ ਜੀ ਕੰਗ੍ਰੈਚੁਲੇਸ਼ਨ ਤੂੰ ਬਚ ਗਿਆ ਕਾਲੂ
ਤੇਰੇ ਵਾਸਤੇ ਵੱਡੀ ਖੁਸ਼ੀ ਦੀ ਗੱਲ ਹੈ ਕਿ ਤੈਨੂੰ ਫਟੀਕ ਨਹੀਂ ਪੈਣੀ। ਨਹੀਂ ਹੁਣ ਇੱਕ ਨਾਰਾ ਜਿਹੜਾ ਇਹ ਪੈਸੇ ਭਾਜੀ ਤੁਸੀਂ ਜਾਣੋ ਤੇ ਇਹ ਜਾਣੇ। ਹਾਂ ਇਹ ਮੈਂ ਤੁਹਾਨੂੰ ਦੱਸਤਾ ਜੀ, ਮੈਨੂੰ ਨਹੀਂ ਮੈਸੇਜ ਕਰਨਾ। ਹਾਂ ਹਾਂ 2000 ਇਧਰੋਂ 1000 ਇਧਰੋਂ। ਹਾਂ 1000 ਹੈ ਦੀ ਮੇਰੀ ਗਰੰਟੀ। ਨਹੀਂ ਮਿੱਠੇ ਦਾ 2000 ਪਾਓ 2000 ਇਹਦੀ ਮਿੱਠੇ ਨੇ ਕੱਲ ਨੂੰ ਕੀਮਾ ਵੀ ਯਾਰ ਤੂੰ ਖਵਾਉਣਾ ਮੈਨੂੰ ਨਾ। ਕਿਸੇ ਨੂੰ ਇਤਮਾਨਾਨ ਨਾਲ ਘਰ ਲੈ ਜਾ, ਮੈਨੂੰ ਬੋਲ ਲਾ, ਮੈਨੂੰ ਤਲਾਸ਼ੀ ਲੈ ਲਾ, ਮੈਨੂੰ ਨਿਚੋੜ ਕੇ ਭੇਜ ਦੇ। ਯਾਰ ਉਹ ਜਿਹੜੇ ਉਹਦੇ ਕੋਲ ਖਾਣਾ ਨਾ ਅਸੀਂ ਕੱਲ ਪਰਸੋਂ, ਉਹ ਮੈਚ ਉਹ ਵਾਲਾ ਲੈਦਾ ਵਾ। ਠੀਕ ਹੈ ਜੀ, ਉਹ ਅਸੀਂ ਫਰਜ਼ੰਦ ਕੋ ਆਪ ਜਾ ਕੇ ਕੀਮਾ ਬਣਵਾ ਕੇ ਖਾਣਾ, ਉਹ ਲੈਦਾ ਵਾ। ਓਕੇ ਇਹ 1000 ਇਹਨੇ ਮੇਰਾ 2000 ਦੇਣਾ ਸੀ, ਉਹ ਚੋਂ ਮੈਂ ਕਿਹਾ ਚੱਲ ਤੂੰ 1000 ਦੇ ਦੇ। 3000 ਮਾਫ 1000 ਮਾਫ। ਨਹੀਂ ਉਹ ਮੈਨੂੰ ਕਿਤੇ ਫੇਰ ਕਿਤੇ ਪਵਾ ਦੀ, ਐ ਕੋਲ ਬੈਗ ਨਾ ਕੋਲ ਬੈਗ ਪਵਾ ਦੀ। ਤੇ 1000 ਨੋਨੀ ਦਾ ਭਾਈ। ਉਹਦਾ ਬਣਦਾ ਸਾਰੀ ਹਾਂਜੀ ਰਾਤੀ 2000 ਇਹ ਹੋ ਗਿਆ, ਬਾਕੀ ਫੈਸਲ ਸਾਹਿਬ ਦਾ ਹੋ ਗਿਆ। ਹਾਂਜੀ ਠੀਕ ਨਹੀਂ ਆ ਜਿਹੜਾ ਆ ਬੰਦਾ ਉਸਤਾਦ ਜੀ ਮੈਨੂੰ ਸਹੀ ਨਹੀਂ ਲੱਗਦਾ ਵਿੱਚੋਂ। ਕਿਤੋਂ ਸਹੀ ਹੈ ਹੀ ਇਹ ਨਹੀਂ। ਵੀ ਉਹਦਾ ਬਣਦਾ ਇਹਦਾ ਬਣਦਾ ਉਹਦਾ ਨਹੀਂ 26 27000 ਦਾ ਰਾਤੀ ਫੰਕਸ਼ਨ ਲੱਗਾ ਉਹਦੇ ਉਹਦਾ ਕਲਾ ਬੰਦਿਆ ਕਰ ਉਹ ਤੇ ਲੱਗਾ ਗੱਲ ਸੁਣ ਲੈ ਤੂੰ ਵੀ ਮੈਨੂੰ ਪਤਾ ਲੱਗਿਆ ਥੱਲੋਂ ਕਾਤੂ ਕਰਦਾ ਸਾਜੀ ਕੁਝ ਵੀ ਨਹੀਂ ਸਾਜੀ ਕੀ ਨਹੀਂ 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 ਕਾਲੂ ਕਹਿੰਦਾ ਉਸਤਾਦ ਜੀ ਇੱਕ ਬੜੀ ਬਰੀਕ ਕਾਲੂ ਕਹਿੰਦਾ 1200 ਮੈਂ ਵੀ ਸਿੱਟਿਆ ਵਾ ਮੈਂ ਕਿਹਾ ਉਹਨੇ ਦੇਖ ਜੇ ਲਿਆ ਸੀ। ਉਹ ਤੂੰ ਉਧਰ ਨਹੀਂ ਸਿੱਟਿਆ, ਤੂੰ ਕਿਤੇ ਚੁੱਕਣ ਲੱਗਾ ਉਹਨੇ ਦੇਖ ਲਿਆ ਤੇ ਤੂੰ ਸਿੱਟਤਾ। ਏਦਾਂ ਹੀ ਜਿਹੜੀ ਸੋਸੋ ਵਾਲੀ ਕਾਪੀ ਬਣਾਈ ਇਹ ਹਰ ਬੰਦੇ ਨੂੰ ਕਹਿੰਦਾ ਤੂੰ ਟਿਕਟੋਕ ਤੇ ਕਮਾਉਣਾ ਤੂੰ ਇੱਥੇ ਲਾਏ ਬਿਨਾਂ ਦੋਤੇ। ਉਹ ਤੂੰ ਕਿਉਂ ਕਰਦਾ? ਤੂੰ ਲੋਕਾਂ ਦੇ ਨਜ਼ਰ ਰੱਖੀ ਮਰ ਜਾਏਗਾ ਤਾਂ ਤੇਰਾ ਰੱਬ ਨੇ ਟੋਟਲ ਜ਼ੀਰੋ ਕਰ ਦੇਣਾ ਸਾਰਾ। ਸਾਜੀ ਨਹੀਂ ਹਸਦ ਵਾਲੇ ਬੰਦੇ। ਮੈਂ ਖੁਸ਼ ਹੁਣਾ ਲੈ ਇਹਨਾਂ ਨੂੰ ਹੋਰ ਦਵੇ ਮੈਂ ਦਵਾ ਦਿੰਦਾ ਪੁੱਛੋ ਭਾਈ ਮਿੱਠੇ ਨੂੰ ਲੈ ਤੂੰ ਕਿੱਥੇ, ਮੈਨੂੰ ਤੂੰ ਇਹ ਗੱਲ ਕਦੀ ਕਹੀ ਨਹੀਂ ਵੀ ਮੈਂ ਦਵਾ ਦੇਣਾ। ਮੈਂ ਤੁਹਾਨੂੰ ਵੀ ਉਦੋਂ ਗਿਆ ਹੀ ਸੀ ਦਿਲੋਂ ਦਵਾ ਰੋਡ ਤੇ ਜਾਂਦਾ ਵਾ, ਕੋਈ ਮਿੱਠਾ ਭਾਈ ਬੈਠਾ, ਭਾਈ ਫੈਸਲ ਬੈਠਾ, ਮੈਂ ਬੈਠਾ ਜਾਂ ਭਾਈ ਸਲਮਾਨ ਬੈਠੇ ਆ, ਆਊਗਾ ਐ ਝਾਤੀ ਮਾਰ ਕੇ ਨਿਕਲ ਜੂਗਾ। ਯਾਨੀ ਕਿ ਹਰ ਇੱਕ ਦੀ ਰੋਡ ਦੇ ਕੇ ਚਸਕਾ ਲੈਣਾ, ਆਪ ਨਹੀਂ ਬਹਿਣਾ। ਯਾਰ ਉੱਥੇ ਦੀ ਇੱਥੇ ਨਾ ਡਿਸਕਸ ਕਰੋ ਛੱਡ ਦਿਓ ਯਾਰ ਨਾ ਕਰੋ ਡਿਸਕਸ। ਉਹ ਇਦਾਂ ਕਰਦਾ ਹੁਣ ਰਾਤੀ ਕਹਿੰਦਾ ਵੀ ਇਹਦਾ ਫੰਕਸ਼ਨ ਲੱਗਾ ਵੀ ਇਹਦਾ ਤਾਂ ਬਣਦਾ ਸੀ। ਲੋ ਜੀ ਭਾਜੀ ਜੁਗਨੂ ਬਾਦਸ਼ਾਹ ਇਹ ਕੀ ਉਹਨੂੰ ਕਹਿੰਦੇ ਨੇ, ਫੈਸਲ ਸਾਹਿਬ ਨੇ ਜਿਹੜੀ ਗੱਡੀ ਲਈ ਉਹਦਾ 2000 ਮੈਂ ਮਿੱਠੇ ਕੋਲ ਲੈਣਾ ਸੀ, 1000 ਉਹਦੇ ਚ ਉਹਦਾ ਤੇ ਨੋਨੀ ਸਾਹਿਬ ਦਾ ਰਾਤੀ ਫੰਕਸ਼ਨ ਲੱਗਾ 1000 ਇਹਦਾ। ਟੋਟਲ ਹੋ ਗਿਆ 64 ਤੇ 8400 ਰੁਪਏ ਦਾ ਲੰਗਰ। ਅੱਛਾ ਹੁਣੇ ਇਹਦੇ ਐਂਡ ਤੇ ਅਸੀਂ ਥੋੜਾ ਜਿਹਾ ਖਾਂਦੇ ਦੀ ਵੀਡੀਓ ਵੀ ਵਿੱਚ ਲਾ ਦਾਂਗੇ। ਨਹੀਂ ਇਹ ਗੱਡੀ ਦੀ ਪਾਰਟੀ ਸੀ ਸਰ। ਉਸਤਾਦ ਜੀ ਉਹ ਤਾਂ ਕਾਗਜ਼ ਕੂਗਜ਼ ਤੇ ਆ ਲੈਣ ਦੋ, ਨੰਬਰ ਲੱਗੇਗਾ ਤੇ ਦਿਲ ਚੜਦੇ ਅਸੀਂ ਰਹੇ ਹੋ ਹਾਂਜੀ ਚਲਾਉਂਦੇ ਫਿਰਦੇ ਹੋ। ਹਾਂਜੀ ਬਸ ਠੀਕ ਆ। ਓਕੇ ਤੇ ਜੇ ਫੜੀ ਗਈ ਤੇ ਫੇਰ ਨਹੀਂ ਫੜੀ ਜਾਂਦੀ, ਫੜੀ ਕੀ ਮੈਂ ਲੈ ਕੇ ਆਵਾਂਗਾ। ਫੜੀ ਗਈ ਸੀ ਉਲਟੀ ਕਰਦੇ ਬਾਹਰ ਆਏਗਾ ਕੋਨਾ। ਉਹ ਫੜੀ ਨਹੀਂ ਜਾਂਦੀ। ਕਿਹੜਾ ਪਹਿਲੀ ਨਹੀਂ ਫੜੀ ਜਾਣੀ। ਹਾਂ ਪਹਿਲੀ ਵੀ ਦੂਸਰੀ ਵੀ ਫੜੀ ਜਾਂਦੀ ਸੀ। ਓਕੇ